लाइट ठीक है। जी लाइट लाइट बदल गई, माहौल भी बदल गया है। जबरदस्त हो गया सर। स्क्रीन थोड़ी अपने वालों कर लो क्योंकि ऊपरों ज्यादा है ते ठीक है। यस सर, ओके ओके सर। लो सर, ठीक। जी आया ਨੂੰ सर लैलपुर यंग हिस्टोरियन क्लब ਦੇ ਵਿੱਚ। हाँ जी। ਤੇ ਅੱਜ ਜਿਹੜਾ ਹੈ ਤੁਹਾਡਾ ਟੌਪਿਕ, ਤੇ ਤੁਸੀਂ ਉਸ ਹਵਾਲੇ ਨਾਲ ਗੱਲਬਾਤ ਕਰੋ ਤੇ ਅਸੀਂ ਮਿਲਨੇ ਆ ਤੁਹਾਨੂੰ ਤੁਹਾਡੇ ਲੈਕਚਰ ਤੋਂ ਬਾਅਦ ਤੇ ਬਾਕੀ ਲੋਕ ਲਾ ਅਕਲ ਦਾ ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਜਿਹੜਾ ਸ਼ੇਰ ਹੈਗਾ, ਇਸ ਤੋਂ ਹੀ ਮੈਂ ਆਪਣਾ ਰੇਡੀਓ ਪ੍ਰੋਗਰਾਮ ਵੀ ਸ਼ੁਰੂ ਕਰਨਾ ਹੈ ਔਰ ਇਸ ਤੋਂ ਹੀ ਆਪਣੀ ਗੱਲਬਾਤ ਵੀ ਸ਼ੁਰੂ ਕਰਨਾ ਹੈ, ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਿੱਛੇ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਜੋਗੀ ਸੂਫੀ ਰੀਤ ਹੈਗੀ ਹੈ ਉਹਦੇ ਨਾਲ ਹੀ ਜੁੜਨਾ ਜਿਹੜਾ ਹੈਗਾ ਨਾ ਸਾਨੂੰ ਅੱਜ ਜਾਂ ਕੱਲ, ਉਹੀ ਸਾਡੇ ਬਾਰੇ ਦਾ ਸੌਦਾ ਹੈਗਾ। ਤੇ ਜਿਹੜਾ ਟੌਪਿਕ ਹੈਗਾ ਉਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਅੱਜ ਦਾ। ਤੇ ਪਹਿਲੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲੇ ਮੈਂ ਕੁਝ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਇੱਕ ਮੇਰੇ 2000 ਮੇਰਾ ਖਿਆਲ ਹੈ ਕਿ 18 ਦੇ ਵਿੱਚ ਇੱਕ ਮੇਰੇ ਰੇਡੀਓ ਪ੍ਰੋਗਰਾਮ ਤੇ ਇੱਕ ਸਰਦਾਰ ਜੀ ਆਏ, ਜਨਮੇਜਾ ਸਿੰਘ ਉਹਨਾਂ ਦਾ ਨਾਮ, ਮੇਜੀ ਸਿੰਘ ਵੈਸੇ ਉਹਨਾਂ ਨੂੰ ਕਹਿੰਦੇ ਨੇ। ਤੇ ਉਹਨਾਂ ਨੇ ਇੱਕ ਐਸੀ ਗੱਲ ਕਹੀ ਜਿਹੜੀ ਮੈਂ ਕਾਫੀ ਦਫਾ ਕਰ ਵੀ ਚੁੱਕਿਆ, ਮੈਂ ਕਰਨਾ ਵੀ ਹੈ। ਉਹ ਮੈਨੂੰ ਗੱਲ ਜਿਹੜੀ ਹੈ ਲੜ ਵੀ ਗਈ, ਪਹਿਲੇ ਵੀ ਮੈਂ ਉਹਦੇ ਬਾਰੇ ਨਾਲ ਗੱਲਬਾਤ ਕਰ ਰਿਹਾ ਸਾਂ ਤੇ ਮੇਜੀ ਸਿੰਘ ਸਾਹਿਬ ਨੇ ਜਿਹੜਾ ਹੈਗਾ ਨਾ ਉਹਨੂੰ ਜੋੜ ਦਿੱਤਾ। ਉਹਨਾਂ ਨੇ ਕਿਹਾ ਕਿ ਮੇਜੀ ਸਿੰਘ ਸਾਹਿਬ ਸਾਹੀਵਾਲ ਪੈਦਾ ਹੋਏ ਸਨ 1931 ਦੇ ਵਿੱਚ, ਅੱਜ ਕੱਲ੍ਹ ਅਮਰੀਕਾ 'ਚ ਹੈਗੇ ਨੇ। ਫਿਰ ਸਾਹੀਵਾਲ ਤੋਂ ਲੈਲਪੁਰ ਤੇ ਲੈਲਪੁਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਫਿਰ ਜਿਹੜਾ ਹੈਗਾ ਨਾ ਉਹ ਅਮਰੀਕਾ ਟੁਰ ਗਏ 58 ਦੇ ਵਿੱਚ, ਔਰ ਉੱਥੇ ਹੀ ਨੇ। ਉਹਨਾਂ ਇਹ ਗੱਲ ਕੀਤੀ ਕਿ ਜਨਾਬ ਗੱਲ ਹੈਗੀ ਹੈ ਕਿ ਸਾਡਾ ਹਾਲ ਉਹਦਾ ਹੈਗਾ, ਉਸ ਬੰਦੇ ਦਾ ਕਿ ਸਟੈਬਲਿਸ਼ ਹੋ ਗਿਆ ਹੈ ਕਿ ਉਸ ਬੰਦੇ ਦੀ ਚੋਰੀ ਹੋਈ ਤੇ ਥਾਣੇਦਾਰ ਵੀ ਮੰਨਦਾ ਹੈ ਕਿ ਚੋਰੀ ਹੋਈ ਹੈ ਤੇ ਚੋਰ ਵੀ ਮੰਨ ਹੀ ਗਿਆ ਤਕਰੀਬਨ ਕਿ ਜਨਾਬ ਚੋਰੀ ਹੋ ਗਈ ਹੈ। ਹੁਣ ਗੱਲ ਹੈ ਕਿ ਥਾਣੇਦਾਰ ਪੁੱਛਦਾ ਹੈ ਕਿ ਜਨਾਬ ਜਿਹੜੀ ਤੁਹਾਡੀ ਸ਼ੈਵਾਂ ਚੋਰੀ ਹੋਈਆਂ ਨੇ ਉਹਦੀ ਲਿਸਟ ਦਿਓ ਮੈਨੂੰ। ਤੇ ਜਦੋਂ ਉਹ ਪੁੱਛਦਾ ਹੈ ਕਿ ਲਿਸਟ ਦਿਓ, ਲਿਸਟ ਆਫ ਆਰਟੀਕਲਸ ਉਹਨਾਂ ਦੀ ਆਪਣੀ ਜ਼ਬਾਨ ਦੇ ਵਿੱਚ, ਥਾਣੇ ਦੀ ਜ਼ਬਾਨ ਦੇ ਵਿੱਚ ਕਹਿੰਦੇ ਨੇ, ਵਕੀਲਾਂ ਨੂੰ ਜ਼ਿਆਦਾ ਪਤਾ ਹੋਏਗਾ। ਉਹ ਕਹਿੰਦੇ ਲਿਸਟ ਆਫ ਆਰਟੀਕਲ ਦਿਓ ਤੇ ਸਾਡੇ ਕੋਲ ਲਿਸਟ ਕੋਈ ਨਾ। ਇਹ ਹੈਗਾ ਸਾਡਾ ਅਲਮੀਆ, ਸਿਰਫ ਸਾਡਾ ਨਹੀਂ ਬਲਕਿ ਹੁਣ ਤਮਾਮ ਤਰ ਜਿਹੜੇ ਐਂਟੀ ਇੰਪੀਰੀਅਲਿਸਟ ਸਟਰਗਲ ਵੀ ਕਰਦੇ ਰਹੇ ਨੇ ਉਹਨਾਂ ਸਮੇਤ ਸਭ ਲੋਕਾਂ ਦਾ ਅਲਮੀਆ ਕਿ ਜਦੋਂ ਇਹ ਦੱਸੋ ਕਿ ਅੰਗਰੇਜ਼ ਨੇ ਤੁਹਾਡਾ ਚੋਰੀ ਕੀ ਕੀਤਾ ਤੇ ਫਿਰ ਤੁਹਾਨੂੰ ਪ੍ਰੀ ਅੰਗਰੇਜ਼ ਸਮਾਜ ਜਿਹੜਾ ਪ੍ਰੀ ਬ੍ਰਿਟਿਸ਼ ਸਮਾਜ ਹੈ ਤੁਹਾਨੂੰ ਉਹਦਾ ਗਿਆਨ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਉਹ ਇਲਮ ਨਹੀਂ ਹੈਗਾ ਤੇ ਫਿਰ ਤੁਸੀਂ ਜਿੰਨੀ ਮਰਜ਼ੀ ਅੱਠੋ ਅੱਠ ਮਾਰ ਲਓ, ਜਿੰਨੇ ਮਰਜ਼ੀ ਉੱਤੇ ਥੱਲੇ ਹੋ ਜਾਓ, ਤੁਸੀਂ ਇਹ ਦੱਸ ਹੀ ਨਹੀਂ ਸਕਦੇ ਕਿ ਜਨਾਬ ਉਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਹੈ ਤੁਹਾਡੇ ਨਾਲ ਅਗਰ ਹੋਈ ਹੈ ਤੇ ਕੀ ਹੋਈ ਹੈ, ਉਸ ਤੋਂ ਪਹਿਲੇ ਤੁਸੀਂ ਕੀ ਸੋ, ਉਸ ਸੁਸਾਇਟੀ ਦੀ ਸਟਰੈਂਥ ਕੀ ਸਨ, ਉਹਦੀ ਇਕਨੋਮੀ ਕੀ ਹੈਗੀ ਸੀ, ਉਸ ਸਾਰੀ ਸਿਲਸਿਲੇ ਦੇ ਉੱਤੇ ਉਸ ਪੰਜਾਬ ਦੇ ਬਾਰੇ 'ਚ ਜਿਹੜਾ ਅੰਗਰੇਜ਼ ਤੋਂ ਪਹਿਲੇ ਹੈਗਾ ਸੀ ਉਹਦੇ ਬਾਰੇ ਸਾਡੀ ਮਾਲੂਮਾਤ ਜਿਹੜੀਆਂ ਹੈਗੀਆਂ ਨੇ ਉਹ ਅਗਰ ਨਹੀਂ ਹੋਣਗੀਆਂ ਤੇ ਅਸੀਂ ਜੋ ਮਰਜ਼ੀ ਕਰ ਲਈਏ, ਸਕਾਲਰਸ਼ਿਪਾਂ ਲੈ ਲਈਏ, ਜੋ ਮਰਜ਼ੀ ਕਰ ਲਈਏ, ਸਾਨੂੰ ਬਹੁਤ ਸਾਰੀ ਚੀਜ਼ਾਂ ਦਾ ਪਤਾ ਨਹੀਂ ਚੱਲੇਗਾ। ਇੱਕ ਤੇ ਇਹ ਗੱਲ ਹੈਗੀ ਹੈ ਜਿਹੜੀ ਮੈਂ ਕਹਿਣਾ ਸਾਂ ਕਿ ਤੁਹਾਡੇ ਨਾਲ ਕਰਨੀ ਜ਼ਰੂਰੀ। ਦੂਜੀ ਜਿਹੜੀ ਗੱਲ ਹੈ ਉਹ ਹੈਗੀ ਹੈ ਕਿ ਅਸੀਂ ਜਦੋਂ ਪੁਰਾਣੀ ਹਿਸਟਰੀ ਦੇ ਮੁਤਲਕ ਗੱਲ ਕਰਨੇ ਆ ਤੇ ਉਹਨਾਂ ਨੂੰ ਅੱਜ ਦੇ ਟੀਚਿਆਂ ਦੇ ਨਾਲ ਤੈਅ ਨਹੀਂ ਕੀਤਾ ਜਾ ਸਕਦਾ। ਮਸਲਨ ਅਸੀਂ ਜਮਹੂਰੀਅਤ ਅੱਜ ਸਭ ਨੇ ਕਿ ਹੋਣੀ ਚਾਹੀਦੀ ਹੈ, ਇੰਡੀਵਿਜੂਅਲ ਰਾਈਟਸ ਹੋਣੇ ਚਾਹੀਦੇ ਨੇ, ਅਸੀਂ ਸਭ ਇਹ ਸਮਝਦੇ ਹਾਂ ਕਿ ਜਨਾਬ ਜੈਂਡਰ ਇਕੁਐਲਿਟੀ ਹੋਣੀ ਚਾਹੀਦੀ ਹੈ। ਇਹ ਸਾਰੇ ਕਲਮੇ ਅੱਜ ਦੇ ਹੈਗੇ ਨੇ, ਯਾਨੀ ਅੱਜ ਤੋਂ ਪਹਿਲੇ ਇਹਨਾਂ ਕਲਮਿਆਂ ਦਾ ਕੋਈ ਚੱਕਰ ਨਹੀਂ ਹੈਗਾ ਸੀ। ਤੇ ਜੇ ਪੁਰਾਣੇ ਬੰਦਿਆਂ ਤੇ ਕਲਮਿਆਂ ਦੇ ਉੱਤੇ ਲਾਓ ਤੇ ਪਤਾ ਚੱਲੇ ਪੁਰਾਣੇ ਸਾਰੇ ਹੀ ਫਾਰਗ ਹੋ ਗਏ। ਤੇ ਜਿਹੜੀ ਪੁਰਾਣੀ ਗੱਲਾਂ ਹੈਗੀਆਂ ਨੇ ਉਹਨਾਂ ਨੂੰ ਲਿਆ ਕੇ ਅੱਜ ਨਹੀਂ ਨਾਫਜ਼ ਕੀਤਾ ਜਾ ਸਕਦਾ। ਇਹ ਇੱਕੋ ਜੀ ਗੱਲ ਹੈਗੀ ਹੈ ਕਿ ਤੁਸੀਂ ਕੋਈ 2000 ਸਾਲ ਪਹਿਲੇ, 2500 ਸਾਲ ਪਹਿਲੇ, 5000 ਸਾਲ ਪਹਿਲੇ ਦੀ ਚੀਜ਼ਾਂ ਚੁੱਕੋ ਔਰ ਉਹਨਾਂ ਨੂੰ ਅੱਜ ਦੀ ਸੁਸਾਇਟੀ ਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰੋ, ਉਹ ਵੀ ਨਹੀਂ ਹੋ ਸਕਦਾ। ਤੇ ਅੱਜ ਦੇ ਬੰਦੇ ਜਿਹੜੇ ਨੇ ਉਹ ਜਦੋਂ ਪੁਰਾਣੇ ਬੰਦਿਆਂ ਦੀ ਗੱਲ ਕਰਨ ਤੇ ਉਹ ਉਹਨਾਂ ਨੂੰ ਉਹਨਾਂ ਦੇ ਦੌਰ ਦੇ ਵਿੱਚ, ਉਹਨੂੰ ਕਹਿੰਦੇ ਰੈਫਰੈਂਸ ਟੂ ਦਾ ਕੰਟੈਕਸਟ, ਤੇ ਉਹਦੇ ਵਿੱਚ ਰੱਖ ਕੇ ਹੀ ਉਹਨਾਂ ਦਾ ਫੈਸਲਾ ਹੋ ਸਕਦਾ ਹੈ। ਤੇ ਤੀਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਹੈਗੀ ਹੈ ਜਿਹੜੀ ਸਾਡੇ ਇੱਥੇ
ਦੁਨੀਆ ਹੁਣ ਅਸੀਂ ਦੇਖੋ ਨਾ 193 ਮੁਲਕ ਆ ਗਏ ਨੇ ਦੁਨੀਆ 'ਚ ਅਕਵਾਮ ਮੁਤੱਹਦਾ 'ਚ। ਇਹ ਨੇਸ਼ਨ ਸਟੇਟਸ ਹੈਗੀਆਂ ਨੇ। ਇਹ ਨੇਸ਼ਨ ਸਟੇਟਸ ਜਿਹੜੀਆਂ ਨੇ ਇਹ ਅੱਜ ਬਣੀਆਂ ਨੇ। ਇਸ ਤੋਂ ਪਹਿਲੇ ਬਾਦਸ਼ਾਹਤਾਂ ਆਈਆਂ ਸਨ ਦੁਨੀਆ 'ਚ, ਵੱਡੀਆਂ ਛੋਟੀਆਂ। ਕੋਈ ਮੁਗਲ ਸਨ, ਕੋਈ ਆਟੋਮਨ ਸਨ, ਕੋਈ ਆਸਟਰੋ ਹੰਗੇਰੀਅਨ ਅੰਪਾਇਰ ਸੀ, ਕੋਈ ਇਸੇ ਤਰ੍ਹਾਂ ਬੇਸ਼ੁਮਾਰ ਬੈਜ਼ੈਂਟੀਨ ਅੰਪਾਇਰ, ਪਰਸ਼ੀਅਨ ਅੰਪਾਇਰ, ਰੋਸ਼ੀਅਨ ਅੰਪਾਇਰ, ਜ਼ਾਰੇ ਰੂਸ, ਕਿੰਨੀਆਂ ਅੰਪਾਇਰਾਂ ਹੈਗੀਆਂ। ਅੰਪਾਇਰਾਂ ਤੋਂ ਜਿਹੜਾ ਬਾਦਸ਼ਾਹਤਾਂ ਤੋਂ ਜਿਹੜਾ ਸਫ਼ਰ ਹੈਗਾ, ਜਿਹੜਾ ਨੇਸ਼ਨ ਸਟੇਟ ਵੱਲ ਹੈਗਾ, ਉਹਦੇ ਦਰਮਿਆਨ ਤੁਹਾਨੂੰ ਮਿਲਦੀਆਂ ਨੇ ਕੋਈ ਆਇਨੀ ਬਾਦਸ਼ਾਹਤਾਂ ਜਾਂ ਇਸ ਤਰ੍ਹਾਂ ਦੇ ਸਿਲਸਿਲੇ ਮਿਲਦੇ ਨੇ ਜਿਹੜੇ ਦਰਮਿਆਨੀ ਸਿਲਸਿਲੇ ਨੇ। ਤੇ ਬਾਦਸ਼ਾਹਤਾਂ ਦਾ ਜ਼ਮਾਨਾ ਜਿਹੜਾ ਪਿਛਲੀ 2 ਸਦੀਆਂ ਨੇ, ਖਾਸ ਤੌਰ ਤੇ 19ਵੀਂ ਸਦੀ ਔਰ 18ਵੀਂ ਸਦੀ, ਉਹ ਦੋਨੋਂ ਜ਼ਮਾਨੇ ਜਿਹੜੇ ਨੇ ਉਹ ਬਾਦਸ਼ਾਹਤਾਂ ਦੇ ਟੁੱਟਣ ਔਰ ਨੇਸ਼ਨ ਸਟੇਟ ਵੱਲ ਵਧਣ ਦੇ ਜ਼ਮਾਨੇ ਨੇ ਪੂਰੀ ਦੁਨੀਆ 'ਚ। ਇਹ ਨਹੀਂ ਕਿ ਸਾਡੇ ਇੱਥੇ ਕੋਈ ਨਵਾਂ ਫਿਨੋਮੀਨਾ ਨਹੀਂ ਹੋਇਆ, ਪੂਰੀ ਦੁਨੀਆ 'ਚ ਚੱਲ ਰਿਹਾ। ਸਿਰਫ ਇਹ ਹੋਇਆ ਕਿ ਉਹਦੇ ਨਾਲ ਕਲੋਨੀਅਲਿਜ਼ਮ ਸਾਡੇ ਇੱਥੇ ਆ ਗਿਆ। ਤੇ ਇਸ ਗੱਲ ਨੂੰ ਜਿਹੜਾ ਹੈਗਾ ਉਹ ਜਦੋਂ ਵੀ ਅਸੀਂ ਗੱਲ ਕਰੀਏ ਬਾਦਸ਼ਾਹਤਾਂ ਦੀ, ਉਹਨਾਂ ਨੂੰ ਅਸੀਂ ਨੇਸ਼ਨ ਸਟੇਟ ਨਾਲ ਨਹੀਂ ਕੰਪੇਅਰ ਕਰ ਸਕਦੇ। ਬਾਦਸ਼ਾਹਤਾਂ ਦਾ ਵਤੀਰਾ ਇੰਝ ਹੈਗਾ ਸੀ ਕਿ ਬਾਦਸ਼ਾਹ ਦਾ ਕਿਹਾ ਹੋਇਆ ਕਾਨੂੰਨ ਹੁੰਦਾ ਸੀ, ਕੋਈ ਆਇਨ ਨਹੀਂ ਹੈਗਾ ਸੀ, ਕੋਈ ਚੀਜ਼ ਨਹੀਂ ਸੀ। ਬਾਦਸ਼ਾਹ ਜਿਹਦੇ ਖਿਲਾਫ ਹੈਗਾ ਸੀ ਉਹਨੂੰ ਮਾਰ ਛੱਡਦਾ ਸੀ, ਭਾਵੇਂ ਉਹਦਾ ਪਿਓ ਹੀ ਕਿਉਂ ਨਾ ਹੋਏ, ਭਾਵੇਂ ਉਹਦਾ ਭਰਾ ਹੀ ਕਿਉਂ ਨਾ ਹੋਏ, ਅੱਖਾਂ ਕੱਢ ਦਿੰਦਾ ਸੀ, ਉਹਨੂੰ ਇੱਕ ਅਲਾਮਤ ਬਣਾ ਦਿੰਦਾ ਸੀ। ਤੇ ਜੇ ਉਹ ਭਰਾ ਉੱਠਦਾ ਸੀ ਤੇ ਉਹ ਵੀ ਉਹਨੂੰ ਉਂਝ ਹੀ ਮਾਰਦਾ ਸੀ। ਉਹ ਜਦੋਂ ਦਾਰਾ ਸ਼ਿਕੋ ਨੇ ਸ਼ਾਹਜਹਾਨ ਨੂੰ ਡੱਕਿਆ ਸੀ ਨਾ, ਤੇ ਉਹਨੇ ਉਹਦੇ ਨਾਲ ਉਹੀ ਕੁਝ ਕੀਤਾ ਸੀ ਜੋ ਔਰੰਗਜ਼ੇਬ ਕਰਦਾ ਸੀ। ਤੇ ਇਸ ਵਾਸਤੇ ਜਿਹੜੀ ਤਾਰੀਖ ਹੈਗੀ ਹੈ ਨਾ ਬਾਦਸ਼ਾਹਾਂ ਦੀ, ਉਹਨਾਂ ਦੇ ਉੱਤੇ ਉਹ ਉਸ ਤਰ੍ਹਾਂ ਦੀ ਅੱਜ ਦੀ ਮਾਡਰਨ ਰਿਆਸਤ ਨਹੀਂ ਹੈਗੀ। ਜਿਹੜੀ ਮਾਡਰਨ ਰਿਆਸਤ ਹੈਗੀ ਹੈ ਉਹਦੇ ਵਿੱਚ ਤੇ ਕਾਨੂੰਨ ਹੈਗਾ, ਇਹ ਲਾਅ ਜਿਹਨੂੰ ਕਹਿੰਦੇ ਅਸੀਂ, ਉਹਦੇ 'ਚ ਮੀਡੀਆ ਹੈਗਾ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡੇ ਕੋਲ ਜਿਹੜਾ ਹੈਗਾ ਉਹ ਤਾਲੀਮੀ ਇਦਾਰੇ ਹੈਗੇ ਨੇ। ਇਹ ਸਾਰੇ ਮਾਡਰਨ ਰਿਆਸਤ ਦੇ ਵੈਪਨਸ ਹੈਗੇ ਨੇ, ਇਹਨਾਂ ਦੇ ਜ਼ਰੀਏ ਉਹ ਕਾਬੂ ਕਰਦੇ ਨੇ ਲੋਕਾਂ ਨੂੰ। ਅਕਬਰ ਦੇ ਵੇਲੇ ਕੀ ਮਸਲਾ ਹੈਗਾ ਸੀ ਉਹਨਾਂ ਨੂੰ ਕਿ ਕੋਈ ਜ਼ਬਾਨ ਲਾਣੀ ਹੈ ਤੇ ਲੋਕਾਂ ਨੂੰ ਕਾਬੂ ਕਰਨਾ ਹੈਗਾ। ਬਾਦਸ਼ਾਹ ਹੈਗਾ ਸੀ ਬਸ ਅਕਬਰ ਆਜ਼ਮ, ਉਹ ਬੰਦੇ ਭੇਜਦਾ ਸੀ ਆਪਣੇ, ਔਰ ਜੁਗਰਾਫੀਆ ਕੋਈ ਨਹੀਂ ਹੈਗਾ ਸੀ ਉਹਦਾ। ਉਹ ਜਿੱਥੇ ਚਾਹੁੰਦਾ ਸੀ ਕਬਜ਼ਾ ਕਰਦਾ ਸੀ। ਕਬਜ਼ੇ ਕਰਨ ਤੋਂ ਪਹਿਲੇ ਤੁਸੀਂ ਦੇਖੋ ਇਨਵੇਰੀਏਬਲੀ ਜਿੰਨੀ ਵੀ ਜੰਗਾਂ ਨੇ, ਚਾਹੇ ਮੁਹੰਮਦ ਬਿਨ ਕਾਸਮ ਦੀ ਹੋਏ, ਜਿੰਨੀਆਂ ਤਰੀਕ ਜੰਗਾਂ ਨੇ, ਉਹ ਪਹਿਲੇ ਜਾ ਕੇ ਪੁੱਛਦੇ ਸਨ, ਹਾਂ ਜੀ ਮਾਲੀਆ ਦਿਓਗੇ, ਬਾਜ ਦਿਓਗੇ, ਟੈਕਸ ਦਿਓਗੇ, ਤੇ ਜੇ ਦਿਓਗੇ ਤੇ ਠੀਕ ਹੈ ਤੂੰ ਰਹਿ ਇੱਥੇ ਤੇ ਪੈਸੇ ਦੇ ਇੰਨੇ, ਤੇ ਜੇ ਨਹੀਂ ਦਿਓਗੇ ਤੇ ਲੜਾਈ। ਉਹ ਰਣਜੀਤ ਸਿੰਘ ਨੇ ਵੀ ਇਹੀ ਕੀਤਾ, ਉਸ ਤੋਂ ਪਿਛਲਿਆਂ ਨੇ ਵੀ ਇਹੀ ਕੀਤਾ। ਹੁਣ ਉਸ ਬਾਦਸ਼ਾਹ ਨੂੰ ਤੁਸੀਂ ਕਿਸ ਤਰ੍ਹਾਂ ਅੱਜ ਦੀ ਮਾਡਰਨ ਰਿਆਸਤ ਨਾਲ ਕੰਪੇਅਰ ਕਰ ਸਕਦੇ? ਉਹ ਤਾਂ ਬਾਦਸ਼ਾਹ ਸੀ, ਉਹ ਇੱਕ ਰਾਜਾ ਹੈਗਾ ਸੀ, ਉਹਨੂੰ ਤੁਹਾਨੂੰ ਰਾਜੇ ਵਾਂਗਰ ਹੀ ਦੇਖਣਾ ਪਏਗਾ ਜਦੋਂ ਵੀ ਉਹਦਾ ਐਨਾਲਿਸਿਸ ਕਰੋ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਅਗਰ ਕਿਸੇ ਬਾਦਸ਼ਾਹ ਦੇ ਦੌਰ ਦੇ ਵਿੱਚ ਨੇਸ਼ਨ ਸਟੇਟ ਵੱਲ ਚੀਜ਼ਾਂ ਵੱਧ ਰਹੀਆਂ ਸਨ ਤੇ ਉਹਦੀ ਨਿਸ਼ਾਨੀਆਂ ਤੁਸੀਂ ਜਿਹੜੀਆਂ ਹੈਗੀਆਂ ਨੇ ਉਹ ਗਿਣਵਾ ਸਕਦੇ ਹੋ, ਉਹਦੇ ਤੇ ਗੱਲ ਕਰ ਸਕਦੇ ਹੋ। ਤੁਸੀਂ ਉਹਦੇ ਖਤੂਤ ਪੜ੍ਹ ਕੇ ਦੇਖ ਲਓ, ਮੁਹੰਮਦ ਬਿਨ ਕਾਸਮ ਦੇ, ਹਜਾਜ ਬਿਨ ਯੂਸਫ ਦੇ ਨਾਲ, ਉਹ ਇਹੀ ਹੈਗੇ ਨੇ ਕਿ ਉਹਨੇ ਕਿ ਇੰਨੇ ਪੈਸੇ ਕਮਾ ਲਏ ਨੇ, ਇੰਨੇ ਕਰ ਲਏ ਨੇ, ਇੰਨੇ ਭੇਜੀਆਂ ਤੈਨੂੰ। ਉਹ ਸਿਰਫ ਇਹ ਨਹੀਂ ਹੈਗਾ, ਬਾਕੀਆਂ ਦਾ ਵੀ ਇੰਝ ਹੀ ਹੈ, ਰਣਜੀਤ ਸਿੰਘ ਦਾ ਵੀ ਇੰਝ ਹੀ। ਤੇ ਇਹ ਗੱਲਾਂ ਇਸ ਵਾਸਤੇ ਕਰਨੀ ਜ਼ਰੂਰੀ ਨੇ ਕਿ ਇਹਨਾਂ ਦੇ ਉੱਤੇ ਜਿਹੜੇ ਮਿਸਕਨਸੈਪਸ਼ਨ ਹੈਗੇ ਨੇ ਉਹਦੇ ਉੱਤੇ ਫਿਰ ਅੱਗੇ ਸਕਾਲਰਸ਼ਿਪ ਜਿਹੜੀ ਹੈਗੀ ਨਾ ਉਹ ਫਿਰ ਖੱਜਲ ਹੁੰਦੀ ਰਹਿੰਦੀ ਹੈ। ਕਿਉਂਕਿ ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਕਲੈਰਿਟੀ ਨਹੀਂ ਹੋਏਗੀ ਤੇ ਫਿਰ ਜਦੋਂ ਤੁਸੀਂ ਅੱਗੇ ਗੱਲ ਕਰੋਗੇ ਫਿਰ ਤੁਸੀਂ ਕਹੋਗੇ ਕਿ ਜਨਾਬ ਰਣਜੀਤ ਸਿੰਘ ਨੇ ਪੰਜਾਬੀ ਕਿਉਂ ਨਹੀਂ ਲਾਈ। ਤੁਹਾਨੂੰ ਪਤਾ ਹੈ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਹਨੇ ਕੰਧਾਰ ਦੇ ਵਿੱਚ ਹਲਫ ਚੁੱਕਿਆ ਸੀ, ਫਾਰਸੀ ਦੇ ਵਿੱਚ ਹਲਫ ਚੁੱਕਿਆ ਸੀ, ਪਸ਼ਤੋ 'ਚ ਨਹੀਂ ਚੁੱਕਿਆ ਸੀ। ਹੁਣ ਉਹ ਪਸ਼ਤੋ ਵਾਲਿਆਂ ਦਾ ਲੀਡਰ ਹੈਗਾ, ਲੇਕਿਨ ਔਰ ਇਹ ਕਿਹਾ ਸੀ ਕਿ ਮੈਂ ਕਿੰਗ ਆਫ ਪਰਸ਼ੀਆ ਬਣਨਾ ਚਾਹੁੰਦਾ। ਉਹਨੇ ਕਿੰਗ ਆਫ ਅਫਗਾਨਾ ਨਹੀਂ ਕਿਹਾ ਸੀ। ਅਫਗਾਨਾ ਹੂਨਾ ਨਾਂ ਦੀ ਚੀਜ਼ਾਂ ਬਾਅਦ 'ਚ ਬਣੀਆਂ ਨੇ ਔਰ ਨੈਸ਼ਨਲਿਜ਼ਮ ਵੀ ਬਾਅਦ 'ਚ ਬਣਿਆ ਹੈ। ਉਹ ਕਿੰਗ ਆਫ ਪਰਸ਼ੀਆ ਬਣਨਾ ਚਾਹੁੰਦਾ ਸੀ। ਹੁਣ ਇੱਥੋਂ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਸ ਵੇਲੇ ਸਭ ਤੋਂ ਵੱਡੀ ਅੰਪਾਇਰ ਹੀ ਪਰਸ਼ੀਆ ਦੀ ਸੀ ਇਹਦੇ ਨੇੜੇ, ਉਹ ਬਣਨਾ ਚਾਹੁੰਦਾ ਸੀ। ਤੇ ਹੁਣ ਮਤਲਬ ਹੈ ਕਿ ਉਹ ਬਾਅਦ ਦੇ ਵਿੱਚ ਤੁਸੀਂ ਉਹਦੇ ਚੋਂ ਨੈਸ਼ਨਲਿਜ਼ਮ ਕੱਢ ਲਓ, ਤੁਸੀਂ ਉਹਦੇ ਚੋਂ ਧਰਮੀ ਵੰਡ ਕੱਢ ਲਓ ਔਰ ਉਹਨੂੰ ਲੈ ਕੇ ਟੁਰੋ, ਤੇ ਉਹਦੇ 'ਚ ਜ਼ਾਹਿਰ ਹੈ ਰਣਜੀਤ ਸਿੰਘ ਦਾ ਤਾਂ ਕੋਈ ਕਸੂਰ ਨਹੀਂ, ਉਹਦੇ 'ਚ ਅਹਿਮਦ ਸ਼ਾਹ ਅਬਦਾਲੀ ਦਾ ਕੋਈ ਕਸੂਰ ਨਹੀਂ, ਉਹਦੇ 'ਚ ਪੁਰਾਣੇ ਲੋਕਾਂ ਦਾ ਕੋਈ ਕਸੂਰ ਨਹੀਂ। ਔਰ ਇੱਥੇ ਤਾਂ ਮੈਂ ਦੇਖਿਆ ਕਿ ਚੰਗੇ ਭਲੇ ਬੰਦੇ ਆ ਗੁਫ਼ਤਗੂ ਕਰ ਰਹੇ ਹੁੰਦੇ ਨੇ ਕਿ ਜੀ ਰਣਜੀਤ ਸਿੰਘ ਨੇ ਪੰਜਾਬੀ ਕਿਉਂ ਨਹੀਂ ਲਾਈ ਤੇ ਬਾਅਦ ਦੇ ਵਿੱਚ ਨਹੀਂ ਲੱਗੀ। ਉਹ ਬਈ ਤੁਸੀਂ ਅੰਗਰੇਜ਼ਾਂ ਦੇ ਜਵਾਬ ਪੇਸ਼ ਕਿੰਨੇ ਦਿਨ ਕਰਨੇ ਨੇ? 250 ਸਾਲ ਹੋ ਗਏ ਨੇ, ਹੁਣ ਬਸ ਕਰ ਦਿਓ ਉਹਨਾਂ ਦੇ ਜਵਾਬ। ਹੁਣ ਉਹ ਆਪ ਨਹੀਂ ਪੇਸ਼ ਕਰਦੇ, ਤੁਸੀਂ ਕਲੋਨੀਅਲ ਅਪੋਲੋਜਿਸਟ ਬਣੀ ਜਾਂਦੇ। ਇਹਦੇ ਵਿੱਚੋਂ ਨਹੀਂ ਨਿਕਲੋ, ਇਹਦੇ ਚੋਂ ਨਿਕਲੋਗੇ ਤਾਂ ਅਗਲੀ ਗੱਲ ਜਿਹੜੀ ਹੈਗੀ ਹੈ ਤੁਹਾਨੂੰ ਸਮਝ ਆਏਗੀ।
ਫਿਰ ਇਹ ਵੀ ਗੱਲ ਬਹੁਤ, ਦੇਖੋ ਮੈਂ ਕੋਈ ਪ੍ਰੋਫੈਸਰ ਨਹੀਂ ਹੈਗਾ, ਮੈਂ ਤਾਂ ਤੁਹਾਨੂੰ ਪਤਾ ਮੈਂ ਮੇਰਾ ਤਾਰਫ ਦੇ ਵਿੱਚ ਵੀ ਮੇਰਾ ਕੋਈ ਤਾਲਕ ਜਿਹੜਾ ਹੈਗਾ ਨਾ, ਉਹ ਮੈਂ ਤੇ ਜਿਹੜਾ ਥੋੜਾ ਬਹੁਤ ਇਲਮ ਹੈਗਾ ਉਹਨੂੰ ਮੈਨੂੰ ਮਾਰਕੀਟ ਕਰਨਾ ਵੀ ਨਹੀਂ ਆਉਂਦਾ। ਇਸ ਵਾਸਤੇ ਜਿਹੜਾ ਹੈਗਾ ਨਾ ਪੜ੍ਹਾਈ ਪੜੂਈ ਕਰਕੇ ਤੇ ਮਤਲਬ ਗੁਜ਼ਾਰਾ ਕਰੀਦਾ। ਇਹ ਜਿਹੜੀ ਪਾਰਟੀਸ਼ਨ ਦੀ ਗੱਲਾਂ ਅਸੀਂ ਬਹੁਤ ਜ਼ਿਆਦਾ ਕਰਨੇ ਆ, ਇਹ ਸਾਰੀ ਗੱਲਾਂ ਦਾ ਤਾਲਕ ਹੈਗਾ ਕਿਉਂਕਿ ਮੇਰਾ ਜਿਹੜਾ ਲੈਕਚਰ ਸ਼ੁਰੂ ਹੋਣਾ ਉਹਦੇ 'ਚ ਫਿਰ ਇਹ ਗੱਲਾਂ ਰਿਫਲੈਕਟ ਹੋਣਗੀਆਂ। ਅਸੀਂ ਕਿੰਨੀਆਂ ਪਾਰਟੀਸ਼ਨ ਦੇ ਉੱਤੇ ਸਾਨੂੰ ਬਹੁਤ ਦੁੱਖ ਹੈਗਾ, ਹੈ ਵੀ ਦੁੱਖ ਦਾ ਜਿਹੜਾ ਪੰਜਾਬ ਵੰਡਿਆ ਗਿਆ। ਪਹਿਲੀ ਗੱਲ ਤੇ ਇਹ ਕਿ ਪੰਜਾਬ ਦੀ ਇਹ 5ਵੀਂ ਪਾਰਟੀਸ਼ਨ ਸੀ। ਪਹਿਲੀ ਪਾਰਟੀਸ਼ਨ ਉਸ ਵੇਲੇ ਹੋਈ ਸੀ ਜਦੋਂ 1809 ਦੇ ਵਿੱਚ 88 ਦੇ ਵਿੱਚ ਮੁਆਹਦਾ ਹੋਇਆ ਸੀ, ਤੇ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਦਿੱਲੀ ਤੱਕ ਦਾ ਉਹ ਅੰਗਰੇਜ਼ਾਂ ਦੇ ਤਸੱਲਤ ਵਿੱਚ ਚਲਾ ਗਿਆ ਸੀ। ਉਹਦਾ ਕੀ ਨੁਕਸਾਨ ਹੋਇਆ ਉਹਦੇ ਤੇ ਹਲੇ ਗੱਲ ਕਰਾਂਗੇ। ਉਹ ਅੱਜ ਤੱਕ ਨੁਕਸਾਨ ਜਿਹੜਾ ਹੈਗਾ ਪੂਰਾ ਨਹੀਂ ਹੋਇਆ। ਦੂਜੀ ਜਿਹੜੀ ਪਾਰਟੀਸ਼ਨ ਹੈਗੀ ਏ ਉਹ 1846 ਚ ਹੋਈ ਸੀ ਜਦੋਂ ਕਸ਼ਮੀਰ ਕੱਢਿਆ ਗਿਆ ਸੀ, ਔਰ ਉਹ ਕੱਢ ਕੇ ਜਿਹੜਾ ਹੈਗਾ ਉੱਥੇ ਦੇ ਜਿਹੜੇ ਮੁਸਲਮਾਨ ਰਾਜੇ ਸਨ, ਜਿਹੜੇ ਰਣਜੀਤ ਸਿੰਘ ਦੇ ਜ਼ਮਾਨੇ ਦੇ ਸਨ, ਉਹਨਾਂ ਨੂੰ ਹਟਾ ਕੇ ਤੇ ਗੁਲਾਬ ਸਿੰਘ ਨੂੰ ਜਿਹੜਾ ਲਿਆਇਆ ਗਿਆ ਸੀ, ਕਿਉਂਕਿ ਗੁਲਾਬ ਸਿੰਘ ਨੇ ਅੰਗਰੇਜ਼ਾਂ ਦਾ ਬੜਾ ਕੰਮ ਕੀਤਾ ਸੀ। ਤੇ ਜਿਹੜੀ ਤੀਜੀ ਪਾਰਟੀਸ਼ਨ ਹੈ 1901 ਦੀ, ਤੇ 1901 ਦੀ ਜਿਹੜੀ ਪਾਰਟੀਸ਼ਨ ਹੈ ਉਹਦੇ ਵਿੱਚ ਕਬਾਇਲੀ ਇਲਾਕਿਆਂ ਨਾਲ ਜੋੜ ਕੇ ਪੰਜਾਬੀ ਇਲਾਕਿਆਂ ਨੂੰ ਮਿਲਾ ਕੇ ਇਹ ਸਾਰੇ ਇਲਾਕੇ ਜਿਹੜੇ ਹੈਗੇ ਨੇ, ਜ਼ਿਆਦਾਤਰ ਜਿਹੜੇ ਅੱਜ ਪਿਸ਼ਾਵਰ ਔਰ ਇਹਨਾਂ ਇਲਾਕੇ ਜਿਹੜੇ ਹੈਗੇ ਨੇ ਤੇ ਗੁਜਰਾਂ ਦੀ ਬਾਤੀਆਂ ਤੇ ਸਵਾਤ ਹੋ ਗਿਆ, ਤੇ ਉਹਨਾਂ ਨੂੰ ਮਿਲਾ ਕੇ ਤੇ ਉਹਨਾਂ ਨੇ ਇੱਕ ਅਜੀਬੋ ਗਰੀਬ ਜਿਹਾ ਸੂਬਾ ਬਣਾ ਦਿੱਤਾ। ਤੇ ਜਿਹੜੀ 5ਵੀਂ ਪਾਰਟੀਸ਼ਨ ਹੈ ਉਹ ਹੈਗੀ ਹੈ 47 ਦੀ, ਔਰ 6ਵੀਂ ਪਾਰਟੀਸ਼ਨ ਵੀ ਹੈ, ਜਿਹਦੀ ਗੱਲ ਜਿਹੜੀ ਹੈਗੀ ਬਹੁਤ ਸਾਰੇ ਲੋਕ ਨਹੀਂ ਕਰਨਾ ਚਾਹੁੰਦੇ। ਉਹ ਅੰਗਰੇਜ਼ਾਂ ਨੇ ਨਹੀਂ ਕੀਤੀ, ਉਹ ਭਾਰਤੀ ਪੰਜਾਬ ਦੇ ਵਿੱਚ ਹੋਈ, ਔਰ ਆਪਣੇ ਜਿਹੜੇ ਫੈਜ਼ ਅਹਿਮਦ ਫੈਜ਼ ਸਨ ਉਹਨਾਂ ਨੇ 3 ਜੂਨ ਦੇ ਮਨਸੂਬੇ ਦੇ 20 ਦਿਨਾਂ ਬਾਅਦ ਹੀ ਦੱਸਤਾ ਸੀ ਕਿ ਇਹ ਹੋਣਾ ਹੈ, ਔਰ ਉਹ ਹੋਇਆ। ਤੇ ਦੂਸਰਾ ਹੈ ਕਿ ਜਿਹੜੀ ਪਾਰਟੀਸ਼ਨ ਅਸੀਂ ਆਪਣੇ ਲੈਵਲ ਤੇ ਕਰਨੇ, ਦੇਖੋ ਮੈਂ ਹੁਣ ਪੰਜਾਬੀ ਬੋਲ ਰਿਹਾ, ਲੇਕਿਨ ਮੈਂ ਕੋਸ਼ਿਸ਼ ਇਹ ਕਰਨਾ ਹੈ ਕਿ ਮਤਲਬ ਐਸੀ ਪੰਜਾਬੀ ਬੋਲਣਾ ਜਿਹੜੀ ਤੁਹਾਨੂੰ ਸਮਝ ਆ ਜਾਏ। ਅਸੀਂ ਤੇ ਆਪਣੀ ਜ਼ਬਾਨ ਹੀ ਗਵਾ ਚੁੱਕੇ ਹਾਂ। ਉੱਥੇ ਹਿੰਦੀ ਦਾ ਤੜਕੇ ਦੇ ਨਾਲ ਪੰਜਾਬੀ ਬੋਲੀ ਜਾਂਦੀ ਹੈ, ਇੱਥੇ ਜਿਹੜਾ ਹੈਗਾ ਅਰਬੀ ਫਾਰਸੀ ਦੇ ਤੜਕੇ ਦੇ ਨਾਲ ਬੋਲੀ ਜਾਂਦੀ ਹੈ, ਤੇ ਨਤੀਜਾ ਤਾਂ ਪੰਜਾਬੀ ਤੇ ਪੰਜਾਬੀ ਰਹੀ ਨਹੀਂ। ਇਹ ਪਾਰਟੀਸ਼ਨ ਤੇ ਤੁਸੀਂ ਮੈਂ ਆਪ ਮੁਕਾ ਸਕਦੇ ਹਾਂ, ਇਹਦੇ ਵਾਸਤੇ ਸਾਨੂੰ ਕਿਸੇ ਹਕੂਮਤੀ ਡੈਕਲੇਰੇਸ਼ਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਵਰਤਾਰੇ ਦੇ ਵਿੱਚ, ਆਪਣੇ ਬੋਲਣ ਦੇ ਵਿੱਚ ਅਗਰ ਪੰਜਾਬੀ ਲਫ਼ਜ਼ ਇਸਤੇਮਾਲ ਕਰਨਾ ਸ਼ੁਰੂ ਕਰੀਏ, ਸੰਘਣੇ ਨਾ ਹੋਣ, ਜਿਹੜੇ ਆਮ ਇਸਤੇਮਾਲ ਬੋਲੀ ਦੇ ਵਿੱਚ ਹੁੰਦੇ ਨੇ, ਜਿਹੜੇ ਸਮਝ ਆ ਜਾਣ। ਲੇਕਿਨ ਤੁਸੀਂ ਹੁਣ ਇਤਿਹਾਸ ਇਸਤੇਮਾਲ ਕਰੋਗੇ, ਮੈਂ ਤਾਰੀਖ ਇਸਤੇਮਾਲ ਕਰਾਂ, ਤੇ ਗੱਲ ਤੇ ਗਵਾਚ ਗਈ ਨਾ। ਫਿਰ ਅਸੀਂ ਇਹ ਗੁਰਮੁਖੀ ਔਰ ਸ਼ਾਹਮੁਖੀ ਦੇ ਝੇੜੇ ਨੂੰ ਹਲੇ ਤੱਕ ਨਹੀਂ ਦੂਰ ਕਰ ਸਕਦੇ। ਪਾਰਟੀਸ਼ਨ ਦੀ ਤਾਂ ਬੜੀ ਗੱਲਾਂ ਕਰਨੀ ਹੈ, ਲੇਕਿਨ ਇਹਨਾਂ ਦੇ ਵਿੱਚੋਂ ਨਿਕਲਾਂਗੇ ਅੱਗੇ ਤਾਂ ਫਿਰ ਗੱਲ ਜਿਹੜੀ ਹੈਗੀ ਹੈ ਉਹ ਅੱਗੇ ਚੱਲੇਗੀ। ਤੇ ਲੋ ਜੀ, ਹੁਣ ਮੈਂ ਜਿਹੜਾ ਹੈਗਾ ਆਪਣੇ ਅਸਲ ਮੌਜੂ ਵੱਲ ਜਿਹੜਾ ਹੈਗਾ ਮੈਂ, ਇਹ ਗੱਲਾਂ ਇਸ ਵਾਸਤੇ ਜ਼ਰੂਰੀ ਸਨ ਕਿ ਇਹਨਾਂ ਨੂੰ ਰਿਫਲੈਕਟ ਕਰਨਾ ਸਾਰੇ ਗੱਲਬਾਤ ਦੇ ਵਿੱਚ। ਤੇ ਰਣਜੀਤ ਸਿੰਘ ਦਾ ਤਾਂ ਤੁਹਾਨੂੰ ਪਤਾ ਕਿ ਉਹਦਾ ਟਾਈਮ ਜਿਹੜਾ ਹੈਗਾ ਉਹ 1799 ਤੋਂ ਸ਼ੁਰੂ ਹੁੰਦਾ ਹੈ ਤੇ 1849 ਤੱਕ ਹੈਗਾ। ਲੇਕਿਨ ਉਸ ਤੋਂ ਪਹਿਲੇ ਦਾ ਜਿਹੜਾ ਪੰਜਾਬ ਹੈਗਾ ਉਸ ਦੇ ਬਾਰੇ ਵੀ ਥੋੜੀ ਜਿਹੀ ਗੱਲ ਤੁਹਾਨੂੰ ਕਰਨੀ ਪਏਗੀ, ਕਿਉਂਕਿ ਉਸ ਦੇ ਬਾਰੇ ਬਹੁਤ ਹੀ ਮਿਸਕਨਸੈਪਸ਼ਨਸ ਫੈਲਾਏ ਗਏ ਨੇ। ਜਿਹੜੀ ਮੁਗਲਾਂ ਦਾ ਟਾਈਮ ਹੈਗਾ ਉਹ ਔਰੰਗਜ਼ੇਬ ਦੇ ਮਰਨ ਤੋਂ ਬਾਅਦ, ਵੈਸੇ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਵੀ ਉਹ ਆਪ ਵੀ ਲੜਦਾ ਹੀ ਰਿਹਾ ਹਰ ਵੇਲੇ, ਉਸ ਤੋਂ ਬਾਅਦ ਤੇ ਬਿਲਕੁਲ ਹੀ ਫਾਰਗ ਹੋ ਗਿਆ। ਤੁਸੀਂ ਦੇਖੋ ਕਿ 1750 ਤੱਕ, ਯਾਨੀ ਪਹਿਲਾ ਜਿਹੜੇ 50 ਸਾਲ ਹੈਗੇ ਨੇ 18ਵੀਂ ਸਦੀ ਦੇ, ਉਹਦੇ ਅੰਦਰ ਤੁਸੀਂ ਦੇਖੋ ਅਵਧ ਦੀ ਰਿਆਸਤ ਵੀ ਬਣ ਗਈ, ਹੈਦਰਾਬਾਦ ਦੱਖਣ ਵੀ ਬਣ ਗਿਆ, ਉਹਦੇ ਵਿੱਚ ਜਿਹੜਾ ਹੈਗਾ ਉਹ ਜਿਹੜੇ ਹੈਗੇ ਨੇ ਮਰਾਠੇ ਵੀ ਆ ਗਏ ਉਹਦੇ ਵਿੱਚ। ਕਾਬਲ ਦੇ ਵਿੱਚ ਵੀ ਤੁਸੀਂ ਦੇਖੋ ਉੱਥੇ ਨਵੀਂ ਫੋਰਸਿਸ ਉੱਠ ਗਈਆਂ, ਕੰਧਾਰ ਦੇ ਵਿੱਚ ਨਵੀਂ ਫੋਰਸਿਸ ਉੱਠ ਗਈਆਂ, ਕਿਉਂਕਿ ਇਹ ਸਾਰਾ ਇਲਾਕਾ ਜਿਹੜਾ ਹੈਗਾ ਕਾਬਲ ਤੇ ਵੈਸੇ ਹੀ ਮੁਗਲਾਂ ਦੇ ਕੋਲ ਹੁੰਦਾ ਸੀ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਪੰਜਾਬ ਦੇ ਅੰਦਰ ਮਿਸਲਾਂ ਬਣ ਗਈਆਂ, ਜਥੇਦਾਰੀ ਸਿਸਟਮ ਬਣ ਗਿਆ। ਹੁਣ ਇਹ ਜਿਹੜੀ ਬਾਦਸ਼ਾਹਤ ਤੋਂ ਟੁੱਟ ਕੇ ਤੇ ਨਵੀਂ ਫਾਰਮਸ ਬਣ ਰਹੀਆਂ ਨੇ, ਇਹਨੂੰ ਉਰਦੂ ਦੇ ਵਿੱਚ ਉਹ ਲਿਖਦੇ ਨੇ ਤਵਾਇਫੁਲ ਮਲੂਕੀ। ਤਵਾਇਫੁਲ ਮਲੂਕੀ ਦਾ ਪਤਾ ਨਹੀਂ ਕੀ ਤਰਜਮਾ ਹੋਏਗਾ ਅੰਗਰੇਜ਼ੀ ਦੇ ਵਿੱਚ, ਮਤਲਬ ਹੈ ਕਿ ਇੰਤਸ਼ਾਰ ਫੈਲ ਗਿਆ, ਅੱਡੋ ਅੱਡ ਹੋ ਗਿਆ ਸਾਰਾ ਕੁਝ, ਔਰ ਟੁੱਟ ਗਈਆਂ ਸਾਰੀ ਚੀਜ਼ਾਂ, ਔਰ ਬਰਬਾਦ ਹੋ ਗਈਆਂ ਨੇ। ਹਾਲਾਂਕਿ ਬਰਬਾਦ ਨਹੀਂ ਹੋਈਆਂ, ਬਲਕਿ ਨਵੀਂ ਫੋਰਸਿਸ ਬਣ ਰਹੀਆਂ। ਵੈਸੇ ਤੁਸੀਂ ਉਸੇ ਟਾਈਮ ਦੇ ਅਮਰੀਕਾ ਨੂੰ ਦੇਖੋ ਤੇ ਉੱਥੇ ਵੀ ਨਵੀਂ ਰਿਆਸਤਾਂ ਇੰਝ ਬਣ ਰਹੀਆਂ ਸੀ, ਮਾਰੋ ਮਾਰੀ ਹੋ ਰਹੀ ਸੀ। ਉਹ 13 ਰਿਆਸਤਾਂ ਦੀ ਲੜਾਈ ਦਾ ਵੀ ਟਾਈਮ ਇਹੀ ਹੈਗਾ। ਹੁਣ ਇਹ ਜਿਹੜਾ ਸਾਰਾ ਕੰਮ ਹੈਗਾ ਉਹਦੇ 'ਚ ਅਗਰ ਅੰਗਰੇਜ਼ ਔਰ ਫਰਾਂਸੀਸੀ ਨਾ ਵੜਨ
ਤੇ ਇਹਨਾਂ ਲੜ ਲੁੜ ਕੇ ਆਪਸ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਉਹ ਸਿਲਸਿਲੇ ਬਣਾ ਹੀ ਲੈਣੇ ਸਨ, ਲੇਕਿਨ ਉਹ ਆ ਗਏ। ਔਰ ਤੁਸੀਂ ਦੇਖੋ ਕਿ ਜਿੰਨੇ ਮਹਾਰਾਜੇ ਹੈਗੇ ਨੇ ਔਰ ਰਾਜੇ ਹੈਗੇ ਨੇ ਉਹ ਸਾਰੇ ਕੋਈ ਫ੍ਰੈਂਚ ਦੇ ਨਾਲ ਕੋ ਮਦਦ ਲੈ ਰਹੇ, ਕੋਈ ਅੰਗਰੇਜ਼ਾਂ ਤੋਂ ਮਦਦ ਲੈ ਰਹੇ ਹੈ, ਔਰ ਲੜਾਈ ਹੋ ਰਹੀ ਹੈ। ਔਰ ਅਖੀਰ ਦੇ ਵਿੱਚ ਨਾ ਉਹ ਸਾਰੇ ਜਿਹੜੇ ਲੋਕਲ ਹੈਗੇ ਨੇ ਉਹ ਫਾਰਗ ਹੁੰਦੇ ਜਾ ਰਹੇ ਨੇ। ਤੁਸੀਂ ਲੜਾਈਆਂ ਕਰਨਾਟਕ ਵਾਰ ਤੋਂ ਸ਼ੁਰੂ ਕਰੋ ਨਾ, ਜਿਹੜੀ 1743 ਤੋਂ ਸ਼ੁਰੂ ਹੋਈ, ਉੱਥੋਂ ਲੈ ਕੇ ਤੇ ਤੁਸੀਂ ਇਹ ਬਕਸਰ ਦੀ ਲੜਾਈ ਤੇ ਪਲਾਸੀ ਦੀ ਲੜਾਈ, ਤੇ ਫਿਰ ਤੁਸੀਂ ਆਪਣਾ ਜਿਹੜਾ ਪਾਨੀਪਤ ਦੀ ਲੜਾਈ ਹੈਗੀ ਸੀ ਉਹਨੂੰ ਲੈ ਲਓ, ਤੇ ਉਸ ਤੋਂ ਲੈ ਕੇ ਟੀਪੂ ਸੁਲਤਾਨ ਤੱਕ ਆਏ ਹੋ। ਇਹਨਾਂ ਸਾਰੀ ਲੜਾਈਆਂ ਦੇ ਅੰਦਰ ਇੱਕ ਪਾਸੇ ਜਿਹੜਾ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਨਵੀਂ ਨਵਾਬ ਬੰਗਾਲ ਦੇ ਜਿਹੜੇ ਹੈਗੇ ਨੇ ਉਹ ਵੀ 1720 ਚ ਬਣ ਗਏ ਸਨ। ਇੱਕ ਪਾਸੇ ਤੇ ਲੱਗਦਾ ਕਿ ਨਵੀਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਕਹਿ ਲਓ ਕਿ ਰਾਜਵਾੜੇ ਬਣ ਰਹੇ ਨੇ ਔਰ ਨਵੇਂ ਨਵਾਬ ਬਣ ਰਹੇ ਨੇ, ਔਰ ਉਹਨਾਂ ਦਾ ਦਿੱਲੀ ਦੇ ਨਾਲ ਜਿਹੜਾ ਹੈਗਾ ਕੋਈ ਹਲਕਾ ਫੁਲਕਾ ਤਾਲੁਕ ਹੈਗਾ, ਜ਼ਿਆਦਾਤਰ ਉਹ ਇੰਡੀਪੈਂਡੈਂਟ ਹੈਗੇ ਨੇ ਔਰ ਉਹ ਆਪਣੇ ਨਵੇਂ ਅਲਾਇੰਸ ਬਣਾਉਂਦੇ ਨੇ। ਔਰ ਇਹ ਸਾਰਾ 18ਵੀਂ ਸਦੀ ਦੇ ਅੰਦਰ ਖੇਡ ਚੱਲ ਰਿਹਾ ਹੈ। ਹੁਣ ਇਹ ਰਣਜੀਤ ਸਿੰਘ ਤੋਂ ਪਹਿਲੇ ਦਾ ਵਕਤ, ਇਸ ਦਾ ਜਿਹੜਾ ਅਸਰ ਹੈਗਾ, ਇਸ ਦੇ ਜਿਹੜੇ ਅਲਾਇੰਸਿਸ ਹੈਗੇ ਨੇ ਉਹ ਕਿਸੇ ਧਰਮ ਦੀ ਬੁਨਿਆਦ ਦੇ ਉੱਤੇ ਨਹੀਂ ਹੋ ਰਹੇ, ਉਹ ਕਿਸੇ ਜਿਹੜਾ ਹੈਗਾ ਉਹ ਨੈਸ਼ਨੈਲਿਟੀ ਦੀ ਬੁਨਿਆਦ ਤੇ ਨਹੀਂ ਹੋ ਰਹੇ, ਉਹ ਤਾਕਤ ਦੀ ਬੁਨਿਆਦ ਤੇ ਹੋ ਰਹੇ। ਉਹ ਸਾਰੀ ਲੜਾਈ ਤਾਕਤ ਦੀ ਲੜਾਈ ਹੈਗੀ। ਹੁਣ ਇਸ ਸਾਰੇ ਪਿਛੋਕੜ ਦੇ ਨਾਲ ਜਿਹੜਾ 18ਵੀਂ ਸਦੀ ਚ ਹੋ ਰਿਹਾ ਹੈ, ਔਰ ਅੰਗਰੇਜ਼ ਖਾਸ ਤੌਰ ਤੇ ਪਲਾਸੀ ਤੋਂ ਬਾਅਦ ਹਨੇਰੀ ਅੱਗੇ ਵਧ ਰਿਹਾ, ਹਰ ਚੀਜ਼ ਨੂੰ ਬਰਬਾਦ ਕਰਦਾ ਹੋਇਆ, ਤਬਾਹ ਕਰਦਾ ਹੋਇਆ, ਮਾਰਦਾ ਹੋਇਆ ਔਰ ਅੱਗੇ ਵਧ ਰਿਹਾ। ਉਹਨੂੰ ਰੋਕਣ ਵਾਲਾ ਕੋਈ ਨਹੀਂ, ਉਹਨੂੰ ਕੋਈ ਡੱਕਣ ਵਾਲਾ ਨਹੀਂ ਹੈ। ਔਰ 1790 ਹੈਗਾ, ਅਗਰ ਤੁਸੀਂ ਉਸ ਦੌਰਾਨ ਚੀਜ਼ਾਂ ਦੇਖੋ, ਔਰ ਖਾਸ ਤੌਰ ਤੇ ਜਿਹੜੇ ਕਲਕੱਤੇ ਦੇ ਵਿੱਚ ਦੇ ਨੋਟਸ ਹੈਗੇ ਨੇ, ਜਿਹੜੇ ਕਲਕੱਤਾ ਉਹਨਾਂ ਦਾ ਮਰਕਜ਼ ਸੀ, ਉੱਥੋਂ ਜਿਹੜੇ ਦੇਖੋ ਤੇ ਉਹ ਤੇ ਆਪਣੇ ਵੱਲੋਂ ਉਹਨਾਂ ਦਾ ਖਿਆਲ ਸੀ ਕਿ ਉਹ 1850 ਤੱਕ ਕਾਬੁਲ, ਕੰਧਾਰ ਤੇ ਤਹਿਰਾਨ ਤੇ ਕਬਜ਼ਾ ਕਰ ਲੈਣਾ। ਉਹਨਾਂ ਦਾ ਖਿਆਲ ਸੀ ਕਿ ਉਹ ਜਿਸ ਤੇਜ਼ੀ ਨਾਲ ਵੱਧ ਰਹੇ ਨੇ ਤੇ ਕੋਈ ਮਸਲਾ ਹੀ ਕੋਈ ਨਹੀਂ ਹੈ। ਜਾਣਾ ਉਹਨਾਂ ਉਸ ਪਾਸੇ ਸੀ, ਆਏ ਉਹ ਬੰਗਾਲ ਵੱਲੋਂ ਸਨ, ਲੇਕਿਨ ਜਾਣਾ ਉਹਨਾਂ ਉਸ ਪਾਸੇ ਸੀ। ਔਰ ਉਹਦੇ ਬਹੁਤ ਸਾਰੇ ਸਬੂਤ ਨੇ ਜਿਹਦੇ ਤੇ ਅਸੀਂ ਗੱਲ ਕਰਾਂਗੇ ਕਿ ਉਹਦਾ ਸਬੂਤ ਜਿਹੜਾ ਹੈਗਾ ਉਹ ਲੈਟਰਸ ਵੀ ਹੈਗੇ ਨੇ ਜਿਹੜੇ ਕਲਕੱਤੇ ਤੋਂ ਜਿਹੜਾ ਆ ਰਹੇ ਸਨ। ਜਿਹੜਾ ਰਣਜੀਤ ਸਿੰਘ ਦਾ ਉਹਨਾਂ ਨੇ ਪਹਿਲਾ ਕੰਟੈਕਟ ਕੀਤਾ 1800 ਦੇ ਵਿੱਚ, ਜਿਹੜਾ ਬੰਦਾ ਉਹਨਾਂ ਨੇ ਭੇਜਿਆ, ਅਲੇ ਉਹਦਾ ਨਾਮ ਮੇਰੇ ਦਿਲ ਚ ਆ ਜਾਏਗਾ, ਤੇ ਉਹ ਬੰਦੇ ਨੂੰ ਜਿਹੜਾ ਹੈਗਾ ਉਸ ਬੰਦੇ ਦੇ ਸਾਰੇ ਰਿਕਾਰਡ ਮੌਜੂਦ ਹੈਗੇ ਨੇ ਜਿਹਦੇ ਚ ਉਹਨੇ ਕਿਹਾ ਕਿ ਕਲਕੱਤੇ ਵਾਲਿਆਂ ਦਾ ਮਸਲਾ ਜਿਹੜਾ ਹੈਗਾ ਉਹ ਹੈਗਾ ਅਫਗਾਨਿਸਤਾਨ ਹੈਗਾ। ਔਰ ਉਹ ਰਣਜੀਤ ਸਿੰਘ ਨੂੰ ਇਹ ਦੱਸਣ ਆਏ ਕਿ ਜਨਾਬ ਤੂੰ ਸ਼ਾਹ ਜ਼ਮਾਨ ਦੇ ਨਾਲ ਜਿਹੜੇ ਪਿੰਗਾ ਵਧਾ ਰਹੇ ਆ ਨਾ ਵਧਾ। ਉਸ ਲਈ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਹੈਗਾ, ਤੈਮੂਰ ਸ਼ਾਹ ਦਾ ਪੁੱਤਰ ਸ਼ਾਹ ਜ਼ਮਾਨ, ਉਹ ਉਸ ਲਈ ਜਿਹੜਾ ਲਾਹੌਰ ਵੱਲ ਆ ਰਿਹਾ ਸੀ। ਔਰ ਉਹਦੇ ਨਾਲ ਜਿਹੜਾ ਹੈ ਰਣਜੀਤ ਸਿੰਘ ਦੇ ਸਿਲਸਿਲੇ ਜਿਹੜੇ ਹੈਗੇ ਨੇ, ਹੁਣ ਤੇ ਅਸੀਂ ਉਹਦੇ ਜੋ ਪਠਾਨ ਪੰਜਾਬੀ ਲੜਾਈ ਕਰਨੇ ਆ ਨਾ, ਤੇ ਉਹ ਵੀ ਪੀਰੀਅਡ ਹੈ ਉਹਦੇ ਵਿੱਚ ਜਦੋਂ ਸ਼ਾਹ ਜ਼ਮਾਨ ਔਰ ਰਣਜੀਤ ਸਿੰਘ ਆਪਸ ਦੇ ਵਿੱਚ ਤੋਹਫੇ ਵੰਡ ਰਹੇ ਸੀ, ਤੇ ਕਲਕੱਤੇ ਦੇ ਕੰਨ ਖੜੇ ਹੋ ਗਏ ਤੇ ਕਲਕੱਤੇ ਨੇ ਉਹ ਬੰਦਾ ਭੇਜਿਆ। ਔਰ ਫਿਰ ਉਹਦੇ ਇੱਕ ਪਾਸੇ ਰਣਜੀਤ ਸਿੰਘ ਨੂੰ ਇਹ ਕਿਹਾ ਕਿ ਤੂੰ ਉਸ ਤੋਂ ਪਰਾਂ ਹੋ, ਤੇ ਦੂਜੇ ਪਾਸੇ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਸੰਸਾਰ ਚੰਦ ਸੀ, ਜਿਹੜਾ ਕਾਂਗੜੇ ਵਾਲਾ ਹੈਗਾ ਸੀ, ਔਰ ਨਾਲ ਉਹਦੇ ਜਿਹੜਾ ਕਸੂਰ ਦਾ ਹੈਗਾ ਸੀ ਨਵਾਬ ਜਿਹੜਾ ਨਿਜ਼ਾਮੁਦੀਨ, ਔਰ ਨਾਲ ਜਿਹੜੇ ਭੰਗੀ ਹੈਗੇ ਸਨ, ਉਹਨਾਂ ਨੂੰ ਸ਼ਾਹ ਜ਼ਮਾਨ ਵੱਲ ਤੋਰਤਾ ਔਰ ਰਣਜੀਤ ਸਿੰਘ ਇਕੱਲਾ ਰਹਿ ਗਿਆ। ਤੇ ਹੁਣ ਜਦੋਂ ਉਹ ਚਲੋ ਕਸੂਰ ਦਾ ਨਵਾਬ ਤੇ ਹੋ ਗਿਆ ਪਠਾਨ ਹੈ ਜੀ, ਇਸ ਵਾਸਤੇ ਉਹ ਮਿਲ ਗਿਆ ਉਹਦੇ ਨਾਲ, ਹਾਲਾਂਕਿ ਉਸ ਪਠਾਨ ਦੇ ਅਹਿਮਦ ਸ਼ਾਹ ਅਬਦਾਲੀ ਨਾਲ ਵੀ ਲੜਾਈਆਂ ਆਈਆਂ ਨੇ। ਜਿਹੜੀ ਸਾਡੀ ਪੁਰਾਣੀ ਤਾਰੀਖ ਹੈਗੀ ਹੈ ਉਹਨੂੰ ਅਸੀਂ ਧਰਮੀ ਔਰ ਖਾਸ ਤੌਰ ਦੇ ਉੱਤੇ ਜਿਹੜੀ ਨੈਸ਼ਨਲਿਸਟ ਐਂਗਲ ਨਾਲ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਉਹ ਨਹੀਂ ਹੈਗਾ। ਉਹ ਜਾ ਬਜਾ ਉਹਦੀ ਮਿਸਾਲਾਂ ਮੌਜੂਦ ਹੈਗੀਆਂ ਨੇ। ਉਹ ਜਿਹੜਾ ਵੀ ਬੰਦਾ ਰਿਕਾਰਡ ਪੜ੍ਹਦਾ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਪਤਾ ਚੱਲ ਜਾਂਦਾ ਹੈ ਕਿ ਉਹਦੇ ਅੰਦਰ ਮੁਫਾਦਾਤ ਦੀ ਖੇਡ ਹੈ। ਉਸ ਤਰ੍ਹਾਂ ਜਿਹੜਾ ਹੈਗਾ, ਜਿਸ ਤਰ੍ਹਾਂ ਅੱਜ ਇੱਕ ਇਸਲਾਮਿਸਟ ਹੋ ਸਕਦਾ ਹੈ ਜਾਂ ਹਿੰਦੂਤਾ ਦਾ ਬੰਦਾ ਹੋ ਸਕਦਾ ਹੈ, ਉਸ ਵੇਲੇ ਇਹੋ ਜਿਹਾ ਸ਼ਾਇਬਾ ਵੀ ਮੌਜੂਦ ਨਹੀਂ ਹੈਗਾ। ਤੇ ਉਸ ਵੇਲੇ ਜਿਹੜੀ ਲੜਾਈਆਂ ਹੈਗੀਆਂ ਨੇ ਉਹ ਆਪਣੇ ਅਲਾਈਐਂਸਿਸ ਬਣਾਉਂਦੇ ਸਨ ਤਾਕਤ ਦੀ ਬੁਨਿਆਦ ਤੇ, ਕੌਣ ਕਿਹਦਾ ਸਾਥ ਦੇਗਾ, ਧੜੇਬਾਜ਼ੀ, ਜਿਹਨੂੰ ਧੜੇਬੰਦੀ ਕਹਿੰਦੇ ਨੇ, ਉਹ ਹੈਗੀ ਸੀ ਹਰ ਜਗ੍ਹਾ। ਹੁਣ ਕਸੂਰ ਦਾ ਨਵਾਬ ਤੇ ਹੋ ਗਿਆ, ਤੇ ਭੰਗੀ ਜਿਹੜੇ ਹੈਗੇ ਨੇ ਉਹ ਸ਼ਾਹ ਜ਼ਮਾਨ ਨਾਲ ਕਿਉਂ ਮਿਲ ਰਹੇ ਨੇ?
ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਨਵਾਬ ਮੁਲਤਾਨ ਦਾ ਹੈਗਾ ਸੀ ਮੁਜ਼ੱਫਰ, ਔਰ ਉਹਦਾ ਪਿਓ ਉਹ ਵੀ ਇੰਝ ਹੀ ਸੀ। ਉਹ ਕਦੀ ਉਹਦੇ ਨਾਲ ਜਿਹੜਾ ਕਾਬਲ ਦੇ ਬੰਦੇ ਦੇ ਨਾਲ ਮਿਲ ਜਾਂਦੇ ਸਨ, ਕਦੀ ਲੜਾਈ ਪਰ ਕਰ ਲੈਂਦੇ ਸਨ, ਔਰ ਉਹਨਾਂ ਦੇ ਨਾਲ ਭੰਗੀ ਮਿਲ ਜਾਂਦੇ ਸਨ। ਫਿਰ ਇੱਕ ਤੁਰਕ ਹੈਗਾ ਸੀ ਤਕਲੂ, ਉਹ ਮਿਲ ਜਾਂਦਾ ਸੀ। ਇਸੇ ਤਰ੍ਹਾਂ ਉਹ ਕਸ਼ਮੀਰ ਦੇ ਹੈਗੇ ਨੇ, ਉਹ ਵੀ ਬਜ਼ਾਹਿਰ ਜਿਹੜਾ ਹੈਗਾ ਉਹ ਵੈਸੇ ਪਠਾਨ ਹੈਗੇ ਸਨ, ਸਿੱਧੋਦਈ ਹੈਗੇ ਸਨ। ਔਰ ਫਿਰ ਜਦੋਂ ਤੁਸੀਂ ਉਹ ਪਠਾਨਾਂ ਦੀ ਪੋਲੀਟਿਕਸ ਦੇ ਵਿੱਚ ਜਾਂਦੇ ਹੋ, ਤੁਹਾਨੂੰ ਇਹ ਪਤਾ ਚੱਲਦਾ ਕਿ ਜਨਾਬ ਉੱਥੇ ਤੇ ਸਿੱਧੋਦਈ ਔਰ ਬਾਰਕਜ਼ਈ ਆਪਸ ਦੇ ਵਿੱਚ ਉਹਦੇ ਇੱਟ ਕੁੱਤੇ ਦਾ ਵੈਰ ਹੈਗਾ ਸੀ। ਔਰ ਉਹਨਾਂ ਸਾਰੇ ਸਿੱਧੋਦਈਆਂ ਨੂੰ, ਜਿਹੜਾ ਅਹਿਮਦ ਸ਼ਾਹ ਅਬਦਾਲੀ ਵੀ ਸਿੱਧੋਦਈ ਸੀ, ਉਹਦੀ ਔਲਾਦ ਨੂੰ ਮਾਰ ਇੱਥੇ ਭੇਜ ਦਿੱਤਾ ਜਾਏ, ਔਰ ਸਾਰੇ ਅਹਿਮਦ ਸ਼ਾਹ ਅਬਦਾਲੀ ਦੇ ਤਿੰਨੋਂ ਪੋਤਿਆਂ ਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਪਨਾਹ ਮਿਲੀ। ਤੇ ਹੁਣ ਇਹਦੇ ਨਾਲ ਕੀ ਸਾਬਤ ਹੋ ਜਾਏਗਾ? ਇਹ ਸਾਰੀ ਗੱਲ ਜਿਹੜੀ ਹੈਗੀ ਹੈ, ਸਾਨੂੰ ਇਹ ਗੱਲ ਸਮਝਾਉਂਦੀ ਹੈ ਬਾਰ-ਬਾਰ ਕਿ ਤੁਸੀਂ ਜਿਸ ਧਰਮੀ ਔਰ ਨੈਸ਼ਨਲਿਸਟ ਬੁਨਿਆਦ ਦੇ ਉੱਤੇ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਤਰ੍ਹਾਂ ਹੈਗੀਆਂ ਨਹੀਂ। ਹੁਣ ਰਣਜੀਤ ਸਿੰਘ ਦਾ ਜਿਹੜਾ ਟਾਈਮ ਹੈਗਾ, ਉਹਨੂੰ ਇੱਕ ਤੇ ਇਹ ਹੈ ਕਿ ਜਿਹੜਾ ਉਸਨੇ ਕੰਮ ਕੀਤੇ। ਹੁਣ ਇਹ ਵੀ ਜਿਹੜੀ ਗੱਲ ਮੈਂ ਜਾਂਦੇ ਜਾਂਦੇ ਤੁਹਾਨੂੰ ਕਹਿਦਾ ਕਿ ਇਹ ਜਿਹੜਾ ਅਸੀਂ ਹਰ ਵੇਲੇ ਜਿਹੜਾ ਨਾ, ਕਦੀ ਅਕਬਰ ਨੂੰ ਸੈਕੂਲਰ ਬਣਾ ਰਹੇ ਹੁੰਦੇ, ਕਦੀ ਰਣਜੀਤ ਸਿੰਘ ਨੂੰ ਬਣਾ ਰਹੇ ਹੁੰਦੇ, ਇਹ ਵੀ ਮੈਨੂੰ ਲੱਗਦਾ ਬਹੁਤ ਹੀ ਮੱਤ ਮਾਰ ਕਿਸਮ ਦਾ ਪ੍ਰੋਗਰਾਮ। ਉਹ ਬਾਦਸ਼ਾਹ ਹੈਗੇ ਸਨ, ਉਹ ਰਾਜਾ ਹੈਗੇ ਸਨ। ਇਹ ਸੈਕੂਲਰ ਜਿਹੜਾ ਹੈਗਾ, ਇਹ ਅੱਜ ਦੀ ਟਰਮ ਹੈਗੀ ਹੈ। ਅੱਜ ਅਸੀਂ ਇਹਨੂੰ ਖਾਸ ਹਵਾਲੇ ਨਾਲ ਵੇਖਦੇ ਹਾਂ, ਜਿਸ ਤਰ੍ਹਾਂ ਨੌਬਾਦੀਆਤੀ ਸਿਸਟਮ ਇੱਕ ਖਾਸ ਜਿਹੜਾ ਹੈ ਉਹ ਕੈਪੀਟਲਿਸਟ ਦੀ ਡਿਵੈਲਪਮੈਂਟ ਦੇ ਨਾਲ ਜੁੜੀ ਹੋਈ ਟਰਮ ਹੈਗੀ ਹੈ। ਸਾਮਰਾਜ ਜਿਹੜਾ ਜਿਹਨੂੰ ਅਸੀਂ ਕਹਿੰਦੇ ਰਹਿੰਦੇ, ਉਹ ਵੀ ਇੱਕ ਡਿਵੈਲਪਮੈਂਟ ਹੈਗੀ ਹੈ। ਤੁਸੀਂ ਉਹ ਬਾਦਸ਼ਾਹ ਨੂੰ ਕਦੀ ਸਾਮਰਾਜੀ ਕਹਿ ਦਿੰਦੇ, ਇੱਥੇ ਐਸੇ ਵੀ ਹੈਗੇ ਨੇ ਜਿਹੜੇ ਬੈਜ਼ੈਂਟੀਨ ਅੰਪਾਇਰ ਨੂੰ ਸਾਮਰਾਜੀ ਕਹਿ ਦਿੰਦੇ ਨੇ। ਹੁਣ ਉਹ ਸਾਮਰਾਜੀ ਦੀ ਟਰਮ ਕਦੀ ਚੁੱਕ ਕੇ ਉੱਥੇ ਲਿਜਾ ਜਾਂਦੇ ਨੇ। ਇਸ ਤੋਂ ਲੱਗਦਾ ਕਿ ਬੇਸਿਕ ਤਾਲੀਮ ਦੇ ਵੀ ਕਾਫੀ ਮਸਾਇਲ ਹੈਗੇ ਨੇ ਸਾਡੇ, ਕਿਉਂਕਿ ਹੁਣ ਉਹ ਮਤਲਬ ਕਿ ਰਣਜੀਤ ਸਿੰਘ ਜਿਹੜਾ ਹੈਗਾ ਉਹ ਤੇ ਬਹੁਤ ਕੁਝ ਕਰ ਰਿਹਾ ਹੈਗਾ। ਉਹਦੇ ਈਵਨ ਸ਼ਾਹ ਜ਼ਮਾਨ ਜਿਹੜਾ ਹੈ, ਮੈਂ ਤੁਹਾਨੂੰ ਦੱਸਿਆ ਕਿ ਉਹਦੇ ਨਾਲ ਭੰਗੀ ਮਿਲ ਗਏ, ਤੇ ਕੀ ਕਹੋਗੇ, ਸੈਕੂਲਰ ਹੈਗੇ ਸਨ। ਇਹ ਜਦੀਦ ਟਰਮਾਂ ਹੈਗੀਆਂ ਨੇ, ਇਹਨਾਂ ਨੂੰ ਜਦੀਦ ਦੌਰ ਵਾਸਤੇ ਰਹਿੰਦੇ ਹੋ। ਉਹ ਜਿਸ ਤਰ੍ਹਾਂ ਕਰ ਰਹੇ ਸਨ, ਉਹ ਇੱਕ ਰਾਜੇ ਦੇ ਤੌਰ ਤੇ ਕਰ ਰਹੇ ਸਨ। ਹੁਣ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜੋ ਕੁਝ ਕੰਮ ਹੋ ਰਹੇ ਸੀ, ਔਰ ਉਹਦੇ ਵਿੱਚ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਇੱਕ ਮਾਡਰਨ ਨੇਸ਼ਨ ਸਟੇਟ ਦੇ ਵਿੱਚ ਹੁੰਦਾ, ਜਾਂ ਤਨਖਾਹਦਾਰ ਫੌਜ ਰੱਖਣਾ, ਇਹ ਉਹਨੇ ਰੱਖੀ। ਔਰ ਇਹਨੂੰ ਰੱਖਣਾ ਮਤਲਬ 5 ਧਾਰੀ 8 ਧਾਰੀ ਦੇ ਬਜਾਏ ਤਨਖਾਹਦਾਰ ਫੌਜ ਦਾ ਇੱਕ ਹਿੱਸਾ ਉਹਦਾ ਜਿਹੜਾ ਹੈਗਾ ਉਹ ਗਿਆ। ਔਰ ਉਹੀ ਹਿੱਸਾ ਸੀ ਜਿਹਨੇ ਬਾਅਦ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਵੀ ਉਹਨੂੰ ਦਵਾਈ, ਯੂਰਪੀਅਨ ਟ੍ਰੇਨਿੰਗ ਵੀ ਦਵਾਈ। ਅੱਛਾ, ਫਿਰ ਇਸੇ ਤਰ੍ਹਾਂ ਉਸ ਨੇ ਇੱਕ ਹੁਣ ਬਾਉਂਡਰੀ ਉਹਦੀ ਕੋਈ ਨਹੀਂ, ਉਹ ਕਿਸੇ ਤੱਕ ਚਲਾ ਗਿਆ, ਫਾਟਾ ਤੱਕ ਲੈ ਗਿਆ ਅੰਪਾਇਰ ਨੇ। ਹੁਣ ਜਿਹੜੀ ਗੱਲ ਇਹਦੇ 'ਚ ਬਹੁਤ ਅਹਿਮ ਹੈਗੀ ਹੈ, ਜਿਹੜੀ ਖਾਸ ਤੌਰ ਤੇ ਸਾਡੇ ਇੱਥੇ ਜਿਹੜਾ ਹੈਗਾ ਉਹ ਵੇਚੀ ਜਾਂਦੀ ਹੈ, ਔਰ ਮੈਂ ਸਮਝਦਾ ਕਿ ਉਹ ਹੀ ਸਭ ਤੋਂ ਬੁਨਿਆਦ ਹੈਗੀ ਹੈ ਗਲਤੀਆਂ ਦੀ। ਨੈਰੇਟਿਵ ਉੱਥੋਂ ਹੀ ਖਰਾਬ ਹੁੰਦੇ ਨੇ। ਉਹ ਗੱਲ ਹੈ ਜਿਹੜੀ ਰੁਮੇਲਾ ਥਾਪਰ ਨੇ 1966 ਦੇ ਵਿੱਚ ਲੱਭ ਲਈ। ਗੱਲ ਉਹਦੀ ਮੰਨੀ ਕਿਸੇ ਨੇ ਨਹੀਂ। ਹੁਣ ਜਾ ਕੇ ਕੁਝ ਲੋਕ ਮੰਨਦੇ ਨੇ, ਲੇਕਿਨ ਅਸਲ ਦੇ ਵਿੱਚ ਅੱਜ ਵੀ ਨਹੀਂ ਮੰਨਦੇ। ਔਰ ਉਹ ਗੱਲ ਇਹ ਹੈਗੀ ਸੀ ਕਿ ਉਹਨੇ ਜੇਮਸ ਮਿਲ ਦੀ ਜਿਹੜੀ ਕਿਤਾਬ ਸੀ, ਜਿਹੜੀ 1824 ਚ ਲਿਖਣੀ ਸ਼ੁਰੂ ਕੀਤੀ ਔਰ 1832 ਚ ਮੁਕੰਮਲ ਹੋਈ 10 ਵੋਲੀਅਮ ਦੇ, ਉਹਨੂੰ ਡੀਕਨਸਟਰਕਟ ਕੀਤਾ। ਔਰ ਉਹਨੂੰ ਡੀਕਨਸਟਰਕਟ ਕਰਕੇ ਇਹ ਦੱਸਿਆ ਕਿ ਇਹਨੇ ਕਿਸ ਤਰ੍ਹਾਂ ਹਿੰਦੂ ਦੌਰ ਮੁਸਲਿਮ ਦੌਰ ਬਣਾਇਆ। ਯਾਨੀ ਜਿਹੜਾ ਮੁਸਲਿਮ ਦੌਰ ਹੈਗਾ, ਉਹ ਤੁਸੀਂ ਗੌਰ ਕਰੋ ਕਿ ਉਹ ਮਹਿਮੂਦ ਗਜ਼ਨਵੀ ਤੋਂ ਪਿਛਲੇ ਦਾ ਜ਼ਮਾਨਾ ਹੈ, ਜਿਹਦੇ 'ਚ ਬੁੱਧਿਸਟ ਵੀ ਹੈਗੇ ਨੇ। ਉਹ ਵੀ ਹਿੰਦੂ ਦੌਰ ਹੋ ਗਿਆ, ਉਹ ਵੀ ਹਿੰਦੂ ਹੋ ਗਏ ਹੈ ਜੀ। ਜਿਹਦੇ ਜੈਨ ਵੀ ਹੈਗੇ ਨੇ, ਜਿਹਦੇ ਜਿੰਨੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਭਾਵੇਂ ਪਾਰਸੀਆਂ ਦੀ ਹਕੂਮਤਾਂ ਰਹੀਆਂ ਨੇ। ਸਾਡਾ ਪੰਜਾਬ ਤੇ ਕਿੰਨੀ ਦੇਰ ਪਾਰਸੀਆਂ ਦੇ ਅੰਡਰ ਰਿਹਾ, ਪੂਰਾ ਇਲਾਕਾ ਜਿਹੜਾ ਹੈਗਾ ਆਪਣਾ ਕਸ਼ਮੀਰ ਤੱਕ ਦਾ ਪਾਰਸੀਆਂ ਦੇ ਥੱਲੇ ਰਿਹਾ। ਤੇ ਤੁਸੀਂ ਮਤਲਬ ਹੈ ਕਿ ਉਹਨੂੰ ਸਾਰੇ ਨੂੰ ਹਿੰਦੂ ਦੌਰ ਕਹੀ ਜਾਓ। ਔਰ ਫਿਰ ਉਹ ਜਿਹੜਾ ਮੁਸਲਿਮ ਦੌਰ ਉਹਨਾਂ ਬਣਾਇਆ ਮਹਿਮੂਦ ਗਜ਼ਨਵੀ ਤੋਂ ਲੈ ਕੇ ਅੱਗੇ, ਉਹਦੇ ਪਿੱਛੇ ਕਹਾਣੀ ਹੈਗੀ ਸੀ। ਉਹ ਚਾਹੇ ਉਰਦੂ ਹਿੰਦੀ ਝੇੜਾ ਹੋਏ, ਚਾਹੇ ਹਿੰਦੂ ਦੌਰ ਮੁਸਲਿਮ ਦੌਰ ਹੋਏ, ਉਹਨਾਂ ਦੋਵਾਂ ਦੇ ਵਿੱਚੋਂ ਕਮਿਊਨਲਿਜ਼ਮ ਜਿਹੜਾ ਹੈਗਾ ਉਸ ਨੂੰ, ਉਸਦੀ ਪ੍ਰਮੋਸ਼ਨ ਮੌਜੂਦ ਹੈ। ਉਹ ਇੱਕ ਜਿਹੜਾ ਹੈਗਾ ਕਮਿਊਨਲ ਏਜੰਡੇ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ ਸੀ। 1800 ਦੇ ਵਿੱਚ ਜਦੋਂ ਰਣਜੀਤ ਸਿੰਘ ਦੀ ਦੌਰ ਹਕੂਮਤ ਬਣਦੀ ਹੈ ਤੇ ਫੋਰਟ ਵਿਲੀਅਮ ਕਾਲਜ ਵੀ ਬਣਦਾ, ਜਿਹਦੇ ਵਿੱਚ ਉਰਦੂ ਨੂੰ ਕੰਸਟਰਕਟ ਕੀਤਾ ਜਾਂਦਾ ਹੈ ਹਿੰਦੀ ਤੋਂ ਵੱਖਰਾ ਕਰਕੇ। ਉਹਨੂੰ ਕਿਹਾ ਜਾਂਦਾ, ਹਿੰਦੀ ਵੀ ਪਤਾ ਨਹੀਂ ਕੀ ਹੈਗੀ ਸੀ, ਬਹਰਹਾਲ ਇੱਕ ਕਾਮਨ ਜ਼ਬਾਨ ਤੇ ਚੱਲ ਰਹੀ ਸੀ ਉਹਨਾਂ ਕਿਤੇ ਅੰਦਰ, ਲੇਕਿਨ ਇੱਕ ਨੂੰ ਹਿੰਦੀ ਕਹਿਤਾ, ਇੱਕ ਨੂੰ ਉਰਦੂ ਕਹਿਤਾ, ਸਕ੍ਰਿਪਟ ਬਦਲ ਦਿੱਤੇ, ਔਰ ਫਿਰ ਉਹਦੇ ਵਿੱਚੋਂ ਹਿੰਦੂ ਮੁਸਲਿਮ ਝਗੜਾ ਕੱਢ ਦਿੱਤਾ। ਹੁਣ ਇਹ ਜਿਹੜੇ ਸਾਰੇ ਕੰਮ ਹੈਗੇ ਨੇ, ਇਹ ਬੜੇ ਸੋਚ ਸਮਝ ਕੇ ਕੀਤੇ, ਔਰ ਇਹ ਸਾਰਾ ਕੰਮ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਹੀ ਹੈਗਾ। ਔਰ ਫਿਰ ਇਹਦਾ ਹੀ ਅਸਰ ਹੈਗਾ ਸੀ
ਕਿ ਕਿਉਂਕਿ ਜਦੋਂ 1809 ਦੇ ਵਿੱਚ ਰਣਜੀਤ ਸਿੰਘ ਨੇ ਮੁਆਹਦਾ ਕਰ ਲਿਆ ਅੰਗਰੇਜ਼ਾਂ ਦੇ ਨਾਲ, ਔਰ ਉਹਦੇ ਨਤੀਜੇ 'ਚ ਸਾਰੇ ਇਲਾਕੇ ਜਿਹੜੇ ਹੈਗੇ ਨੇ ਸਤਲੁਜ ਪਾਰ ਦੇ, ਉਹ ਅੰਗਰੇਜ਼ਾਂ ਦੇ ਐਕਚੁਅਲੀ ਤਸੱਲਤ 'ਚ ਚਲੇ ਗਏ, ਕਿਉਂਕਿ ਉਹਦੇ ਵਿੱਚ ਸਭ ਤੋਂ ਮੰਫੀ ਕਿਰਦਾਰ ਜਿਹੜਾ ਹੈ ਉਹ ਮਹਾਰਾਜਾ ਪਟਿਆਲਾ ਦਾ ਹੈ। ਅਗਰ ਉਹ ਉਸ ਵੇਲੇ ਰਣਜੀਤ ਸਿੰਘ ਦੇ ਨਾਲ ਮਿਲਦਾ, ਖਾਸ ਤੌਰ ਤੇ ਉਸ ਟਾਈਮ ਤੇ ਜਦੋਂ ਜਸਵੰਤ ਰਾਓ ਹੁਲਕਰ ਜਿਹੜਾ ਹੈਗਾ ਉਹ ਲੜਦਾ ਇਸ ਪਾਸੇ ਆ ਗਿਆ ਸੀ, ਔਰ ਉਹਨੂੰ ਰਣਜੀਤ ਸਿੰਘ ਨੇ ਪਨਾਹ ਦਿੱਤੀ ਸੀ। ਇਹ ਗਾਲਿਬਨ 1804 ਦੀ ਗੱਲ ਹੈਗੀ। ਔਰ ਉਸ ਸਾਰੇ ਲੜਾਈ ਦੇ ਵਿੱਚ ਰਣਜੀਤ ਸਿੰਘ ਨੇ ਮਹਾਰਾਜਾ ਪਟਿਆਲਾ ਨਾਲ ਵੀ ਮਿਲ ਕੇ ਤੇ ਕੋਸ਼ਿਸ਼ ਕੀਤੀ, ਲੇਕਿਨ ਉਸ ਲਈ ਮਹਾਰਾਜਾ ਪਟਿਆਲਾ ਜਿਹੜਾ ਹੈਗਾ ਉਹਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਉਹ ਲੈਟਰ ਮੌਜੂਦ ਹੈਗੇ ਨੇ ਜਿਹੜੇ ਉਹਨੇ ਲਿਖੇ, ਔਰ ਉਹਨੇ ਮਤਲਬ ਕਿ ਫਿਰ ਬਿਲ ਆਖਰ ਰਣਜੀਤ ਸਿੰਘ ਨੂੰ ਇਹ ਕਰਨਾ ਪਿਆ ਕਿ ਹੁਲਕਰ ਦਾ ਮੁਆਹਦਾ ਖੁਦ ਜਨਰਲ ਲੇਕ ਦੇ ਨਾਲ ਕਰਾ ਕੇ ਤੇ ਉਹਨੂੰ ਤੋਰਤਾ, ਔਰ ਉਹਦੀ ਜ਼ਿੰਦਗੀ ਵਾਰ ਬਚ ਗਈ ਤੇ ਉਹ ਫਿਰ ਆਗਰੇ ਉਹ ਪਰਾਂ ਵੱਲ ਨਿਕਲ ਗਿਆ। ਲੇਕਿਨ ਅਗਰ ਉਸ ਟਾਈਮ ਦੇ ਉੱਤੇ ਰਣਜੀਤ ਸਿੰਘ ਦੇ ਨਾਲ ਇਹ ਮਿਲ ਜਾਂਦੇ, ਔਰ ਖਾਸ ਤੌਰ ਤੇ ਸਿੱਖ ਸਰਦਾਰ ਜਿਹੜੇ ਨੇ ਉਹ ਉਸ ਲਈ ਨਹੀਂ ਮਿਲੇ ਨਾਲ, ਔਰ ਉਹਨਾਂ ਦੇ ਨਾ ਮਿਲਣ ਦਾ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਹੋਇਆ। 1809 ਦਾ ਉਹਨੂੰ ਮੁਆਹਦਾ ਕਰਨਾ ਪਿਆ, ਇਸ ਵਾਸਤੇ ਵੀ ਕਰਨਾ ਪਿਆ ਕਿ ਉਹਦੀ ਇੰਟਰਨੈਸ਼ਨਲ ਸਿਚੁਏਸ਼ਨ ਤੁਸੀਂ ਦੇਖੋ, ਇਹਦੀ ਨੈਪੋਲੀਅਨ ਦੇ ਰਾਈਜ਼ ਦਾ ਜ਼ਮਾਨਾ ਵੀ ਹੋਈ। ਜਿਹੜਾ ਨੈਪੋਲੀਅਨ ਹੈ ਉਹਦਾ ਰਾਈਜ਼ ਜਿਹੜਾ ਹੈਗਾ ਉਹ 1795 ਤੋਂ ਤੁਸੀਂ ਸ਼ੁਰੂ ਕਰਦੇ ਹੋ ਤੇ 1800 ਦੇ ਵਿੱਚ ਤੇ ਉਹ ਫਤੂਹਾਤ ਕਰਨ ਲੱਗ ਗਿਆ ਸੀ ਵੱਡੀਆਂ ਵੱਡੀਆਂ। ਤੇ ਉਹਦੇ ਰਾਈਜ਼ ਤੋਂ, ਕਿਉਂਕਿ ਇਹ ਹਮੇਸ਼ਾ ਜਿਹੜਾ ਹੈ ਨਾ ਘਬਰਾ ਕੇ ਕੰਮ ਕਰਦੇ ਨੇ ਅੰਗਰੇਜ਼, ਯਾਦ ਰੱਖ, ਕਰੋਨੇ ਤੋਂ ਘਬਰਾਏ ਹੋਏ ਨਾ। ਤੇ ਇਹ ਅਸਲ ਦੇ ਵਿੱਚ ਨੈਪੋਲੀਅਨ ਤੋਂ ਘਬਰਾ ਵੀ ਗਏ ਸਨ ਬਹੁਤ ਜ਼ਿਆਦਾ। ਨੈਪੋਲੀਅਨ ਤੇ ਲੈ ਦੇ ਜਾਏਗਾ ਸਾਨੂੰ। ਵੈਸੇ ਫਸਟ ਵਰਲਡ ਵਾਰ ਤੋਂ ਪਹਿਲੇ ਵੀ ਜਰਮਨਾਂ ਤੋਂ ਘਬਰਾ ਗਏ ਸਨ, ਜਿਹੜਾ ਬਿਸਮਾਰਕ ਦਾ ਜਰਮਨੀ। ਤੇ ਉਹ ਜਿਹੜਾ 1802, 1804, 1810, 1812 ਤੱਕ 1812 ਤੱਕ ਦੀ ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਹੈਗੀ ਹੈ, ਉਹਦੇ ਅੰਦਰ ਜਿਹੜਾ ਨੈਪੋਲੀਅਨ ਦਾ ਰਾਈਜ਼ ਹੈਗਾ ਉਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰੋਬਲਮ ਬਣਿਆ ਸੀ। ਨੈਪੋਲੀਅਨ ਨੇ ਆਟੋਮਨ ਨਾਲ ਰਿਸ਼ਤੇ ਬਣਾਏ, ਨੈਪੋਲੀਅਨ ਨੇ ਪਰਸ਼ੀਅਨ ਨਾਲ ਰਿਸ਼ਤੇ ਬਣਾਏ। ਨੈਪੋਲੀਅਨ ਜਿਹੜਾ ਹੈਗਾ ਉਹ ਆਪਣੇ ਪੈਰ ਫੈਲਾ ਰਿਹਾ ਸੀ। ਹੁਣ ਉਹ ਉਹਨਾਂ ਵਾਸਤੇ ਇੱਕ ਪ੍ਰੋਬਲਮ ਹੈਗੀ। ਔਰ ਬਸ ਕਿਸ ਤਰ੍ਹਾਂ ਇਹਨਾਂ ਨੇ ਨੈਪੋਲੀਅਨ ਨੂੰ ਅਸਲ ਦੇ ਵਿੱਚ ਜਿਹੜੀ ਸ਼ਿਕਸਤ ਹੋਈ 1812 ਚ ਹੋਈ। ਤੇ ਇਹ ਮੁਆਹਦਾ ਜਿਹੜਾ ਹੈਗਾ ਰਣਜੀਤ ਸਿੰਘ ਵਾਲਾ ਇਹ 1808 ਦਾ ਹੈਗਾ। ਤੇ ਉਸ ਮੁਆਹਦੇ ਨੇ ਦੇ ਵਿੱਚ ਉਸ ਵੇਲੇ ਅੰਗਰੇਜ਼ ਘਬਰਾਏ ਹੋਏ ਸਨ, ਔਰ ਉਹਨਾਂ ਨੇ ਜਿਹੜਾ ਮੁਆਹਦਾ ਕਰਨ ਵਾਸਤੇ ਬੰਦਾ ਭੇਜਿਆ, ਮੈਕਟਾਫ, ਚਾਰਲਸ ਮੈਕਟਾਫ, ਜਿਹੜਾ ਦਿੱਲੀ ਦਾ ਰੈਜ਼ੀਡੈਂਟ ਵੀ ਹੈਗਾ, ਉਹਦਾ ਪਿਓ ਵੀ ਇਹਨਾਂ ਦਾ ਮੁਲਾਜ਼ਮ ਸੀ ਕੰਪਨੀ ਦਾ। ਉਹਨੇ ਆ ਕੇ ਜੋ ਗੱਲਾਂ ਕੀਤੀਆਂ ਉਸ ਤੋਂ ਤੁਹਾਨੂੰ ਅਸਲ ਦੇ ਵਿੱਚ ਗ੍ਰੈਂਡ ਸਟ੍ਰੈਟਜੀ ਸਮਝ ਆਉਣੀ ਚਾਹੀਦੀ। ਉਹਨੇ ਆ ਕੇ 3 ਚੀਜ਼ਾਂ ਪੇਸ਼ ਕੀਤੀਆਂ, ਉਹ ਮੌਜੂਦ ਹੈਗਾ, ਮੈਕਟਾਫ ਡਾਇਰੀ ਛਪ ਚੁੱਕੀ ਹੈ ਤੇ ਇੱਥੇ ਵੀ ਛਪੀ ਹੈ, 2-3 ਪਬਲਿਸ਼ਰਸ ਨੇ ਛਪੀ ਹੈ। ਜਿਹਨੂੰ ਨਹੀਂ ਮਿਲਦੀ ਉਹ archive.org ਤੇ ਜਾਏ, ਉੱਥੇ ਮਿਲ ਜਾਏਗੀ। ਜ਼ਿਆਦਾਤਰ ਕਿਤਾਬਾਂ ਜਿਹਨਾਂ ਦਾ ਮੈਂ ਹਵਾਲਾ ਦਾਂਗਾ ਉਹ ਸਾਰੀਆਂ ਉੱਥੇ ਪਈਆਂ ਹੋਈਆਂ ਨੇ ਆਰਕਾਈਵ ਦੇ ਉੱਤੇ। ਹੁਣ ਉਸ ਮੈਕਟਾਫ ਨੇ 3 ਸ਼ਰਤਾਂ ਪੇਸ਼ ਕੀਤੀਆਂ। ਪਹਿਲੀ ਸ਼ਰਤ ਇਹੀ ਸੀ, ਜਿਹੜੀ ਹਮੇਸ਼ਾ ਅੰਗਰ ਕਰਦੇ ਨੇ, ਜਿਹਨੇ ਵੀ ਕਬਜ਼ਾ ਕਰਨਾ ਹੁੰਦਾ ਉਹ ਪਹਿਲੇ ਡਰਾਉਂਦਾ ਤੁਹਾਨੂੰ। ਉਹ ਪਿੰਡ ਦੇ ਚੌਧਰੀ ਤੋਂ ਲੈ ਕੇ ਤੇ ਆਲਮੀ ਤਾਕਤਾਂ ਤੱਕ ਸਾਰੇ ਇਹੀ ਤੁਹਾਨੂੰ ਇੱਕ ਡਰਾਉਣਾ ਹੁੰਦਾ ਹੈ। ਇੱਕ ਤੁਹਾਨੂੰ ਉਹਨਾਂ ਕਿਹਾ ਜਨਾਬ ਨੈਪੋਲੀਅਨ ਨੂੰ ਮਾਰਿਆ ਤੇ ਨੈਪੋਲੀਅਨ ਤੁਹਾਨੂੰ ਖਾ ਜਾਏਗਾ। ਉਹਨੇ ਬਸ ਈਰਾਨ ਤੱਕ ਆਉਣਾ ਤੇ ਈਰਾਨ ਤੋਂ ਅੱਗੇ ਟੱਪ ਕੇ ਆਉਣਾ ਤੇ ਤੁਹਾਡੇ ਤੇ ਕਬਜ਼ਾ ਕਰ ਲਏਗਾ। ਦੂਜੀ ਸ਼ਰਤ ਜਿਹੜੀ ਉਹਨੇ ਦਿੱਤੀ, ਉਹਨੇ ਕਹਿੰਦਾ ਲੇਕਿਨ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ, ਅਸੀਂ ਅੰਗਰੇਜ਼ ਤੁਹਾਡੇ ਨਾਲ ਹੈਗੇ। ਇਹ ਪਹਿਲੀ ਉਹਦੀ ਪੁਆਇੰਟ। ਦੂਜਾ ਪੁਆਇੰਟ ਮੈਕਟਾਫ ਨੇ ਜਿਹੜਾ ਦਿੱਤਾ ਉਹ ਐਸੀ, ਸਾਨੂੰ ਕਾਬਲ ਤੱਕ ਜਾਣਾ ਹੈ, ਕੰਧਾਰ ਤੱਕ ਜਾਣਾ ਹੈ ਤੇ ਸਾਨੂੰ ਰਸਤਾ ਦਿਓ, ਸਾਡੀ ਫੌਜਾਂ ਨੂੰ ਰਸਤਾ ਦਿਓ। ਇਹ 250 ਸਾਲ ਤੋਂ ਇਹੀ ਕੰਮ ਚੱਲ ਰਿਹਾ ਇਸ ਖਿੱਤੇ 'ਚ। ਤੀਜਾ ਪੁਆਇੰਟ ਇਹ ਹੈਗਾ ਸੀ ਕਿ ਉਹ ਜਿਹੜੀ ਫੌਜਾਂ ਜਿੱਥੋਂ ਜਿੱਥੋਂ ਲੰਘਣਗੀਆਂ ਉਹਨੂੰ ਹਿਫਾਜ਼ਤ ਵੀ ਦਿਓ, ਉਹਨੂੰ ਖਾਣਾ ਵੀ ਦਿਓ, ਮਤਲਬ ਲੌਜਿਸਟਿਕ ਸਪੋਰਟ ਵੀ ਦਿਓ ਤੇ ਸਾਡੇ ਨਾਲ ਮੁਆਹਦਾ ਕਰੋ। ਤੇ ਰਣਜੀਤ ਸਿੰਘ ਤੇ ਪੂਰਾ ਸਿਆਣਾ ਤੇ ਉਹ ਪੂਰਾ ਹੈਗਾ ਸੀ, ਖਚਰਾ ਵੀ ਹੈਗਾ ਸੀ ਪੂਰਾ। ਤੇ ਉਹਨੇ ਉਹਨੂੰ ਕਿਹਾ ਮੈਕਟਾਫ ਨੂੰ ਕਿ ਅੱਛਾ ਇਹ ਦੱਸ ਕਿ ਕਦੋਂ ਤੱਕ ਆਏਗਾ ਨੈਪੋਲੀਅਨ, ਇੱਥੇ ਤੱਕ ਅਗਰ ਆਏ ਤੇ ਕਿੰਨੀ ਦੇਰ 'ਚ ਪਹੁੰਚੇਗਾ। ਮੈਕਟਾਫ ਨੇ ਲਿਖਿਆ, ਮੈਂ ਤੇ ਸਵਾਲ ਆ ਤਿਆਰ ਨਹੀਂ ਸਾਂ, ਲੇਕਿਨ ਫਿਰ ਵੀ ਮੈਂ ਹਿਸਾਬ ਲਾਣਾ ਸ਼ੁਰੂ ਕਰਤਾ ਤੇ ਬੜੇ ਮੈਂ ਹਿਸਾਬ ਲਾ ਕੇ ਉਹਨੂੰ ਦੱਸਿਆ ਕਿ ਜਨਾਬ 6 ਮਹੀਨੇ ਤੱਕ ਆਏਗਾ। ਤੇ ਰਣਜੀਤ ਸਿੰਘ ਕਹਿੰਦਾ ਅੱਛਾ ਤੇ ਬਹੁਤ ਟਾਈਮ ਹੈਗਾ, ਚੱਲ ਫਿਰ ਅੱਜ ਦੀ ਗੱਲ ਕਰਨੇ। ਮਤਲਬ ਕਿ ਐਡਾ, ਔਰ ਮੈਕਟਾਫ ਨੇ ਥੱਲੇ ਨੋਟ ਲਿਖਿਆ ਕਿ ਇਹ ਤੇ ਬਹੁਤ
ਵੱਡਾ ਡਿਪਲੋਮੇਟ ਹੈਗਾ। ਇਹ ਤੇ ਮਤਲਬ ਹੈ ਕਿ ਮੇਰੀ ਜਿਹੜੀ ਪਹਿਲੀ ਜਿਹੜੀ ਅਹਿਮ ਗੱਲ ਹੈਗੀ ਉਸ ਨੂੰ ਫਰਕ ਕਰਤਾ ਹੈ। ਔਰ ਫਿਰ 5-6 ਦਿਨ ਉਹਨੂੰ ਘੁਮਾ ਕੇ ਇਧਰੋਂ ਉਧਰੋਂ ਫੌਜਾਂ ਦਹਾ ਕੇ ਉਹਨੂੰ ਜ਼ਰਾ ਆਪਣਾ ਟਹਿਕਾ ਦਹਾ ਕੇ ਉਹਨੇ ਕਿਹਾ ਕਿ ਇਹ 3 ਮੇਰੀਆਂ ਸ਼ਰਤਾਂ ਨੇ, ਇਹ ਤੂੰ ਕਲਕੱਤੇ ਭੇਜ ਦੇ, ਕਲਕੱਤੇ ਵਾਲੇ ਮੰਨ ਜਾਣਗੇ। ਉਹ ਤਿੰਨੋਂ ਸ਼ਰਤਾਂ 'ਚ ਮਿਕਟਾਫ ਦੀ ਤਿੰਨੋਂ ਸ਼ਰਤਾਂ 'ਚੋਂ ਇੱਕ ਚੀਜ਼ ਹੀ ਮੌਜੂਦ ਨਹੀਂ। ਉਹ ਇਹ ਮੁਆਹਦਾ ਦੀ ਚੀਜ਼ਾਂ ਹੀ ਸਨ ਜਿਹਦੇ ਬਾਅਦ 1809 'ਚ ਕੀਤਾ ਉਹਨੇ, ਤੇ ਉਹ ਕਲਕੱਤੇ ਭੇਜਿਆ ਔਰ ਕਲਕੱਤੇ ਵਾਲੇ ਮੰਨ ਗਏ। ਤੇ ਹੁਣ ਮਤਲਬ ਕਿ ਅਸਲ ਦੇ ਵਿੱਚ ਜਿਹੜੀ ਗੱਲ ਹੈਗੀ ਉਹਨਾਂ ਦੀ ਗ੍ਰੈਂਡ ਪਾਲਿਸੀ ਜਿਹੜੀ ਹੈ ਉਹ ਇਹ ਨਜ਼ਰ ਆਉਂਦੀ ਹੈ, ਜਿਹੜੀ ਉਹਨਾਂ ਦੀ ਫਰੰਟੀਅਰ ਫਾਰਵਰਡ ਪਾਲਿਸੀ ਸੀ। ਉਹਨਾਂ ਨੇ ਦਰਿਆਏ ਆਮੂ ਵੱਲ ਜਾਣਾ ਸੀ। ਉਹ ਜਦੋਂ ਆਏ ਸਨ ਉਹਨਾਂ ਨੂੰ ਪਤਾ ਸੀ ਇਹ ਕੰਮ ਕਰਨ ਆਏ ਹਾਂ ਅਸੀਂ। ਉਹ ਜਦੋਂ ਕਲਕੱਤੇ ਬੈਠੇ ਤੇ ਉਹਨਾਂ ਨੇ ਤਿੰਨੋਂ ਦਿੱਲੀ ਦਰਬਾਰ ਕੀਤੇ, ਤਿੰਨੋਂ ਵੱਡੇ ਦਰਬਾਰ ਜਿਹੜੇ ਗ੍ਰੈਂਡ ਦਰਬਾਰ ਨੇ 1877 ਦੇ ਵਿੱਚ, 1904 ਦੇ ਵਿੱਚ ਔਰ 1911 ਦੇ ਵਿੱਚ। ਉਹ ਤਿੰਨੋਂ ਦਰਬਾਰ ਉਹਨਾਂ ਦੀ ਪਾਵਰ, ਸ਼ੋ ਆਫ ਪਾਵਰ ਹੈਗੀ ਸੀ। ਤਿੰਨੋਂ ਉਹਨਾਂ ਦਿੱਲੀ 'ਚ ਕੀਤੇ, ਬੈਠੇ ਕਲਕੱਤੇ ਸੀ। ਆਣਾ ਉਹਨਾਂ ਨੇ ਇਸ ਪਾਸੇ ਹੀ ਸੀ, ਔਰ ਇਸ ਪਾਸੇ ਆਉਣ ਦਾ ਮਤਲਬ ਇਹ ਹੈਗਾ ਸੀ ਸਿਲਕ ਰੂਟ। ਰੂਸ ਨਹੀਂ, ਇਹ ਰੂਸ ਦਾ ਵੀ ਐਵੇਂ ਸਾਨੂੰ ਚੱਕਰ ਦਿੱਤਾ ਹੈ ਇਹਨਾਂ ਨੇ, ਕਿਉਂਕਿ ਅਸੀਂ ਬਾਅਦ ਕਮਿਊਨਿਸਟ ਹੋ ਗਏ ਤੇ ਸਾਨੂੰ ਲੱਗਿਆ ਕਿ ਸਾਡੇ ਤੇ ਹੀ ਸ਼ੱਕ ਕੀਤਾ ਗਿਆ। ਤੇ ਇਹ ਵੀ ਤਾਂ ਹੁੰਦਾ ਨਾ, ਜ਼ਰਾ ਸ਼ੱਕ ਹੋਏ ਤੇ ਜ਼ਰਾ ਚੰਗਾ ਲੱਗਦਾ ਹੈ, ਬੰਦਾ ਕਹਿੰਦਾ ਕਿਆ ਬਾਤ ਹੈਗੀ ਹੈ। ਤੇ ਅਸਲ ਗੱਲ ਹੈ ਇਹ ਕਿ ਸਿਲਕ ਰੂਟ ਦੀ ਪੋਲਿਟਿਕਸ ਅਹਿਮ ਹੈਗੀ, ਔਰ ਇਹਦੇ ਬਹੁਤ ਸਾਰੇ ਹਵਾਲੇ ਮੌਜੂਦ ਹੈਗੇ ਨੇ। ਉਹ ਕਿਸ ਤਰ੍ਹਾਂ ਮਤਲਬ ਹੈ ਕਿ ਉਹਨਾਂ ਨੇ ਇੱਕ ਨਵਾਂ ਸਿਲਕ ਰੂਟ ਦੇ ਵਿੱਚ ਨਵੀਂ ਸ਼ਾਖ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਹੜੀ ਸਿੰਧ ਤੋਂ ਹੁੰਦੀ ਹੋਈ ਜਿਹੜੀ ਹੈਗੀ ਹੈ ਈਰਾਨ ਤੱਕ ਜਾਣੀ ਸੀ, ਔਰ ਕਿਸ ਤਰ੍ਹਾਂ ਉਹ ਲਾਈਨ ਜਿਹੜੀ ਹੈਗੀ ਹੈ ਉਹ ਰੋਕਤੀ ਗਈ ਰਾਈਜ਼ ਆਫ ਜਰਮਨੀ ਦੇ 1879 ਦੇ ਵਿੱਚ। ਹਾਲਾਂਕਿ ਉਹਨਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੋਈ ਸੀ। ਇਸੇ ਤਰ੍ਹਾਂ ਬਹੁਤ ਸਾਰੀ ਚੀਜ਼ਾਂ ਨੇ ਜਿਹਦੇ ਤੇ ਅੰਗਰੇਜ਼ਾਂ ਨੇ ਕਬਜ਼ੇ ਕੀਤੇ, ਲੇਕਿਨ ਉਹਨਾਂ ਨੂੰ ਇੰਡੀਆ ਦਾ ਹਿੱਸਾ ਨਹੀਂ ਬਣਾਇਆ। ਨੇਪਾਲ ਦੇਖ ਲਓ, ਰਣਜੀਤ ਸਿੰਘ ਨੂੰ ਵੀ ਪਤਾ ਸੀ ਨੇਪਾਲ ਦੀ ਕੀ ਅਹਿਮੀਅਤ ਹੈ, ਤੇ ਅੰਗਰੇਜ਼ਾਂ ਨੂੰ ਵੀ ਪਤਾ ਸੀ। ਜਿਹੜੀ ਟ੍ਰੇਡ ਹੈਗੀ ਸੀ ਉਸ ਟ੍ਰੇਡ ਰੂਟ ਦੇ ਮੁਤਲਕ ਰਣਜੀਤ ਸਿੰਘ ਨੇ ਇੱਕ ਤੋਂ ਜ਼ਿਆਦਾ ਜਗ੍ਹਾ ਤੇ ਜ਼ਿਕਰ ਕੀਤਾ। ਉਹ ਪਸ਼ਮੀਨੇ ਦੀ ਟ੍ਰੇਡ ਹੈਗੀ, ਉਹ ਜਿਹੜੀ ਸਾਰੀ ਟ੍ਰੇਡ ਰੂਟ ਹੈਗਾ ਉਸ ਦੇ ਉੱਤੇ ਰਣਜੀਤ ਸਿੰਘ ਸਮਝਦਾ ਸੀ ਸਾਨੂੰ ਕਬਜ਼ਾ ਕਰਨਾ ਚਾਹੀਦਾ। ਲੇਕਿਨ ਅੰਗਰੇਜ਼ਾਂ ਨੇ ਮੰਡੀ ਵੱਲੋਂ ਪਿੱਛੋਂ ਫੌਜਾਂ ਲੈ ਕੇ ਗਿਆ, ਇੱਧਰੋਂ ਰਣਜੀਤ ਸਿੰਘ ਲੈ ਕੇ ਗਿਆ। 1814 ਜਾਂ 15 ਦੀ ਗੱਲ ਹੈਗੀ ਹੈ, ਜਿਹਦੇ ਵਿੱਚ ਕਾਂਗੜੇ ਦੀ ਕੈਂਪੇਨ ਹੈਗੀ। ਹਾਲਾਂਕਿ ਕਾਂਗੜਾ ਦੇ ਨਾਲ ਉਹਨੇ ਤਲਕਾਤ ਆਪਣੇ ਉਹਨੂੰ ਨੱਪ ਲਿਆ ਹੋਇਆ ਸੀ, ਲੇਕਿਨ ਉਸ ਤੋਂ ਬਾਅਦ ਫਿਰ ਪੂਰਾ ਕਬਜ਼ਾ ਕੀਤਾ ਉਸ ਇਲਾਕੇ ਤੇ ਰਣਜੀਤ ਸਿੰਘ ਨੇ। ਇਸ ਵਾਸਤੇ ਕੀਤਾ ਕਿ ਅੰਗਰੇਜ਼ ਉਹਦੇ ਤੇ ਕਬਜ਼ਾ ਕਰਨਾ ਚਾਹੁੰਦਾ। ਉਹ ਜਿਹੜੀ ਲੜਾਈ 1815 ਦੀ, ਉਹਦੀ ਬਹੁਤ ਅਹਿਮੀਅਤ ਹੈ, ਔਰ ਉਹਦੀ ਜਿਹੜੀ ਸਟ੍ਰੈਟੇਜਿਕ ਅਹਿਮੀਅਤ ਹੈ ਉਹ ਇਹੀ ਹੈ। ਲੇਕਿਨ ਤੁਸੀਂ ਅੰਗਰੇਜ਼ਾਂ ਦੀ ਹੁਸ਼ਿਆਰੀ ਦੇਖੋ ਕਿ ਉਹਨਾਂ ਨੇਪਾਲ ਤੇ ਕਬਜ਼ਾ ਕੀਤਾ, ਜਿਸ ਤਰ੍ਹਾਂ ਅਫਗਾਨਿਸਤਾਨ ਤੇ ਉਹਦਾ ਕਬਜ਼ਾ ਕੀਤਾ, ਅਫਗਾਨਿਸਤਾਨ ਨੂੰ ਵੱਖਰਾ ਮੁਲਕ ਬਣਾਇਆ, ਬ੍ਰਿਟਿਸ਼ ਇੰਡੀਆ ਦਾ ਹਿੱਸਾ ਨਹੀਂ ਬਣਾਇਆ। ਉਹ ਯਾਨੀ ਉਹ ਜਿਹੜਾ ਸੀ ਆਪਣਾ ਅਦਨ ਵਰਗੀ, ਪੋਰਟ ਆਫ ਅਦਨ ਜਿਹੜਾ 1935 ਤੱਕ ਜਿਹੜਾ ਬ੍ਰਿਟਿਸ਼ ਇੰਡੀਆ ਦਾ ਹਿੱਸਾ ਸੀ, ਲੇਕਿਨ ਨੇਪਾਲ ਨੂੰ ਹਿੱਸਾ ਨਹੀਂ ਬਣਾਇਆ। ਕੋਈ ਨਾ ਕੋਈ ਚੱਕਰ ਉਹਦੇ 'ਚ ਹੈ ਨਾ, ਤੇ ਉਹਨੂੰ ਕੌਣ ਡੀਕਨਸਟਰਕਟ ਕਰੇਗਾ, ਕੌਣ ਸਮਝੇਗਾ ਸਾਰੀ ਗੱਲ। ਰਣਜੀਤ ਸਿੰਘ ਨੂੰ ਬਹਰਹਾਲ ਇਹਦਾ ਗਿਆਨ ਹੈਗਾ ਸੀ, ਔਰ ਉਹਨੇ ਇਹਦਾ ਜ਼ਿਕਰ ਵੀ ਕੀਤਾ ਕਿ ਇਹ ਜਿਹੜਾ ਟ੍ਰੇਡ ਰੂਟ ਹੈਗਾ, ਉਹਨੇ ਸ਼ੇਰ ਸਿੰਘ ਦੇ ਨਾਲ 1800 ਤੇ ਇਹ ਪ੍ਰਿੰਸਿਪ ਦੀ ਜਿਹੜੀ ਕਿਤਾਬ ਹੈਗੀ ਹੈ, ਪ੍ਰਿੰਸਿਪ ਉਹ ਬੰਦਾ ਸੀ ਜਿਹੜਾ ਬੈਂਟਿਕ, ਜਿਹੜਾ ਸੀ ਲਾਰਡ ਬੈਂਟਿਕ ਨਾਲ ਜਿਹੜੀ ਮੁਲਾਕਾਤ ਸੀ, ਉਹਦੇ ਉਹਨੇ ਨੋਟਸ ਲਿੱਤੇ ਔਰ ਫਿਰ ਕਿਤਾਬਾਂ ਲਿਖੀਆਂ। ਉਹ ਪ੍ਰਿੰਸਿਪ ਨੇ ਜਿਹੜਾ ਹੈਗਾ ਆਪਣੀ ਕਿਤਾਬ ਦੇ ਵਿੱਚ ਉਹ ਸ਼ੇਰ ਸਿੰਘ ਦਾ ਹਵਾਲਾ ਦਿੱਤਾ ਹੈ ਕਿ ਸ਼ੇਰ ਸਿੰਘ ਜਿਹੜਾ ਹੈਗਾ ਉਹ ਉਹਨੂੰ 1834 ਦੇ ਵਿੱਚ ਕਹਿ ਰਿਹਾ ਸੀ ਕਿ ਸਾਨੂੰ ਨੇਪਾਲ ਤੱਕ ਜਿਹੜਾ ਫੌਜਾਂ ਭੇਜ ਕੇ ਚੀਜ਼ਾਂ ਕਬਜ਼ਾ ਕਰਨੀ ਚਾਹੀਦੀ ਹੈ। ਤੇ ਰਣਜੀਤ ਸਿੰਘ ਉਹਨੂੰ ਕਹਿ ਰਿਹਾ ਸੀ ਕਿ ਇਸ ਵੇਲੇ ਇਹ ਅੰਗਰੇਜ਼ ਹੋਣ ਨਹੀਂ ਦੇਣਗੇ, ਇਸ ਵਾਸਤੇ ਇਸ ਟਾਈਮ ਤੇ ਨਾ ਕਰ। ਔਰ ਅਗਰ ਤੁਸੀਂ ਰਿਕਾਰਡ ਚੈੱਕ ਕਰੋ ਤੇ 1832 ਤੋਂ ਇਹਨਾਂ ਨੇ ਰਾਇਲ ਬੰਗਾਲ ਆਰਮੀ ਦੁਬਾਰਾ ਤੋਂ ਖੜੀ ਕੀਤੀ ਸੀ ਪੰਜਾਬ ਤੇ ਕਬਜ਼ੇ ਲਈ। ਉਹਦੀ ਮੈਂ ਹਲੇ ਗੱਲ ਕਰਾਂਗਾ। ਜਿਹੜੀ ਗੱਲ ਬਹੁਤ ਅਹਿਮ ਹੈ, ਜਿਹੜੀ ਰਣਜੀਤ ਸਿੰਘ ਦੇ ਖਿਲਾਫ ਕੈਂਪੇਨ ਬਣਦੀ, ਇੱਕ ਤੇ ਉਹਨਾਂ ਨੇ ਸਕਸੈਸਫੁਲ ਕੰਮ ਇਹ ਕਰ ਲਿਆ ਕਿ ਉਹਨਾਂ ਨੇ ਹਿੰਦੀ ਉਰਦੂ ਝਗੜਾ ਦੇ ਨਾਲ ਇੱਕ ਪ੍ਰੋਜੈਕਟ ਚਲਾਇਆ ਜਿਹੜਾ ਅਸਲ ਦੇ ਵਿੱਚ ਉਰਦੂ ਹਿੰਦੀ ਝਗੜੇ ਦੇ ਵਿੱਚੋਂ ਮੁਸਲਿਮ ਹਿੰਦੂ ਲੜਾਈ ਨਿਕਲੀ। ਉਹਨਾਂ ਨੇ ਫਿਰ ਉਹਨਾਂ ਨੇ ਤਾਰੀਖ ਇੰਝ ਲਿਖਾਣੀ ਸ਼ੁਰੂ ਕਰਤੀ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ। 1824 ਤੋਂ ਮੈਂ ਤੁਹਾਨੂੰ ਦੱਸਿਆ ਉਹਦੀ ਜੇਮਸ ਮਿਲ ਦੀ ਕਿਤਾਬ ਹੈਗੀ ਸੀ ਜਿਹਦੇ 'ਚ ਹਿੰਦੂ ਦੌਰ ਮੁਸਲਿਮ ਦੌਰ। ਪੰਜਾਬ ਵਾਸਤੇ ਉਹਨਾਂ ਨੇ ਸੋਚਿਆ ਕਿ ਪੰਜਾਬ ਵਿੱਚ ਕੀ ਕੰਮ ਕਰਨਾ। ਹਲੇ ਪੰਜਾਬ ਉਹਨਾਂ ਦੇ ਕਬਜ਼ੇ 'ਚ ਨਹੀਂ ਹੈਗਾ। ਇਹ ਜਿਹੜਾ ਅੱਜ ਦਾ ਖੈਬਰ ਪਖਤੂਨਖਵਾ ਉਹਨਾਂ ਦੇ ਕਬਜ਼ੇ 'ਚ ਨਹੀਂ ਹੈਗਾ, ਕਿਉਂਕਿ ਮਹਾਰਾਜਾ ਦੀ ਅੰਪਾਇਰ ਦਾ ਹਿੱਸਾ ਹੈਗਾ।
ਸਿੰਧ ਵੱਲ ਉਹ ਡਰਦੇ ਸਨ, ਜਾ ਨਹੀਂ ਸਕਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਸੀ ਰਣਜੀਤ ਸਿੰਘ ਜੀ ਉਹ ਗਏ ਤਾਂ ਰਣਜੀਤ ਸਿੰਘ ਵੀ ਆਏ ਤੇ ਲੜਾਈ ਹੋਏਗੀ। ਉਹਨਾਂ ਨੇ ਮਸ਼ਹੂਰ ਸਿੰਧੀਆਂ ਨੂੰ, ਜਿਹੜੇ ਸਾਡੇ ਸਿੰਧੀ ਨੈਸ਼ਨਲਿਸਟ ਨੇ, ਉਹਨਾਂ ਵਿਚਾਰਿਆਂ ਨੂੰ ਇਸੇ ਗੱਲ ਦੇ ਉੱਤੇ ਲਾਇਆ ਹੈ ਕਿ ਉਹ ਰਣਜੀਤ ਸਿੰਘ ਤੁਹਾਡੇ ਤੇ ਕਬਜ਼ਾ ਕਰਨਾ ਚਾਹੁੰਦਾ। ਇਹ ਅੰਗਰੇਜ਼ਾਂ ਦਾ ਪੁਰਾਣਾ ਕੰਮ ਸੀ ਕਿ ਹਾਲਾਂਕਿ ਠੱਟੇ ਜਿਹੜਾ ਬੱਖਰ ਠੱਠਾ ਗੁਜ਼ਰਗਾ ਸੀ, ਜਿਹੜੀ ਅਸਲ ਸਟਰੈਂਥ ਸੀ, ਰੈਵਨਿਊ ਸਾਰਾ ਉੱਥੋਂ ਆਉਂਦਾ ਸੀ, ਉਹਦਾ ਪਿੰਡੀ ਦਾਸ ਜਿਹੜਾ ਉਹਦਾ ਨੁਮਾਇੰਦਾ ਹੈ, ਉਹ ਰਣਜੀਤ ਸਿੰਘ ਦੇ ਦਰਬਾਰ ਬੰਦਾ ਸੀ। ਉਹ ਦਿੱਲੀ ਨਹੀਂ ਬੈਠਦਾ ਸੀ ਇਹਨਾਂ ਦੇ ਕੋਲ, ਕਿਉਂਕਿ ਸਾਰਾ ਟ੍ਰੇਡ ਰੂਟ ਇਸ ਪਾਸਿਓਂ ਜਾ ਰਿਹਾ ਸੀ ਦਰਿਆ ਸਿੰਘ ਦਾ। ਔਰ ਉਹਦੇ ਉੱਤੇ ਹੀ ਜਿਹੜਾ ਹੈਗਾ ਰਣਜੀਤ ਸਿੰਘ ਦੀ ਕਿਤਾਬ ਹੈਗੀ ਜਿਹੜੀ ਇਵੈਂਟਸ ਆਫ ਦਰਬਾਰ ਆਫ ਰਣਜੀਤ ਸਿੰਘ 1811 ਤੋਂ ਲੈ ਕੇ 1817 ਤੱਕ। ਉਹ ਗਾਲਿਬਨ ਖੁਸ਼ਹਾਲ ਸਿੰਘ, ਜਮਾਦਾਰ ਖੁਸ਼ਹਾਲ ਸਿੰਘ ਸੀ, ਉਹਦੇ ਨੋਟਸ ਹੈਗੇ ਨੇ ਜਿਹੜੇ ਪਟਨਾ ਤੋਂ ਮਿਲੇ 1920 ਦੇ ਵਿੱਚ ਜਾ ਕੇ, ਕਿਤੇ ਫਾਰਸੀ ਦੇ ਵਿੱਚ ਲਿਖੇ ਹੋਏ। ਔਰ ਉਸ ਤੋਂ ਬਾਅਦ ਉਹਨਾਂ ਨੂੰ ਗਵਰਨਮੈਂਟ ਆਫ ਪੰਜਾਬ ਨੇ 1933 ਦੇ ਵਿੱਚ ਤਰਜਮਾ ਕਰਾ ਕੇ ਕਿਤਾਬ ਛਾਪੀ, ਉਹ ਵੀ ਆਰਕਾਈਵਜ਼ ਦੇ ਉੱਤੇ ਪਈ ਹੋਈ ਹੈ, ਬਹੁਤ ਅਹਿਮ ਹੈਗੀ ਉਹ ਕਿਤਾਬ, ਜਿਸ ਤੋਂ ਤੁਹਾਨੂੰ ਅਰਲੀ ਰਣਜੀਤ ਸਿੰਘ ਪੀਰੀਅਡ ਦੇ ਬਹੁਤ ਸਾਰੇ ਫੈਸਲਿਆਂ ਦਾ ਪਤਾ ਚੱਲਦਾ ਹੈ। ਹੁਣ ਉਹ ਜਿਹੜੀ ਪੋਲਿਟਿਕਸ ਹੈਗੀ ਹੈ ਜਿਹਦੇ ਵਿੱਚ ਮੈਂ ਕਿਹਾ ਕਿ ਸਿੰਧ ਦੇ ਅੰਦਰ ਜਿਹੜਾ ਹੈ ਉਹ ਆਪਣਾ ਪੈਰ ਪਾ ਰਹੇ ਸਨ, ਲੇਕਿਨ ਇਸ ਵਾਸਤੇ ਨਹੀਂ ਪਾ ਸਕਦੇ ਹਨ ਕਿ ਰਣਜੀਤ ਸਿੰਘ ਇਸੇ ਤਰ੍ਹਾਂ ਜਿਹੜਾ ਇਹ ਜਿਹੜੀ ਕੈਂਪੇਨਸ ਹੈਗੀਆਂ ਸਨ, ਰਣਜੀਤ ਸਿੰਘ ਨੂੰ ਅਹਿਸਾਸ ਹੈਗਾ ਸੀ ਇਸ ਗੱਲ ਦਾ ਕਿ ਇਹ ਉਹਦੇ ਖਿਲਾਫ ਕੀ ਕੰਮ ਕਰ ਰਹੇ ਨੇ। ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜਾ ਕੰਮ ਕੀਤਾ, ਮਤਲਬ ਜਿਹੜਾ ਪੂਰੇ ਬਾਕੀ ਇੰਡੀਆ ਵਾਸਤੇ ਤੇ ਹਿੰਦੂ ਮੁਸਲਿਮ ਝਗੜਾ ਉਹਨਾਂ ਨੇ ਮਤਲਬ ਅੱਗ ਲਾਈ, ਲੇਕਿਨ ਪੰਜਾਬ ਵਾਸਤੇ ਉਹਨਾਂ ਨੇ ਬੁਨਿਆਦੀ ਤੌਰ ਤੇ ਸਿੱਖ ਮੁਸਲਿਮ ਤਜ਼ਾਦ ਨੂੰ ਵਰਤਿਆ। ਜਿਹੜਾ ਸਿੱਖ ਮੁਸਲਿਮ ਕੌਨਫਲਿਕਟ ਹੈ ਉਹਦੀ ਬੁਨਿਆਦਾਂ ਵੀ ਉਸ ਵੇਲੇ ਰੱਖੀ ਗਈਆਂ, ਲੁਧਿਆਣੇ ਬੈਠ ਕੇ ਰੱਖੀ ਗਈਆਂ, ਪਟਿਆਲੇ ਬੈਠ ਕੇ ਰੱਖੀ ਗਈਆਂ, ਔਰ ਦਿੱਲੀ ਬੈਠ ਕੇ ਰੱਖੀ ਗਈਆਂ। ਇਹ ਤਿੰਨ ਸੈਂਟਰ ਸਨ ਜਿਨ੍ਹਾਂ ਦੇ ਅੰਦਰ ਲੁਧਿਆਣੇ ਦੇ ਪ੍ਰੈਸ ਵੀ ਲਾਇਆ ਉਹਨਾਂ ਨੇ, ਉੱਥੇ ਥੋੜਾ ਤਾਲੀਮ ਵੀ ਦਿੱਤੀ ਕਿਉਂਕਿ ਉਹ ਅੰਗਰੇਜ਼ਾਂ ਦੇ ਕੋਲ ਸੀ ਇਲਾਕਾ। ਇਹਨਾਂ ਤਿੰਨਾਂ ਸੈਂਟਰ 'ਚ ਬੈਠ ਕੇ ਜੋ ਉਹਨਾਂ ਨੇ ਕੰਮ ਕੀਤੇ ਉਹ ਸਾਰੇ ਸਿੱਖਾਂ ਦੇ ਅੰਦਰ ਕਿਸੇ ਹੋਰ ਤਰ੍ਹਾਂ ਚੀਜ਼ਾਂ ਨੂੰ ਮਸ਼ਹੂਰ ਕੀਤਾ, ਮੁਸਲਮਾਨਾਂ ਦੇ ਅੰਦਰ ਕਿਸੇ ਹੋਰ ਤਰ੍ਹਾਂ ਮਸ਼ਹੂਰ ਕੀਤਾ, ਮੁਸਲਮਾਨਾਂ ਦੇ ਅੰਦਰ ਸਿੱਖਾਸ਼ਾਹੀ ਉਹਨੂੰ ਡਿਕਲੇਅਰ ਕਰਾਇਆ ਔਰ ਐਂਟੀ ਮੁਸਲਿਮ ਉਹਨੂੰ ਡਿਕਲੇਅਰ ਕਰਾਇਆ। ਸਿੱਖਾਂ ਦੇ ਅੰਦਰ ਇਹ ਕਿਹਾ ਕਿ ਜੇ ਉਹੀ ਜਿਹੜਾ ਥੀਸਿਸ ਹੈਗਾ ਸੀ ਮੁਸਲਿਮ ਦੌਰ ਔਰ ਉਹ ਵਾਲਾ, ਉਹਨੂੰ ਐਕਸਟੈਂਡ ਕਰਦੇ ਹੋਏ ਮੁਸਲਿਮ ਹਮਲਾਵਰ। ਅੱਛਾ ਹੁਣ ਮੈਨੂੰ ਦੱਸੋ ਕਿ ਅਸੀਂ ਹਲੇ ਗੱਲ ਕਰ ਰਹੇ ਸਾਂ ਕਿ ਜੁਗਰਾਫੀਆ ਬੇਸ ਤੇ ਬਾਦਸ਼ਾਹਤਾਂ ਹੁੰਦੀਆਂ ਨਹੀਂ, ਜਦੋਂ ਜੁਗਰਾਫੀਆ ਉਹਨਾਂ ਦੀ ਬੇਸ ਹੀ ਨਹੀਂ ਹੁੰਦੀ ਤੇ ਕਿਹੜੀ ਸਰਹੱਦਾਂ ਹੁੰਦੀਆਂ ਨੇ। ਦੇਖੋ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਹ ਕੰਧਾਰ ਤੋਂ ਉੱਠ ਕੇ ਲਾਹੌਰ ਆ ਗਿਆ, ਕਬਜ਼ਾ ਕਰ ਲਿਆ 1748 ਤੋਂ ਬਾਅਦ, ਬੜੀ ਦਫਾ ਆਇਆ ਇੱਥੇ। ਅੱਛਾ ਜੀ, ਮਰਾਠੇ ਜਿਹੜੇ ਨੇ 1753 ਦੇ ਵਿੱਚ ਆਏ, ਕਿੱਥੋਂ ਆਏ ਮਰਾਠੇ? ਉਹਨਾਂ ਵੀ ਲਾਹੌਰ ਤੇ ਕਬਜ਼ਾ ਕੀਤਾ ਸੀ ਕੁਛ ਐਵੇਂ 4 ਮਹੀਨੇ ਲਈ। ਮਰਾਠੇ ਹੋ ਗਏ ਆਪਣਾ, ਮਰਾਠੇ ਦੇ ਹਮਲਾਵਰ ਨਾ ਹੋਏ ਨਾ, ਤੇ ਅਹਿਮਦ ਸ਼ਾਹ ਅਬਦਾਲੀ ਹੋ ਗਿਆ ਹਮਲਾਵਰ। ਇਹਦਾ ਮਤਲਬ ਤੁਹਾਡੇ ਦਿਮਾਗਾਂ ਦੇ ਅੰਦਰ ਕੋਈ ਬਾਉਂਡਰੀਜ਼ ਅੰਗਰੇਜ਼ਾਂ ਨੇ ਬਣਾਤੀਆਂ ਹੈ, ਕਰਕੇ ਤੁਹਾਨੂੰ ਕਹਿ ਦਿੱਤਾ ਕਿ ਕਾਬਲ ਸਾਡੇ ਤੋਂ ਬਾਹਰ ਹੈ ਔਰ ਤੁਸੀਂ ਵੀ ਮੰਨ ਲਿਆ, ਔਰ ਫਿਰ ਨਾਲ ਕਿਹਾ ਕਿ ਮੁਸਲਿਮ ਹਮਲਾਵਰ ਹੈ। ਹਮਲਾਵਰ ਵੀ ਕਦੀ ਜਿਹੜੇ ਹਮਲਾਵਰ ਆਉਂਦੇ ਨੇ ਕਦੀ ਇਹ ਵੇਖਦੇ ਨੇ? ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਸੀ ਕਿ ਮੁਸਲਮਾਨ ਕਿਸਾਨ ਦਾ ਪਿੰਡ ਆਪਣਾ ਖੇਤ ਉਜਾੜਨੇ ਆ, ਜਾਂ ਹਿੰਦੂ ਦਾ ਉਜਾੜਨੇ ਜਾਂ ਸਿੱਖ ਦਾ ਉਜਾੜਨੇ? ਫਿਰ ਅਬਦਾਲੀ ਜਿਹੜਾ 1765 ਜਦੋਂ ਆਇਆ ਤੇ ਇੱਥੇ ਕਬੂਲੀ ਮਾਲੂ ਜਿਹੜਾ ਹੈਗਾ ਮੋਚੀ ਦਰਵਾਜ਼ੇ ਦਾ ਹੈਗਾ ਸੀ, ਉਹਨੂੰ ਬਣਾ ਕੇ ਚਲਾ ਗਿਆ ਲਾਹੌਰ ਦੇ ਵਿੱਚ। ਉਹਨਾਂ ਦੇ ਨਾਲ ਕਿੰਨੇ ਹਿੰਦੂ ਹੈਗੇ ਸਨ ਉਹਦੀ ਗੱਲ ਕੌਣ ਕਰੇਗਾ? ਤੇ ਇਹ ਜਿਹੜੀ ਖਾਸ ਕਿਸਮ ਦੀ ਤਾਰੀਖ ਅੰਗਰੇਜ਼ਾਂ ਨੇ ਲਿਖਾਈ ਉਹਨੇ ਹੋਰ ਜ਼ਿਆਦਾ ਕਨਫਿਊਜ਼ਨ, ਉਹ ਸਾਰੀ ਤਾਰੀਖ ਜਿਹੜੀ ਹੈਗੀ ਹੈ ਉਹਨੂੰ ਸਿੱਧੀ ਇਸ ਤਰ੍ਹਾਂ ਜਿਹੜਾ ਲਿਖਾਉਣ ਦਾ ਟਾਈਮ ਹੈਗਾ ਉਹ ਇਹੀ ਹੈਗਾ 1800 ਤੋਂ ਲੈ ਕੇ ਤੇ 1850 ਤੱਕ। ਹਲੇ ਲਾਹੌਰ ਦਰਬਾਰ ਦੇ ਉੱਤੇ ਕਬਜ਼ਾ ਕਰਨ ਤੋਂ ਪਹਿਲੇ ਉਹਨਾਂ ਨੇ ਸਿੱਖ ਮੁਸਲਿਮ ਮਤਲਬ ਘੱਲੂ ਘਾੜਾ ਤੇ ਕੀ ਕੁਛ ਮਸ਼ਹੂਰ ਕਰਾਇਆ। ਹਲੇ ਨਹੀਂ ਕਿ ਵਾਕਿਆਤ ਨਹੀਂ ਹੈਗੇ, ਵਾਕਿਆਤ ਹੁੰਦੇ ਨੇ, ਲੇਕਿਨ ਉਹਨਾਂ ਦੀ ਤੁਸੀਂ ਇੰਟਰਪ੍ਰੀਟੇਸ਼ਨ ਕੀ ਕਰ ਰਹੇ ਹੋ? ਉਹ ਬੰਦਾ ਜੇ ਮੁਸਲਮਾਨਾਂ ਨੂੰ, ਜਿਹੜਾ ਬੰਦਾ ਮੈਂ ਅਹਿਮਦ ਸ਼ਾਹ ਅਬਦਾਲੀ ਦੀ ਪਹਿਲੀ ਲੜਾਈਆਂ ਪਠਾਨਾਂ ਨਾਲ ਰਹੀਆਂ, ਮੈਂ ਤੁਹਾਨੂੰ ਕਿਹਾ ਉੱਥੇ ਸਿੱਧੂ ਦਈ ਔਰ ਬਾਰਕਜ਼ਈਆਂ ਦੀ ਲੜਾਈਆਂ, ਕਜ਼ਲ ਬਾਦਸ਼ਾਹ ਨਾਲ ਲੜਾਈਆਂ ਨੇ, ਫਿਰ ਕਜ਼ਲ ਬਾਦਸ਼ਾਹ ਦੇ ਨਾਲ ਮਿਲ ਗਏ ਜਿਹੜੇ ਨਾਦਰ ਸ਼ਾਹ ਦੇ ਅਸਲ ਦੇ ਵਿੱਚ ਮੇਨ ਲੋਕ, ਹਜ਼ਾਰਿਆਂ ਨਾਲ ਲੜਾਈ ਹੈਗੀ। ਹੁਣ ਉਹ ਸਾਰੇ ਤੇ ਮੁਸਲਮਾਨ ਹੈਗੇ ਨੇ, ਤੁਸੀਂ ਮੁਸਲਿਮ ਹਮਲਾਵਰ ਕਹਿ ਕੇ ਸਾਰਿਆਂ ਨੂੰ ਇੱਕੋ ਕਹੀ ਜਾ ਰਹੇ। ਰਣਜੀਤ ਸਿੰਘ ਦੀ ਲੜਾਈ ਪਹਿਲੀ ਕਿਹੜੀ ਹੈ? ਭੰਗੀਆਂ ਦੇ ਨਾਲ। ਭੰਗੀ ਕੌਣ ਹੈਗੇ ਸਨ? ਮੁਸਲਮਾਨ ਹੈਗੇ ਸਨ ਭੰਗੀ। ਹੁਣ ਮਤਲਬ ਹੈ ਕਿ ਫਿਰ ਉਹਦੀ ਲੜਾਈ ਜਿਹੜੀ ਹੈਗੀ ਹੈ ਉਹ ਮਿਸਲਾਂ ਵਾਲਿਆਂ ਦੇ ਨਾਲ।
ਉਹ ਮਿਸਲ ਵਾਲੇ ਕੌਣ ਹੈਗੇ ਸਰ? ਹੁਣ ਇਹ ਸਾਰਾ ਜਿਹੜਾ ਕੰਮ ਹੈਗਾ ਇਹਨੂੰ ਸਾਨੂੰ ਦੇਖਣਾ ਪਏਗਾ ਕਿ ਜਿਸ ਤਰੀਕੇ ਦੇ ਨਾਲ ਉਹ ਜੇਮਸ ਮਿਲ ਦੱਸ ਗਏ ਹੈ ਉਹ ਪਹਾੜਾ ਪੜਨਾ ਬੰਦ ਕਰ ਦਈਏ। ਉਹ ਜੇਮਸ ਮਿਲ ਤੋਂ ਲੈ ਕੇ ਤੇ ਅੱਜ ਵੀ ਸਾਡੇ ਇੱਥੇ ਬਹੁਤ ਕੁਝ ਸਾਨੂੰ ਇੰਝ ਦਾ ਹੀ ਪੜਾਇਆ ਜਾਂਦਾ, ਬਾਹਰ ਵੀ ਤੇ ਇੱਥੇ ਵੀ। ਇਹ ਨਹੀਂ ਕਿ ਸਿਰਫ ਬਾਹਰ ਵੀ ਪੜਾਇਆ ਜਾਂਦਾ ਤੇ ਸਾਡੇ ਆਪਣੀ ਯੂਨੀਵਰਸਿਟੀਆਂ ਦੇ ਅੰਦਰ ਵੀ ਇਹੀ ਪੜਾਇਆ ਜਾਂਦਾ, ਕਿਉਂਕਿ ਉਹ ਸੂਟ ਕਰਦਾ ਹੈ ਬਹੁਤ ਸਾਰੀ ਮਜ਼ਹਬੀ ਔਰ ਕੌਮੀਤੀ ਜਿਹੜੇ ਪੋਲੀਟਿਕਸ ਦੇ ਇੱਥੇ ਬਾਅਦ ਦੇ ਮਸ਼ਿੰਦਰ ਹੈਗੇ ਨੇ, ਉਹਨਾਂ ਨੂੰ ਸੂਟ ਕਰਦਾ ਉਹ ਇੰਟਰਪ੍ਰੀਟੇਸ਼ਨ। ਹੁਣ ਅੰਗਰੇਜ਼ਾਂ ਨੇ ਲੁਧਿਆਣੇ ਪ੍ਰੈਸ ਤੋਂ ਚੀਜ਼ਾਂ ਛਪਵਾਈਆਂ ਉਰਦੂ ਦੇ ਵਿੱਚ, ਔਰ ਇਹ ਕਿਹਾ ਜੀ ਰਣਜੀਤ ਸਿੰਘ ਨੇ ਮਸੀਤਾਂ ਢਾਹਤੀਆਂ ਲਾਹੌਰ ਦੀ। ਤੇ ਉਹ ਜਿਹੜੀ ਕਿਤਾਬ ਮੈਂ ਤੁਹਾਨੂੰ ਦੱਸ ਰਿਹਾ ਈਵੈਂਟਸ ਆਫ ਕੋਰਟ ਆਫ ਰਣਜੀਤ ਸਿੰਘ, ਉਹਦੇ ਅੰਦਰ 1811 ਦਾ ਵਾਕਿਆ ਲਿਖਿਆ ਹੈ, ਜਿਹਦੇ 'ਚ ਮਹਾਰਾਜਾ ਨੇ ਇੱਕ ਬੰਦੇ ਨੂੰ ਖਿਲਤ ਪੇਸ਼ ਕੀਤੀ ਜਿਹਦਾ ਨਾਮ ਸੀ ਸਾਈਂ ਫਕੀਰ। ਉਹਨੂੰ ਪੇਸ਼ ਕੀਤੀ ਖਿਲਤ, ਔਰ ਉਸ ਤੋਂ ਬਾਅਦ ਉਹਦੀ ਡਿਟੇਲ ਆ ਦੱਸੀ ਕਿ ਬਾਦਸ਼ਾਹੀ ਮਸਜਿਦ ਖਵਾਸ ਵਾਸਤੇ ਹੁੰਦੀ ਸੀ ਤੇ ਉਹ ਬੰਦ ਕਰਾ ਕੇ 1811 'ਚ ਈਦ ਦੀ ਨਮਾਜ਼ ਪੜ੍ਹਾਈ ਤੇ ਉਹਨੂੰ ਖਿਲਤ ਇਸ ਤਰ੍ਹਾਂ ਦਿੱਤੀ ਕਿ ਜਿਹੜਾ ਕਾਦੀ ਸੀ, ਸਾਈਂ ਨਹੀਂ, ਕਾਦੀ ਫਕੀਰੁੱਲਾ ਜਿਹੜਾ ਹੈਗਾ, ਉਹਨੇ ਲਾਹੌਰ ਦੇ ਚੌਂਕਾਂ ਦੇ ਵਿੱਚ ਖਲੋ ਕੇ ਢੋਲ ਵਜਵਾ ਕੇ ਲੋਕਾਂ ਨੂੰ ਦੱਸਿਆ ਕਿ ਆਓ ਈਦ ਦੀ ਨਮਾਜ਼ ਪੜ੍ਹੀ, ਬਾਦਸ਼ਾਹੀ ਮਸਜਿਦ ਪੜ੍ਹੀ। ਹੁਣ ਉਸੇ ਦੇ ਮੁਤਲਕ ਇਹ ਮਸ਼ਹੂਰ ਕਰਾਤਾ ਗਏ ਨੇ ਤੇ ਉੱਥੇ ਅਸਤਬਲ ਬਣਾ ਦਿੱਤਾ, ਉੱਥੇ ਨੇ ਘੋੜੇ ਬੰਨ੍ਹਤੇ ਸਨ। ਹੁਣ ਇਸੇ ਤਰ੍ਹਾਂ ਜੋ ਕੁਛ ਮੀਰ ਮੰਨੂ ਦੇ ਜ਼ਮਾਨੇ 'ਚ ਹੋਇਆ ਉਹਦੀ ਇੰਟਰਪ੍ਰੀਟੇਸ਼ਨ ਆ, ਉਹਦੇ 'ਚ ਤੁਸੀਂ ਸਾਰੇ ਮੁਸਲਮਾਨਾਂ ਨੂੰ ਰਗੜ ਦਿਓ। ਮਤਲਬ ਇਹ ਹੈਗਾ ਕਿ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਮੁਖਤਲਿਫ ਜਿਹੜੇ ਕਰੈਕਟਰਸ ਕਰ ਰਹੇ ਸਨ ਉਹਨੂੰ ਮੁਖਤਲਿਫ ਜਗ੍ਹਾ ਤੇ ਫਿੱਟ ਕੀਤਾ। ਅੰਗਰੇਜ਼ ਤੇ ਜੇਮਸ ਮਿਲ ਦੀ ਕਿਤਾਬ ਦਾ ਤੁਸੀਂ ਪੜ੍ਹੋ, ਮੇਰਾ ਖਿਆਲ 8ਵਾਂ ਹੈਗਾ ਜਾਂ 9ਵਾਂ ਵਾਲੀਅਮ, 9ਵਾਂ ਹੈ। ਉਹਦੇ ਅੰਦਰ ਤੁਸੀਂ ਚੈੱਕ ਕਰ ਲੈਣਾ, ਉਹਦੇ ਅੰਦਰ ਤੇ ਜਿਹੜੇ ਉਹ ਅਸੀਂ ਆਪਣਾ ਸੈਯਦ ਅਹਿਮਦ ਬਰੇਲਵੀ, ਉਹਨਾਂ ਨੂੰ ਵੀ ਉਹਨੇ ਹੀਰੋ ਕਿਹਾ ਹੈ, ਸ਼ਹੀਦ ਕਿਹਾ ਹੋਇਆ। ਉਹ 1832 'ਚ 1 ਸਾਲ ਬਾਅਦ ਆਈ ਹੈ। ਹੁਣ ਉਹ ਸੈਯਦ ਸਾਹਿਬ ਦਾ ਤੁਸੀਂ ਸਾਰਾ ਕੰਮ ਚੁੱਕ ਕੇ ਦੇਖ ਲਓ, ਤਰੀਕੇ ਮੁਜਾਹਿਦੀਨ ਦੀ ਇੱਕ ਅੱਛੀ ਕਿਤਾਬ ਹੈ ਗੁਲਾਮ ਰਸੂਲ ਮਹਿਰ ਸਾਹਿਬ ਦੀ, ਉਸ ਤੋਂ ਲੈ ਕੇ ਪਿੱਛੇ ਵੀ ਦੇਖੋ ਤੇ ਉਹ ਵੀ ਉਸੇ ਫਰਾਪੇ ਗੰਡੇ ਤੋਂ ਇੰਸਪਾਇਰ ਸਨ ਜਿਹੜਾ ਲੁਧਿਆਣੇ ਪ੍ਰੈਸ ਤੋਂ ਛਪਦਾ ਸੀ। ਉਹ ਪੂਰੇ ਥਾਣਿਆਂ ਦੇ ਇਲਾਕੇ ਜਿਹੜੇ ਦਿੱਲੀ ਦੇ ਇਰਦ ਗਿਰਦ ਹੈਗੇ ਸਨ ਉਹਦੇ 'ਚ ਕੀਤਾ ਗਿਆ ਫਰਾਪੇ ਗੰਡਾ, ਔਰ ਇਹ ਫਰਾਪੇ ਗੰਡਾ ਇਹ ਕੀਤਾ ਗਿਆ ਕਿ ਰਣਜੀਤ ਸਿੰਘ ਮੁਸਲਮਾਨਾਂ ਦੇ ਖਿਲਾਫ। ਹੁਣ ਉਹਨਾਂ ਨੂੰ ਕੀ ਪਤਾ ਹੈਗਾ ਸੀ ਹੁਣ ਜਿਸ ਤਰ੍ਹਾਂ ਦੀ ਕਮਿਊਨੀਕੇਸ਼ਨ ਔਰ ਜਿਸ ਤਰ੍ਹਾਂ ਦਾ ਸਿਲਸਿਲਾ ਹੈਗਾ, ਔਰ ਇਹ ਬਹੁਤ ਸਾਰੇ ਬੰਦੇ ਬਾਅਦ 'ਚ ਜਿਹੜਾ ਹੈਗਾ ਉਹ ਇਹ ਕਰ ਚੁੱਕੇ ਨੇ ਗੱਲ। ਅਬੈਦੁੱਲਾ ਸਿੰਧੀ ਸਾਹਿਬ ਦਾ ਇਹਦੇ 'ਚ ਜ਼ਿਆਦਾ ਹੈਗਾ ਕਿ ਉਹਨਾਂ ਨੇ ਕਿਹਾ ਹੈ ਗੱਲ, ਉਹਨਾਂ ਨੇ ਜਿਹੜੀ ਮਰਹੱਟਿਆਂ ਔਰ ਅਫਗਾਨਾਂ ਦੀ ਲੜਾਈ ਹੋਈ ਉਹਦੇ ਮੁਤਲਕ ਵੀ ਕਿਹਾ, ਔਰ ਇਹਦੇ ਮੁਤਲਕ ਵੀ ਕਿਹਾ ਕਿ ਇਹਦੇ ਨਾਲ ਕੰਪਨੀ ਨੂੰ ਫਾਇਦਾ ਹੋਇਆ ਇਹਨਾਂ ਚੀਜ਼ਾਂ ਦਾ। ਜ਼ਾਹਿਰ ਹੈ ਬਾਹਰਲਿਆਂ ਨੂੰ ਫਾਇਦਾ ਹੋਣਾ ਸੀ ਨਾ, ਅਗਰ ਤੁਸੀਂ ਮਰਹੱਟੇ ਔਰ ਅਫਗਾਨ ਦੋਨੋਂ ਇੱਥੇ ਦੀ ਕੂਵਤਾਂ ਹੀ ਨੇ ਸਨ, ਆਪਸ 'ਚ ਲੜੇ ਤੇ ਫਾਇਦਾ ਤੇ ਜ਼ਾਹਿਰ ਕੰਪਨੀ ਨੂੰ ਹੋਣਾ ਸੀ। ਇਸੇ ਤਰ੍ਹਾਂ ਇਹ ਜਿਹੜੀ ਲੜਾਈਆਂ ਨੇ, ਇਹ ਜਿਹੜਾ ਉਹਨਾਂ ਜਹਾਜ਼ ਸ਼ੁਰੂ ਕੀਤਾ, ਉਹ ਜਿਨ੍ਹਾਂ ਇਲਾਕਿਆਂ 'ਚ ਬੈਠੇ ਸਨ ਸੈਯਦ ਸਾਹਿਬ, ਉਹ ਇਲਾਕੇ ਸਾਰੇ ਅੰਗਰੇਜ਼ਾਂ ਦੇ ਕੰਟਰੋਲ ਸਨ। ਉਹਨਾਂ ਦੇ ਖਿਲਾਫ ਉਹ ਜਹਾਦ ਕਰਨ ਦੇ ਬਜਾਏ ਉਹ ਅਫਗਾਨਿਸਤਾਨ ਆ ਰਹੇ ਨੇ, ਔਰ ਉਸ ਅੰਪਾਇਰ ਦੇ ਖਿਲਾਫ ਜਹਾਦ ਕਰ ਰਹੇ ਨੇ, ਜਿਹੜੀ ਅੰਪਾਇਰ ਜਿਹੜੀ ਹੈ ਉਹ ਇੱਕ ਐਸੀ ਅੰਪਾਇਰ ਜਿਹਦੇ ਮੁਤਲਕ ਮੈਂ ਤੁਹਾਨੂੰ ਦੱਸਾਂਗਾ ਕਿ ਜਿਹਦੇ 'ਚ ਲੋਕ ਨੈਪੋਲੀਅਨ ਦੀ ਜੰਗ ਤੋਂ ਨਿਕਲੇ ਹੋਏ ਜਰਨੈਲ ਥਾਂ ਥਾਂ ਫਿਰੇ, ਈਰਾਨ ਗਏ, ਮਿਸਰ ਗਏ, ਉਸ ਤੋਂ ਬਾਅਦ ਇੱਥੇ ਆਏ, ਉਹਨਾਂ ਨੇ ਕਿਹਾ ਇਹੀ ਇੱਕ ਜਗ੍ਹਾ ਹੈ ਜਿੱਥੇ ਅੰਗਰੇਜ਼ਾਂ ਦੇ ਖਿਲਾਫ ਕੁਝ ਕੀਤਾ ਜਾ ਸਕਦਾ। ਯਾਨੀ ਐਡੀ ਪੂਰੀ ਦੁਨੀਆ ਦੇ ਅੰਦਰ ਉਸ ਅੰਪਾਇਰ ਦੀ ਉਸ ਦੇ ਪੀਰੀਅਡ ਦੇ ਵਿੱਚ ਧੂਮੇ ਕੀਤੀ ਕਿ ਗਾਰਡਨਰ ਆਇਆ, ਗਾਰਡਨਰ ਦੀ ਤੁਸੀਂ ਕਿਤਾਬ ਪੜ੍ਹ ਕੇ ਦੇਖ ਲਓ। ਹੁਣ ਮਤਲਬ ਹੈ ਕਿ ਪੂਰੀ ਦੁਨੀਆ 'ਚ ਇਸ ਗੱਲ ਦਾ ਪਤਾ ਸੀ ਕਿ ਉਹਨਾਂ ਨੇ ਡੱਕਾ ਲਾਇਆ ਹੈ, ਵਰਨਾ 1803 ਦੇ ਵਿੱਚ ਤੇ ਉਹਨਾਂ ਨੇ ਦਿੱਲੀ ਫਤਹ ਕਰ ਲਿਆ ਸੀ। ਉਸ ਤੋਂ ਬਾਅਦ ਤੇ ਉਹਨਾਂ ਵਾਸਤੇ ਉਹਨੇ ਕਿਹਾ ਤੇ ਘੜੇ ਦੀ ਮੱਛੀਆਂ ਨੇ, ਅਸੀਂ ਤੇ 2 ਮਿੰਟ ਹੀ ਜਿਹੜਾ ਹੈਗਾ ਕਬਜ਼ਾ ਕਰ ਲਾਂਗੇ ਲਾਹੌਰ ਤੇ ਅੱਗੇ ਨਿਕਲ ਜਾਵਾਂਗੇ। ਲੇਕਿਨ ਉਹਨੂੰ 50 ਸਾਲ ਉਹ ਅੰਪਾਇਰ ਜਿਹੜੀ ਰਜਿਸਟ ਕਰਦੀ ਰਹੀ। ਉਸ ਅੰਪਾਇਰ ਦੇ ਖਿਲਾਫ ਤੁਸੀਂ ਅਗਰ ਆ ਰਹੇ ਹੋ ਤੇ ਜਹਾਜ਼ ਤੇ ਅਮਰੀਕਾ ਨੇ ਸਾਡੇ ਸਾਹਮਣੇ ਅਫਗਾਨ ਜਹਾਜ਼ ਕਰਾਇਆ, ਉਹਦੇ ਅੰਦਰ ਬਹੁਤ ਸਾਰੇ ਬੰਦੇ ਇਮਾਨਦਾਰੀ ਨਾਲ ਹੀ ਫੌਤ ਹੋ ਗਏ, ਬਹੁਤ ਸਾਰੇ ਬੰਦੇ ਇਮਾਨਦਾਰੀ ਨਾਲ ਗਏ ਹੋਣਗੇ, ਇਹ ਤੋਂ ਇਨਕਾਰ ਤੇ ਨਹੀਂ ਹੈਗਾ। ਤੇ ਉਹ ਤੇ ਫਿਰ ਬਹੁਤ ਪੁਰਾਣੀ ਗੱਲ ਹੈ, 1827 ਦੀ ਗੱਲ ਹੈ। ਤੇ ਇਸ ਵਾਸਤੇ ਇਹ ਸਾਰੀ ਚੀਜ਼ਾਂ ਨੂੰ ਸਾਨੂੰ ਡੀਕਨਸਟਰਕਟ ਕਰਨਾ ਪਏਗਾ, ਦੇਖਣਾ ਪਏਗਾ। ਔਰ ਜੋ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਜਾਂ ਨਾਦਰ ਸ਼ਾਹ ਨੇ ਕੀਤਾ, ਉਹਨੂੰ ਮੁਸਲਮਾਨਾਂ ਦੇ ਖਾਤੇ ਪਾਉਣਾ, ਇਹ ਵੀ ਉਹੋ ਜਿਹਾ ਹੀ ਕੰਮ ਹੈ। ਹੁਣ ਜੋ ਬੰਦਾ ਬਹਾਦਰ ਨੇ ਕੀਤਾ ਉਹਨੂੰ ਮੈਂ ਸਾਰੇ ਸਿੱਖਾਂ ਦੇ ਉੱਤੇ ਪਾ ਦਾਂ। ਹੁਣ ਤੁਸੀਂ ਹੈ ਕੁਝ ਬੰਦੇ ਕਹਿਣਗੇ ਜੀ ਉਹਨੇ ਠੀਕ ਕੀਤਾ,
ਕੁਝ ਕਹਿਣਗੇ ਗਲਤ ਕੀਤਾ, ਲੇਕਿਨ ਜੋ ਵੀ ਉਹਨੇ ਕੀਤਾ ਉਹਨੇ ਬਤੌਰ ਬੰਦਾ ਬਹਾਦਰ ਹੀ ਕੀਤਾ ਨਾ। ਹੁਣ ਇਹ ਸਾਰੀ ਜਿਹੜੀ ਗੱਲ ਹੈਗੀ ਹੈ, ਉਹ ਅਗਰ ਅਸੀਂ ਉਹਨੂੰ ਉਸੇ ਤਰ੍ਹਾਂ ਦੇਖਦੇ ਰਹਾਂਗੇ ਜਿਸ ਤਰ੍ਹਾਂ ਅੰਗਰੇਜ਼ ਸਾਨੂੰ ਬਿਆਨ ਕਰ ਗਏ, ਤੇ ਇਹਦੇ 'ਚ ਅੰਗਰੇਜ਼ ਦਾ ਕੋਈ ਕਸੂਰ ਨਹੀਂ। ਉਹ ਸਾਡਾ ਆਪਣਾ ਕਸੂਰ ਹੈ, ਸਾਡੀ ਆਪਣੀ ਸਕਾਲਰਸ਼ਿਪ ਦਾ ਕਸੂਰ ਹੈ ਕਿ ਅਸੀਂ ਉਹਨੂੰ ਡੀਕਨਸਟਰਕਟ ਨਹੀਂ ਕਰ ਸਕਦੇ। ਇਸੇ ਤਰ੍ਹਾਂ ਇਹ ਗੁਰਮੁਖੀ ਸ਼ਾਹਮੁਖੀ, ਹੁਣ ਦੇਖੋ ਸ਼ਾਹਮੁਖੀ ਦੇ ਅੰਦਰ ਕਿੰਨਾ ਕੰਮ ਹੋਇਆ ਹੋਇਆ ਸੀ, ਇਹ ਕੌਣ ਦੇਖੇਗਾ, ਕੌਣ ਚੈੱਕ ਕਰੇਗਾ? ਗੁਰਮੁਖੀ ਤਾਂ ਸਾਨੂੰ ਪਤਾ ਹੈ ਕਿ ਬਣੀ ਬਾਅਦ ਦੇ ਵਿੱਚ, ਔਰ ਉਹਨੂੰ ਬਣਾਇਆ ਗਿਆ। ਔਰ ਉਸ ਤੋਂ ਬਾਅਦ ਜੇ ਤੁਸੀਂ ਲਾਈਟਨਰ ਦੀ ਕਿਤਾਬ ਦੇਖੋ, 1882 ਦੀ ਕਿਤਾਬ ਲਾਈਟਨਰ, ਉਹਨੇ ਬਕਾਇਦਾ 6 ਰਸਮ ਖਤ ਲਿਖੇ ਨੇ ਜਿਹਦੇ 'ਚ ਪੰਜਾਬੀ ਲਿਖੀ ਜਾਂਦੀ ਸੀ। 6 ਰਸਮ ਖਤ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ, ਜਿਹਦੇ ਵਿੱਚ ਸਰਾਫਾ ਹੈਗਾ, ਮਹਾਜਨੀ ਹੈਗਾ, ਲੰਡੇ ਹੈਗਾ। ਇਹ ਕਹਿੰਦੇ ਨੇ ਕਿ ਜੀ ਲੰਡੇ ਦੇ ਵਿੱਚੋਂ ਡਿਵੈਲਪ ਕਰਕੇ ਜਿਹੜਾ ਗੁਰਮੁਖੀ ਬਣਾਈ, ਲੇਕਿਨ ਬਹਰਹਾਲ ਗੁਰਮੁਖੀ ਦੀ ਆਪਣੀ ਡਿਵੈਲਪਮੈਂਟ ਹੈਗੀ, ਲੇਕਿਨ ਸ਼ਾਹਮੁਖੀ ਵੀ ਹੈਗੀ। ਜਿਸ ਤਰ੍ਹਾਂ ਉਹਨਾਂ ਨੇ ਇੱਕ ਜ਼ਬਾਨ ਨੂੰ ਹਿੰਦੀ ਮਤਲਬ ਦੇਵਨਾਗਰੀ ਸਕ੍ਰਿਪਟ ਦਿੱਤਾ ਔਰ ਦੂਜੀ ਨੂੰ ਫਾਰਸੀ ਸਕ੍ਰਿਪਟ ਦੇ ਕੇ ਉਰਦੂ ਹਿੰਦੀ ਝਗੜਾ ਪੜਾਇਆ, ਦੇਖੋ ਸਕ੍ਰਿਪਟ ਦੀ ਬੁਨਿਆਦ ਤੇ। ਉਹਨਾਂ ਬੰਗਾਲ ਦੇ ਨਾਲ ਕੀਤਾ, ਬੰਗਾਲ ਦੇ ਵਿੱਚ ਬੰਗਾਲੀ ਪਰਸ਼ੀਅਨ ਸਕ੍ਰਿਪਟ ਲਿਖੀ ਜਾਂਦੀ ਸੀ, ਉਹਨਾਂ ਕਿਹਾ ਨਹੀਂ ਅੱਜ ਤੋਂ ਜਿਹੜਾ ਹੈ ਨਾ ਦੇਵਨਾਗਰੀ ਸਕ੍ਰਿਪਟ ਲਿਖੀ ਜਾਏਗੀ। ਦੇਖੋ ਜਿਹੜੀ ਉਹਨਾਂ ਨੇ ਜ਼ਬਾਨਾਂ ਦੇ ਨਾਲ, ਰਸਮੁਲ ਖਤਾਂ ਦੇ ਨਾਲ, ਯਾਨੀ ਜਿਹੜੀ ਸਕ੍ਰਿਪਟਸ ਹੁੰਦੇ ਨੇ ਉਹਦੇ ਨਾਲ, ਔਰ ਡਾਇਲੈਕਟਸ ਦੇ ਨਾਲ ਖੇਡਿਆ ਹੈ। ਉਹਨੂੰ ਅਗਰ ਅਸੀਂ ਅੱਜ ਵੀ ਨਾ ਸਮਝੀਏ ਔਰ ਫਿਰ ਉਹਨਾਂ ਦੀ ਲਿਖੀਆਂ ਕਿਤਾਬਾਂ ਨੂੰ ਅਸੀਂ ਮਤਲਬ ਹਵਾਲੇ ਵੀ ਦਈਏ, ਔਰ ਜਿੱਥੇ ਸਾਨੂੰ ਮਤਲਬ ਕਿ ਉਹਨੂੰ ਸਮਝਣ ਦੀ ਲੋੜ ਹੈਗੀ ਹੈ, ਮਤਲਬ ਹੁਣ ਜਿਹੜੇ ਅੰਗਰੇਜ਼ ਅਫਸਰਾਂ ਨੇ ਲੈਂਗੁਏਜਸ ਤੇ ਕੰਮ ਕੀਤਾ ਹੈ, ਉਹ ਲਿੰਗੁਇਸਟਿਕਸ ਦੇ ਨਹੀਂ ਹੈਗੇ ਬੰਦੇ, ਉਹਨਾਂ ਕੰਮ ਕੀਤਾ ਹੈਗਾ, ਤੁਸੀਂ ਉਸਨੂੰ ਇੱਕ ਕੰਮ ਦੇ ਤੌਰ ਤੇ ਲਵੋ। ਉਹਨਾਂ ਚੀਜ਼ਾਂ ਕਲੈਕਟ ਕੀਤੀਆਂ, ਉਹਨਾਂ ਦੇ ਜਿਹੜੇ ਖਿਆਲਾਤ ਹੈਗੇ ਨੇ ਉਹਨਾਂ ਨੂੰ ਇੱਕ ਲਾਂਭੇ ਕਰ ਦਿਓ, ਔਰ ਫਿਰ ਉਹਨੂੰ ਮੁੜ ਕੇ ਦੁਬਾਰਾ ਦੇਖੋ, ਫਿਰ ਤੁਹਾਨੂੰ ਸਮਝ ਆਏਗੀ। ਤੇ ਇਹ ਜਿਹੜੀ ਗੱਲ ਹੈ ਕਿ ਉਹਨਾਂ ਨੇ ਇੱਕ ਪੂਰਾ ਨੈਰੇਟਿਵ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਹੀ ਬਣਾ ਲਿਆ ਸੀ ਕਿ ਉਹਨਾਂ ਨੇ ਅੱਗੇ ਕਰਨਾ ਕੀ। ਮੇਰਾ ਤੇ ਇਹ ਕਹਿਣਾ ਹੈਗਾ ਕਿ ਜੋ ਕੁਝ 20ਵੀਂ ਸਦੀ 'ਚ ਇੱਥੇ ਹੋਇਆ, ਉਹਦਾ ਡਿਜ਼ਾਈਨ 19ਵੀਂ ਸਦੀ ਤਿਆਰ ਹੋ ਗਿਆ। ਉਹਨਾਂ ਨੇ ਜੋ ਕਰਨਾ ਸੀ ਉਹਨਾਂ ਨੇ ਉਸ ਹਿਸਾਬ ਨਾਲ ਹੀ ਕੀਤਾ, ਔਰ ਤੁਸੀਂ ਦੇਖੋ ਕਿ ਜਦੋਂ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਫਿਰ ਪੂਰੀ ਫੁੱਲ ਫਲੈਜ ਤਰੀਕੇ ਦੇ ਨਾਲ ਉਹ ਪ੍ਰੋਜੈਕਟ ਚਲਾਇਆ। 1865 ਦੇ ਵਿੱਚ ਇੱਥੇ ਉਹਨਾਂ ਨੇ ਉਰਦੂ ਲਾਤੀ ਪੰਜਾਬ ਦੇ ਵਿੱਚ। ਉਹਨਾਂ ਨੂੰ ਪਤਾ ਸੀ ਕਿ ਇਹ ਮੁਸਲਿਮ ਮੈਜੋਰਟੀ ਇਲਾਕਾ ਹੈ ਪੰਜਾਬ, ਤੇ ਦੇਖੋ ਪੰਜਾਬ ਜਿਹੜਾ ਹੈ ਕਮ ਸੇ ਕਮ ਪਿਛਲੇ 500 ਸਾਲ ਤੋਂ ਮੁਸਲਿਮ ਮੈਜੋਰਟੀ ਇਲਾਕਾ ਹੈ, ਇੱਥੇ ਬਹੁਤ ਵੱਡੀ ਤਾਦਾਦ ਹੈ, ਔਰ ਫਿਰ ਹਰ ਫੈਲੇ ਹੋਏ ਨੇ। ਯਾਨੀ ਕਿ ਤੁਸੀਂ ਡਿਸਟ੍ਰਿਕਟ ਦੇਖੋ ਪੰਜਾਬ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ 'ਚ 8 ਡਿਵੀਜ਼ਨ, 8 ਦੇ ਵਿੱਚ ਜਿਹੜੇ ਸਭ ਤੋਂ ਘੱਟ ਸਨ ਨਾ, ਇਹ ਜਿਹੜਾ ਰੋਹਤਕ ਹਿਸਾਰ ਵਾਲਾ ਇਲਾਕਾ ਹੈ, ਇਸ ਡਿਵੀਜ਼ਨ ਦੇ ਵਿੱਚ ਸਭ ਤੋਂ ਘੱਟ ਮੁਸਲਮਾਨ ਸਨ, ਉਹ 27%। 27% ਇੱਕ ਬਹੁਤ ਵੱਡੀ ਤਾਦਾਦ ਹੁੰਦੀ ਹੈ। ਤੇ ਪੰਜਾਬ ਇੱਕ ਮੁਸਲਿਮ ਜਿਹੜਾ ਫਿਨੋਮੀਨਾ ਹੈਗਾ ਸੀ 500 ਸਾਲ ਤੋਂ। ਹੁਣ ਅੰਗਰੇਜ਼ਾਂ ਨੂੰ ਇਸ ਗੱਲ ਦਾ ਬਹੁਤ ਅੱਛੀ ਤਰ੍ਹਾਂ ਪਤਾ ਸੀ, ਕਿਉਂਕਿ ਉਹ ਨੰਬਰ ਗੇਮ ਦੇ ਉੱਤੇ ਆਪਣੀ ਕਹਾਣੀ ਬਣਾਉਂਦੇ ਸੀ। ਉਹਨਾਂ ਜਿਹੜੇ ਬਹੁਤ ਸਾਰੇ ਆਪਣੇ ਡਾਟਾ ਇਕੱਠਾ ਕੀਤਾ, ਉਹਦੇ ਵਿੱਚ ਨੰਬਰ ਗੇਮ ਨੂੰ ਅਹਿਮੀਅਤ ਦਿੰਦੇ, ਤੇ ਉਹਨਾਂ ਨੇ ਆ ਕੇ ਜਿਹੜਾ ਇੱਥੇ ਕੰਮ ਕੀਤਾ, ਉਹਦੇ ਵਿੱਚ ਸਿੱਖ ਮੁਸਲਿਮ ਤਾਦਾਦ ਨੂੰ ਉਹਨਾਂ ਨੇ ਬੁਨਿਆਦ ਬਣਾਇਆ। ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਨੂੰ ਜਿਹੜਾ ਹੈਗਾ ਉਹ ਕਿਸ ਤਰ੍ਹਾਂ, ਮਤਲਬ ਸਭ ਤੋਂ ਪਹਿਲੇ ਉਹਨਾਂ ਨੇ ਪੰਜਾਬੀ ਅਖਬਾਰ ਕੱਢਿਆ, ਇੱਕ ਉਹਦਾ ਨਾਂ ਰੱਖਿਆ ਪੰਜਾਬੀ, ਤੇ ਹੈਗਾ ਉਹ ਗੁਰਮੁਖੀ। ਐਡਾ ਪਿਆਰ ਉਹਨਾਂ ਨੂੰ ਗੁਰਮੁਖੀ ਨਾਲ ਕਦੇ ਨਹੀਂ ਹੋਇਆ। ਉਹ ਨਾ ਉਹਨਾਂ ਨੂੰ ਬੰਗਾਲੀ ਨਾਲ ਕਦੀ ਪਿਆਰ ਸੀ, ਨਾ ਸਿੰਧੀ ਵੀ ਉਹਨਾਂ ਨੂੰ ਲਾਈ, ਉਹਦੇ ਨਾਲ ਪਿਆਰ ਸੀ। ਉਹਨਾਂ ਨੂੰ ਉਹ ਦੱਸਣਾ ਚਾਹੁੰਦੇ ਸਨ ਕਿ ਜਨਾਬ ਪੰਜਾਬੀ ਹਮੇਸ਼ਾ ਗੁਰਮੁਖੀ 'ਚ ਲਿਖੀ ਜਾਏਗੀ, ਔਰ ਗੁਰਮੁਖੀ ਦੇ ਵਿੱਚ ਇਸ ਤਰ੍ਹਾਂ ਲਿਖੀ ਜਾਏਗੀ ਕਿ ਧਰਮੀ ਜ਼ਬਾਨ ਹੈ ਉਹਨਾਂ ਦੀ, ਸਿੱਖਾਂ ਦੀ, ਤੇ ਪੰਜਾਬੀ ਮੁਸਲਮਾਨ ਜਿਹੜਾ ਹੈਗਾ ਉਹ ਉਰਦੂ ਬੋਲੇ। ਹੁਣ ਉਹਦੇ ਵਿੱਚ ਜੋ ਉਹ ਕਰ ਰਹੇ ਨੇ, ਜਾਂ ਜੋ ਪੰਜਾਬੀ ਮੁਸਲਮਾਨਾਂ ਨੂੰ ਉਰਦੂ ਤੇ ਲਾ ਰਹੇ ਨੇ, ਉਹ ਤੇ ਆਪਣੀ ਜਗ੍ਹਾ, ਤੇ ਜਿਹੜੇ ਉਹਨੂੰ ਕਬੂਲ ਰਹੇ ਨੇ ਉਹ ਵੀ ਆਪਣੀ ਜਗ੍ਹਾ, ਤੇ ਪੂਰੀ ਗੱਲ ਕਰਨੀ ਪਏਗੀ ਸਾਨੂੰ। ਔਰ ਇਹ ਕੋਈ ਇੱਕ ਗੱਲ ਨਹੀਂ ਹੈਗੀ, ਇਹ ਤੇ ਇੱਕ ਉਹਦਾ ਹਵਾਲਾ ਹੈਗਾ ਸਿਰਫ ਕਿ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਸਕ੍ਰਿਪਟਸ ਦੀ ਬੁਨਿਆਦ ਦੇ ਉੱਤੇ ਜਿਹੜਾ ਹੈਗਾ ਉਹ ਪਲੇ ਕੀਤਾ ਹੈਗਾ। ਉਹਨਾਂ ਨੇ ਕਿਤਾਬਾਂ ਜਿਹੜੀਆਂ ਲਿਖਾਈਆਂ ਉਹਦੇ ਅੰਦਰ ਵੀ ਚੀਜ਼ਾਂ ਇਸ ਤਰ੍ਹਾਂ ਬਣਾਈਆਂ। ਮੈਂ ਕਹਿ ਰਿਹਾ ਕਿ ਮੁਸਲਿਮ ਹਮਲਾਵਰ,
ਤੁਸੀਂ ਦੇਖੋ ਕਿ ਜਦੋਂ ਉਹਨਾਂ ਨੇ ਸਾਰੀ ਉਹਨਾਂ ਦੀ ਜਿਹੜੀ ਸਕਾਲਰ ਉਹ ਮੁਸਲਮਾਨਾਂ ਦੇ ਵਿੱਚ ਪ੍ਰਾਪੇਗੰਡਾ ਸੀ, ਸਿੱਖਾਂ ਦੇ ਅੰਦਰ ਪ੍ਰਾਪੇਗੰਡਾ ਇਹ ਸੀ ਕਿ ਰਣਜੀਤ ਸਿੰਘ ਜਿਹੜਾ ਹੈਗਾ ਉਹ ਮੁਸਲਮਾਨਾਂ ਨਾਲ ਲੱਗਿਆ ਹੋਇਆ। ਮਹਾਰਾਜਾ ਪਟਿਆਲਾ ਐਂਡ ਕੰਪਨੀ ਜਿਹੜੇ ਹੈਗੇ ਨੇ ਉਹ ਉਹਦੇ ਤੇ ਇਲਜ਼ਾਮ ਇਹ ਲਾਉਂਦੇ ਸਨ। ਤੁਹਾਨੂੰ ਯਾਦ ਹੋਏਗਾ ਜਦੋਂ ਮੋਹਰਾ ਨਾਲ ਵਿਆਹ ਹੋਇਆ ਤੇ ਉਸ ਦੇ ਨਤੀਜੇ ਦੇ ਵਿੱਚ ਉਹ ਹੁਕਮ ਜਾਰੀ ਹੋ ਗਿਆ ਕਿ ਜਨਾਬ ਤੂੰ ਮੁਸਲਮਾਨ ਨਾਲ ਵਿਆਹ ਕਰ ਲਿਆ ਤੇ ਦੁਰੇ ਵੱਜਣਗੇ। ਤੇ ਖਚਰਾ ਤੇ ਉਹ ਪੂਰਾ ਹੈਗਾ ਸੀ, ਉਹਨੇ ਕਿਹਾ ਮਾਰ ਲਓ, ਤੇ ਨਾਲ ਇੱਕ ਮੋਟੀ ਜਿਹੀ ਅਮਾਊਂਟ ਵੀ ਉਹਨਾਂ ਨੂੰ ਦਾਨ ਕਰਨ ਵਾਸਤੇ ਦੇ ਦਿੱਤੀ। ਤੇ ਬਾਅਦ ਚ ਉਹਨਾਂ ਨੇ ਇੱਕੋ ਹਲਕਾ ਜਿਹਾ ਕੋੜਾ ਮਾਰ ਕੇ ਤੇ ਫਰਕ ਕਰਤਾ, ਕਿਉਂਕਿ ਤਾਕਤਵਰ ਹੈਗਾ ਸੀ। ਹੁਣ ਉਹ ਸਾਰੀ ਕਹਾਣੀਆਂ ਜਿਹੜੀਆਂ ਨੇ ਉਹਦੇ ਚੋਂ ਸਿੱਖ ਪੰਥ ਜਾਂ ਉਹ ਜਿਹੜੇ ਸਾਰੇ ਹੈਗੇ ਨੇ ਜਿਹੜੇ ਸਮਝ ਰਹੇ ਨੇ ਕਿ ਜਨਾਬ ਸਿੱਖੀ ਰੂਲ ਹੋਣਾ ਚਾਹੀਦਾ, ਉਹ ਸਾਰਿਆਂ ਨੂੰ ਕਿੱਥੇ ਪਾਓਗੇ ਤੁਸੀਂ? ਔਰ ਉਹਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਅੰਦਰ ਜਿਹੜੇ ਸਤਲੁਜ ਪਾਰ ਦੇ ਸਰਦਾਰ ਹੈਗੇ ਨੇ ਉਹਨਾਂ 'ਚ ਪ੍ਰਾਪੇਗੰਡਾ ਹੈਗੇ। ਔਰ ਫਿਰ ਦਿਲਚਸਪ ਗੱਲ ਹੈ ਕਿ ਜਦੋਂ ਸਭਰਾਉਂ ਦੀ ਲੜਾਈ 1846 ਚ ਹੋ ਰਹੀ ਹੈ, ਜਿਹਦੇ ਚ ਅੰਗਰੇਜ਼ਾਂ ਨੇ ਕਬਜ਼ਾ ਕਰਨਾ, ਜਿਹਦੇ ਵਾਸਤੇ ਉਹਨਾਂ ਨੇ ਰਾਇਲ ਬੰਗਾਲ ਆਰਮੀ, ਅੱਛਾ ਰਾਇਲ ਬੰਗਾਲ ਆਰਮੀ ਤੋਂ ਇਹ ਨਾ ਸਮਝਣਾ ਕਿ ਬੰਗਾਲੀਆਂ ਦੀ ਆਰਮੀ, ਉਹ ਨਾ ਹੀ ਹੈਗਾ, ਉਹਦੇ ਚ ਅਵਧ ਦੇ ਲੋਕ ਸੀਗੇ, ਅਵਧੀ ਮੈਜੋਰਟੀ ਅਵਧੀ ਹੈ। ਤੇ ਉਹ ਜਿਹੜੀ ਰਾਇਲ ਬੰਗਾਲ ਆਰਮੀ ਹੈ ਉਹਦੇ ਵਾਸਤੇ ਉਹ ਜਿਹੜਾ ਉਹਨਾਂ ਦਾ ਹੈਡ ਹੈਗਾ ਸੀ ਉਸਦੇ ਜਨਰਲ ਗੱਫ, ਉਹਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਕਿ ਅਸੀਂ ਪ੍ਰਾਪੇਗੰਡਾ ਕੀਤਾ ਉੱਥੇ, ਕਿਉਂਕਿ ਉਹ ਸਾਰਾ ਇਲਾਕਾ ਹਿੰਦੂਆਂ ਦਾ ਇਲਾਕਾ ਹੈਗਾ ਸੀ, ਜਿਹੜਾ ਜਿੱਥੋਂ ਉਹਨਾਂ ਨੇ UPCP ਦਾ ਇਲਾਕਾ ਜਦੋਂ ਭਰਤੀ ਕਰਨੀ ਸੀ ਰਾਇਲ ਬੰਗਾਲ ਆਰਮੀ, ਤੇ ਉਹਨਾਂ ਕਿਹਾ ਸੀ ਕਿ ਜਨਾਬ ਹਿੰਦੂਆਂ ਦੇ ਅਸਲ ਇਲਾਕੇ ਤੇ ਉਹ ਹੈਗੇ ਨੇ ਇਹ ਜਿਹੜੇ ਹੁਣ ਸਾਡੇ ਪਾਕਿਸਤਾਨ 'ਚ ਜਾਂ ਜਿਹੜੇ ਰਣਜੀਤ ਸਿੰਘ ਦੀ ਅੰਪਾਇਰ 'ਚ, ਮੈਂ ਕਿਹਾ ਹਿੰਦੂਆਂ ਦੇ ਅਸਲ ਇਲਾਕੇ ਤੇ ਉਹ ਹੈਗੇ ਨੇ, ਤੇ ਉਹ ਲੈਣ ਦਾ ਵਾਪਸ ਲੈਣ ਦਾ ਮੌਕਾ ਆ ਗਿਆ, ਤੇ ਸਾਡੀ ਫੌਜ 'ਚ ਰਲੋ ਤੇ ਆਓ ਚੱਲੀਏ ਚੱਲ ਕੇ ਜਿਹੜਾ ਹੈਗਾ ਨਾ ਉਹ ਲਈਏ ਇਲਾਕੇ। ਯਾਨੀ ਇੱਕ ਪਾਸੇ ਉਹਨੂੰ ਕਹਿ ਰਹੇ ਨੇ ਐਂਟੀ ਮੁਸਲਿਮ, ਇੱਕ ਪਾਸੇ ਸਿੱਖਾਂ ਦੇ ਅੰਦਰ ਉਹਨੂੰ ਕਹਿ ਰਹੇ ਨੇ ਕਿ ਮੁਸਲਮਾਨਾਂ ਦਾ ਜਿਹੜਾ ਚਮਚਾ ਹੈਗਾ, ਤੀਜੇ ਪਾਸੇ ਹਿੰਦੂਆਂ ਨੂੰ ਇਹ ਕਹਿ ਰਹੇ ਨੇ ਕਿ ਜਨਾਬ ਆਪਣੇ ਇਲਾਕੇ ਮਤਲਬ ਤੁਸੀਂ ਇਹ ਜ਼ਰਾ ਗੌਰ ਦੇਖੋ ਨਾ, ਚੌਮੁਖੀ ਜਿਹੜੀ ਲੜਾਈਆਂ ਨੇ ਮਜ਼ਹਬ ਦਾ ਬੇਦਰੇਗ ਇਸਤੇਮਾਲ ਹੈਗਾ। ਇਹ ਜਿਹੜੇ ਕਹਿੰਦੇ ਨਾ ਉਹ ਬੜੇ ਸੈਕੂਲਰ ਥੇ ਔਰ ਇਹ ਸੇ, ਮੈਨੂੰ ਤਾਂ ਵੈਸੇ ਵੀ ਅਜੀਬ ਹੀ ਲੱਗਦਾ ਹੈਗਾ, ਧਰਮ ਦਾ ਇਸਤੇਮਾਲ ਉਹਨੂੰ ਪੂਰਾ ਕੀਤਾ। ਇੱਕ ਹੋਰ ਬਹੁਤ ਅਹਿਮ ਗੱਲ ਹੈ ਜਿਹੜੀ ਉਸ ਜ਼ਮਾਨੇ ਦੇ ਵਿੱਚ ਹੋਈ, ਉਹ ਇਹ ਕਿ ਜਿਹੜੀ 1813 ਦਾ ਚਾਰਟਰਡ ਐਕਟ ਤੁਸੀਂ ਪੜ੍ਹੋ, ਫਿਰ 1833 ਦਾ ਪੜ੍ਹੋ, ਉਹ ਐਕਟਸ ਪੜ੍ਹ ਕੇ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਇੱਥੇ ਤੇ ਜਿਹੜੇ ਚਰਚ ਹੈਗੇ ਸਨ ਉਹਨਾਂ ਦੀ ਲੜਾਈਆਂ ਵੀ ਚੱਲ ਰਹੀਆਂ, ਤੇ ਅਮਰੀਕਨ ਚਰਚ ਨੂੰ ਬਕਾਇਦਾ ਕਿਹਾ ਗਿਆ ਕਿ ਤੂੰ ਇੱਥੇ ਕੰਮ ਨਹੀਂ ਕਰੇਗਾ ਅੰਗਰੇਜ਼ਾਂ ਦੇ ਇਲਾਕੇ, ਔਰ ਉਹਨੂੰ ਆ ਕੇ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਪਈ, ਔਰ ਚਰਚਾਂ ਨੂੰ ਇੱਕ ਖਾਸ ਪ੍ਰੋਟੈਕਸ਼ਨ ਦੇ ਕੇ ਤੇ ਉਹਨਾਂ ਦੇ ਜ਼ਰੀਏ ਮਿਸ਼ਨਰੀਜ਼ ਦੇ ਜ਼ਰੀਏ ਜਿਹੜੀ ਮੁਹਿੰਮ ਚਲਾਈ, ਜਿਹਦੇ ਵਿੱਚ ਕਨਵਰਸ਼ਨ ਕਰਵਾਈ, ਇਹ ਕੰਮ ਇਹ ਏਜੰਡਾ ਵੀ ਜਿਹੜਾ ਹੈ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਹੀ ਬਣ ਗਿਆ। ਔਰ ਤੁਸੀਂ ਦੇਖੋ ਕਿ 1857 ਦੇ ਇਰਦ ਗਿਰਦ ਜਿੰਨੀ ਲੜਾਈਆਂ ਹੋਈਆਂ ਨੇ ਉਹਦੇ ਤੁਸੀਂ ਦੇਖੋ ਸਰ ਸੈਯਦ ਵੀ ਇਹੀ ਕਹਿੰਦਾ, ਜਿੰਨੇ ਬੰਦੇ ਨੇ ਸਵਾਬੇ ਬਗਾਵਤੇ ਹਿੰਦ ਪੜ੍ਹ ਲਓ ਦੀ ਕਿਤਾਬ, ਉਹ ਸਾਰੇ ਇਸ ਦੇ ਉੱਤੇ ਜਿਹੜਾ ਪਰੇਸ਼ਾਨ ਨੇ, ਕਿਉਂਕਿ ਇਹਨਾਂ ਨੇ 1829 ਦੀ ਬੈਂਟਿਕ ਹੀ ਕਰਦੀ ਗੱਲ, ਜਿਹਨੇ ਸਤੀ ਤੇ ਪਾਬੰਦੀ ਲਾਈ। ਹੁਣ ਇਹ ਜਿਹੜੇ ਸਾਰੇ ਕੰਮ ਨੇ ਇਹਦੇ ਨਾਲ ਜਿਹੜਾ ਇੱਕ ਖਾਸ ਕਿਸਮ ਦਾ ਇੱਥੇ ਕਮਿਊਨਿਜ਼ਮ ਡਿਵੈਲਪ ਹੋ ਰਿਹਾ ਮੋਡਰਨਿਟੀ ਦੇ ਨਾਂ ਦੇ ਉੱਤੇ। ਦੇਖੋ ਇਹ ਜਿਹੜੀ ਮੋਡਰਨਿਟੀ ਹੈ ਉਹਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਨੂੰ ਕ੍ਰਿਸਚਨ ਕਰੋਗੇ ਤਾਂ ਮਾਡਰਨ ਹੋਣਗੇ। ਮੋਡਰਨਿਟੀ ਦਾ ਤਲਕ ਤੁਸੀਂ ਦੇਖੋ ਕਿ ਜਿਹੜੀ 1835 ਦਾ ਲਾਰਡ ਮੈਕਾਲੇ ਦੇ ਮਿਨਟਸ ਨੇ, ਉਹਦੇ 'ਚ ਉਹ ਕਹਿ ਰਹੇ ਆ ਤਾਲੀਮ ਨੂੰ ਮਜ਼ਹਬ ਦੇ ਵਧਾ ਵਾਸਤੇ ਇਸਤੇਮਾਲ ਮਤ ਕਰੋ। ਤੁਸੀਂ ਪੜ੍ਹ ਕੇ ਦੇਖ ਲਓ, ਅਸੀਂ ਤਾਂ ਲਾਰਡ ਮੈਕਾਲੇ ਨੂੰ ਸਿਰਫ ਜੁੱਤੀਆਂ ਮਾਰਨ ਸਰ ਗਿਆ ਹੈ ਨਾ ਨੈਸ਼ਨਲਿਸਟਾਂ ਨੇ ਖਾਸ ਤੌਰ ਤੇ, ਲੇਕਿਨ ਉਹਨੂੰ ਪੜ੍ਹ ਵੀ ਲਓ ਇੱਕ ਵਾਰੀ, ਉਹ ਮਨਾ ਕਰ ਰਹੇ ਹੈ ਕਿ ਇਹ ਕੰਮ ਨਾ ਕਰੋ, ਲੇਕਿਨ ਇਹਨਾਂ ਨੇ ਇਸਤੇਮਾਲ ਕੀਤਾ ਉਹਨੂੰ। ਔਰ ਇੱਥੇ ਜਿਹੜੀ ਤਾਲੀਮੀ ਇਦਾਰੇ ਖਾਸ ਤੌਰ ਤੇ ਪੰਜਾਬ ਦੇ ਕਬਜ਼ੇ ਤੋਂ ਬਾਅਦ ਬਣਾਏ, ਮੈਨੂੰ ਦੱਸੋ ਇਹ ਕਿਹੜਾ ਜ਼ਰੂਰਤ ਹੈਗੀ ਕਿ ਤੁਸੀਂ ਖਾਲਸਾ ਕਾਲਜ ਬਣਵਾਓ ਤੇ ਇਸਲਾਮੀਆ ਕਾਲਜ ਬਣਵਾਓ ਤੇ ਸਨਾਤਨ ਧਰਮ ਬਣਵਾਓ, ਤੁਸੀਂ ਤੇ ਆਪ ਉਹ ਸਾਰੇ ਇਸ਼ਾਰੇ ਕਰ ਰਹੇ ਹੋ। ਫਿਰ ਉਹਦੇ ਜੋ ਪੈਦਾ ਹੋਏਗਾ, ਜੋ ਅੱਗੇ ਜਾਏਗਾ, ਉਹ ਕੀ ਕਰੇਗਾ? ਮਿਸ਼ਨਰੀ ਜਿਹੜੇ ਹੈਗੇ ਨੇ ਉਹ ਕੀ ਕਰਨਗੇ? ਤੇ ਹੁਣ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਸਾਰਾ ਕੰਮ ਦਾ ਏਜੰਡਾ ਜਿਹੜਾ ਹੈ ਉਹ 1850 ਤੱਕ ਤੁਸੀਂ ਦੇਖਦੇ ਹੋ, ਉਹਦੇ ਤੇ ਤੁਹਾਨੂੰ ਇਸ਼ਾਰੇ ਮਿਲ ਜਾਂਦੇ ਨੇ ਉਹਦੇ ਕਿ ਉਹ ਕਿਸ ਤਰ੍ਹਾਂ ਬਣ ਰਿਹਾ ਹੈਗਾ।
ਫਿਰ ਇਹ ਕਿ ਕਿਉਂਕਿ ਉਹਨਾਂ ਨੇ ਉਸ ਸਿਲਕ ਰੂਟ ਵੱਲ ਜਾਣਾ ਤੇ ਉਹਦੇ ਵਾਸਤੇ ਉਹਨਾਂ ਦੀ ਸਾਰੀ ਤਿਆਰੀ ਜਿਹੜੀ ਹੈਗੀ ਹੈ, ਉਹਨਾਂ ਦਾ ਮੂੰਹ ਉਸ ਪਾਸੇ ਹੈਗਾ, ਕੰਧਾਰ ਵੱਲ, ਦਿੱਲੀ ਕਾਬਲ ਵੱਲ। ਹੁਣ ਉਸ ਸਾਰੀ ਲੜਾਈ ਦੇ ਇਰਦ ਗਿਰਦ ਜਿਹਨੂੰ ਅਸੀਂ ਕਹਿੰਦੇ ਹਾਂ ਜੀ, ਇਹ ਗੈਰੀਜ਼ਨ ਸਟੇਟ ਥੀਸਿਸ ਹੈਗਾ। ਗੈਰੀਜ਼ਨ ਸਟੇਟ ਤੇ ਹੈਗਾ ਸੀ, ਲੇਕਿਨ ਗੈਰੀਜ਼ਨ ਸਟੇਟ ਨੂੰ ਕਹਿ ਕੇ ਤੁਸੀਂ ਉਸ ਸਿਲਕ ਰੂਟ ਦੀ ਗੱਲ ਨੂੰ ਵਿੱਚੋਂ ਗਾਇਬ ਕਰ ਦਿੰਦੇ ਹੋ, ਕਿਉਂਕਿ ਸਿਲਕ ਰੂਟ ਦਾ ਨਾਂ ਲਓਗੇ ਤੇ ਗੱਲ ਹੋਰ ਹੋ ਜਾਏਗੀ, ਰੂਸ ਦਾ ਨਾਂ ਲੈ ਕੇ ਗੱਲ ਹੋਰ ਹੋਏਗੀ। ਸਿਲਕ ਰੂਟ ਦਾ ਕਰੋਗੇ ਤੇ ਤੁਹਾਨੂੰ ਆਪਣੇ, ਦੇਖੋ ਇੱਕ ਕਿਤਾਬ ਹੈਗੀ ਹੈ, ਇੰਟੈਲੀਜੈਂਸ ਰਿਕਾਰਡ ਹੈਗਾ ਸੀ, ਕਮਿਊਨਿਜ਼ਮ ਇਨ ਇੰਡੀਆ 1933 ਦੀ ਕਿਤਾਬ। ਉਸ ਦੇ ਵਿੱਚ ਉਹਨੇ ਕਿਹਾ ਕਿ ਬ੍ਰਿਟਿਸ਼ ਆਈ ਦੇ ਮੁਤਾਬਿਕ ਅਗਰ ਮੈਂ ਇਸ ਖਿੱਤੇ ਨੂੰ ਦੇਖਾਂ ਤੇ ਮੇਰੇ ਵਾਸਤੇ ਹਿੰਦ ਚੀਨ ਦੋ ਖਿੱਤੇ ਨਹੀਂ ਹੈਗੇ। ਹਿੰਦ ਚੀਨ ਇਹ ਅਜੇ ਵੀ ਹਕੀਕਤ ਹੈਗੀ, ਇੱਕੋ ਖਿੱਤਾ ਹੈਗਾ ਬ੍ਰਿਟਿਸ਼ ਆਈ ਦੇ ਨਾਲ। ਹੁਣ ਜਿਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਕਿਉਂ ਇੰਨੇ ਪਾੜ ਔਰ ਇੰਨੇ ਕੰਮ ਜਿਹੜੇ ਨੇ ਕੀਤੇ, ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਤੇ ਹੈਗੀ ਸੀ ਔਰ ਉਹਨਾਂ ਨੇ ਉਹਦੇ ਮੁਤਾਬਿਕ ਕੰਮ ਕੀਤਾ। ਲੇਕਿਨ ਜਦੋਂ ਯੂਰਪ ਦੇ ਵਿੱਚੋਂ ਉਹਦੇ ਖਿਲਾਫ ਆਵਾਜ਼ ਆਉਂਦੀ ਸੀ, ਕੋਈ ਹੋਰ ਉਠਾਉਂਦੀ ਸੀ, ਫਿਰ ਉਹਨਾਂ ਨੂੰ ਉਸ ਪ੍ਰੋਜੈਕਟ ਨੂੰ ਰੋਕਣਾ ਵੀ ਪੈਂਦਾ ਸੀ। 1800 ਤੇ ਤੁਸੀਂ ਦੇਖੋ ਕਿ ਇਹ ਜਿਹੜੇ ਜਿੰਨੀ ਵੀ ਰਾਈਜ਼ ਆਫ ਫੰਡਾਮੈਂਟਲਿਜ਼ਮ ਹੈ ਸਾਡੇ 18ਵੀਂ ਸਦੀ ਦਾ ਆਖਰੀ ਜਿਹੜੇ 25 ਸਾਲ ਨੇ, 19ਵੀਂ ਸਦੀ ਦੇ ਆਖਰੀ 25 ਸਾਲ, ਉਹਦੇ ਤੁਹਾਨੂੰ ਰਾਈਜ਼ ਆਫ ਜਿਹੜਾ ਹੈਗਾ ਨਾ ਉਹ ਕਨਵਰਸ਼ਨਾਂ ਹੋ ਰਹੀਆਂ ਨੇ। ਇੱਕ ਬੰਦਾ ਸੀ ਜਿਹਦੀ ਕਿਤਾਬ ਜਿਹਦੇ ਆਥਰ ਦੇ ਨਾਂ ਦੇ ਉੱਤੇ ਆਪਣੇ ਅਬੈਦੁੱਲਾ ਸਿੰਧੀ ਸਾਹਿਬ ਸਿੱਖ ਤੋਂ ਮੁਸਲਮਾਨ ਹੋਏ ਸਨ ਤੇ ਉਹਨਾਂ ਦਾ ਨਾਂ ਅਬੈਦੁੱਲਾ ਉਸਦੇ ਨਾਂ ਤੇ ਰੱਖਿਆ ਗਿਆ। ਉਹ ਕਿਤਾਬ ਵੀ ਆਨਲਾਈਨ ਪਈ ਹੋਈ ਹੈ, ਤੋਹਫਤੁਲ ਹੀਰ, 1850 ਦੀ ਕਿਤਾਬ, 1850 ਦੀ। ਹੁਣ ਇਹ ਸਾਰੀ ਕਨਵਰਸ਼ਨਾਂ ਦੇ ਮਸਾਇਲ ਔਰ ਫਿਰ ਲੋਕ ਜਿਹੜੇ ਹੈਗੇ ਨੇ ਬਜਾ ਤੌਰ ਤੇ ਉਹਨਾਂ ਨੂੰ ਤਹਫਜ਼ਾਤ ਵੀ ਤਾਂ ਨੇ, ਮਿਸ਼ਨਰੀ ਸਭ ਨੂੰ ਈਸਾਈ ਕਰਦੇ ਨੇ। ਹੁਣ ਉਹ ਕ੍ਰਿਸਚੈਨਿਟੀ ਜਿਹੜੀ ਹੈਗੀ ਹੈ ਉਹਦਾ ਪੰਜਾਬ ਦੇ ਤੇ ਕੁਛ ਇਲਾਕਿਆਂ ਦੇ ਅੰਦਰ ਉਹ ਇੰਨੀ ਫਲਰਿਸ਼ ਕੀਤੀ ਕਿ ਆਪਣੇ ਉਹ ਇੱਕ ਹੈਗੇ ਨੇ ਲਿਆਸ ਚੱਠਾ ਸਾਹਿਬ, ਉਹਨਾਂ ਦੀ ਕਿਤਾਬ ਹੈ ਬੜੀ ਅੱਛੀ, ਤੇ ਉਹਦੇ ਚ ਉਹਨਾਂ ਨੇ ਪੂਰਾ ਟੇਬਲ ਦਿੱਤਾ ਹੋਇਆ ਕਿ 1870 ਤੋਂ 1930 ਦੇ ਦਰਮਿਆਨ ਪੂਰੇ ਇੰਡੀਆ ਚ ਇੰਨੇ ਲੋਕ ਕ੍ਰਿਸਚਨ ਨਹੀਂ ਹੋਏ ਜਿੰਨੇ ਸਿਆਲਕੋਟ ਦੇ ਵਿੱਚ। ਔਰ ਇਹ ਜਿਹੜਾ ਹੈਗਾ ਸੀ ਡਿਵੀਜ਼ਨ, ਜਿਹਨੂੰ ਅੰਮ੍ਰਿਤਸਰ ਡਿਵੀਜ਼ਨ ਕਹਿੰਦੇ ਹਨ, ਜਿਹੜੇ ਸਿਆਲਕੋਟ, ਨਾਰੋਵਾਲ ਤੇ ਗੁਰਦਾਸਪੁਰ, ਜੋ ਤੂਫਾਨ ਬਦਤਮੀਜ਼ੀ ਇੱਥੇ ਪੈਦਾ ਕਰਾਇਆ ਗਿਆ ਕਨਵਰਸ਼ਨਾਂ ਦੇ ਨਾਲ, ਫਿਰ ਉਹਦਾ ਰਿਐਕਸ਼ਨ ਹੁੰਦਾ ਨਾ, ਜਦੋਂ ਫਿਰ ਪਹਿਲੇ ਹੁੰਦਾ ਹੈ ਫਿਰ ਉਹਦਾ ਰਿਐਕਸ਼ਨ। ਬੈਦੁੱਲਾ ਸਿੰਧੀ ਸਾਹਿਬ ਨੇ ਆਪਣੀ ਕਿਤਾਬ ਵਿੱਚ ਲਿਖਿਆ 1881 ਦਾ ਕਿ ਉਹਨਾਂ ਨੇ ਦੱਸਿਆ ਮੇਰੇ ਉੱਥੇ ਸਾਡੇ ਉੱਥੇ ਮਨਾਜ਼ਰਾ ਹੁੰਦਾ, ਇਹ ਸਿੱਖ ਘਰਾਣੇ ਦੇ, ਤੇ ਉਹਨਾਂ ਨੇ ਕਿਹਾ ਜੀ ਸਿਆਲਕੋਟ ਦੇ ਵਿੱਚ, ਉਹਨਾਂ ਕਿਹਾ ਜੀ ਉਹ ਮਨਾਜ਼ਰਾ ਜਿਹੜਾ ਹੈਗਾ ਉਹ ਕੀ ਹੈਗਾ ਸੀ ਕਿ ਸਾਡੇ ਇੱਥੇ ਖੂਹ ਹੈਗਾ ਸੀ, ਉਹਦੇ ਇਰਦ ਗਿਰਦ ਬੰਦੇ ਇਕੱਠੇ ਹੋ ਗਏ ਤੇ ਉਹਨਾਂ ਕਿਹਾ ਖੂਹ ਦੇ ਵਿੱਚ ਛਾਲ ਲਾਣੀ ਹੈ, ਜਿਹਦਾ ਧਰਮ ਸੱਚਾ ਹੋਏਗਾ ਉਹਦਾ ਬੰਦਾ ਬਚ ਜਾਏਗਾ। ਤੇ ਕਹਿੰਦੇ ਤਿੰਨਾਂ ਬੰਦਿਆਂ ਨੇ ਛਾਲਾਂ ਲਾਈਆਂ। ਤੇ ਉਸ ਤੋਂ ਪਹਿਲੇ ਉਹ ਜ਼ਿਕਰ ਕਰਦੇ ਕਿ ਉਹਨਾਂ ਦਾ ਇੱਕ ਮਾਮਾ ਹੈਗਾ ਸੀ ਜਿਹੜਾ ਲਿਬਰਲ ਜਿਹਾ ਹੈਗਾ ਸੀ, ਤੇ ਉਹ ਸਿੱਖ ਹੈਗਾ ਸੀ, ਲੇਕਿਨ ਉਹ ਸਿੱਖਾਂ ਦੇ ਜਿਹੜੇ ਮੌਲਵੀ ਹੈਗੇ ਸੀ ਉਹਨੂੰ ਬੜੀ ਗੱਲਾਂ ਕਰਦੇ। ਕਹਿੰਦਾ ਉਹ ਅੱਗੇ ਹੈਗਾ ਸੀ ਇਸ ਮਨਾਜ਼ਰੇ ਚ, ਜਦੋਂ ਤਿੰਨਾਂ ਛਾਲਾਂ ਲਾਈਆਂ ਤੇ ਕੁਦਰਤ ਖੁਦਾ ਦੀ ਕੇ ਮੁਸਲਮਾਨ ਬਚ ਕੇ ਨਿਕਲ ਆਇਆ। ਕਹਿੰਦਾ ਮਾਮਾ ਮੇਰਾ ਭੰਗੜਾ ਪਾਈ ਜਾਏ, ਕਹਿੰਦਾ ਦੇਖਿਆ ਨਾ। ਹੁਣ ਇਹ ਸਾਰੇ ਕੰਮ ਜਿਹੜੇ ਹੋ ਰਹੇ ਨੇ, ਇਹ ਸਾਰੇ ਕੰਮ ਇੱਕ ਖਾਸ ਕਿਸਮ ਦਾ ਮਾਹੌਲ ਬਣਾ ਰਹੇ ਨੇ। ਇੱਕ ਪਾਸੇ ਤੁਸੀਂ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਇਸ ਤਰ੍ਹਾਂ ਦੇ ਬਣਾ ਰਹੇ ਹੋ, ਫਿਰ ਤੁਸੀਂ ਜਿਹੜੀ ਤਕਸੀਮ ਹੈ ਉਹ ਇਸ ਤਰ੍ਹਾਂ ਦੀ ਕਰ ਰਹੇ ਹੋ ਕਿ ਜਦੋਂ ਸਿੱਖ ਮੁਸਲਿਮ ਕੌਨਫਲਿਕਟ ਵਧੇ ਤੇ ਉਹਨਾਂ ਦੀ ਗੁਰਮੁਖੀ ਇਹਨਾਂ ਦੀ ਸ਼ਾਮਲ, ਉਹਨਾਂ ਦੇ ਵਾਸਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੀਰੋ, ਇਹਨਾਂ ਦੇ ਵਾਸਤੇ ਦੁਸ਼ਮਣ। ਮਤਲਬ ਹੈ ਕਿ ਉਹ ਚੀਜ਼ਾਂ ਇਸ ਤਰ੍ਹਾਂ ਤੈਅ ਹੁੰਦੀਆਂ ਨੇ ਔਰ ਇਸ ਤਰ੍ਹਾਂ ਬਣਦੀਆਂ ਨੇ ਕਿ ਲਾਰਜਰ ਫਰੰਟ ਤੇ ਅਗਰ ਉਹ ਹਿੰਦੀ ਉਰਦੂ ਜਿਹੜਾ ਹੈਗਾ ਤੇ ਇੱਥੇ ਜਿਹੜਾ ਹੈਗਾ ਉਹ ਪੰਜਾਬੀ ਸ਼ਾਹਮੁਖੀ ਔਰ ਪੰਜਾਬੀ ਉਰਦੂ ਔਰ ਫਿਰ ਪੰਜਾਬੀ ਪਠਾਨ ਔਰ ਫਿਰ ਸਿੱਖ ਪਠਾਨ, ਮਤਲਬ ਕਿ ਮੁਖਤਲਿਫ ਕਿਸਮ ਦੇ ਝੇੜੇ ਇੱਕ ਉਹ ਕਹਿੰਦੇ ਚੇਨ ਰਿਐਕਸ਼ਨ ਬਣਦਾ। ਇੱਕ ਚੀਜ਼ ਤੁਸੀਂ ਬਣਾਉਂਦੇ ਹੋ ਔਰ ਬਾਕੀ ਉਹਦੇ ਵਿੱਚੋਂ ਨਿਕਲਦੀਆਂ ਜਾਂਦੀਆਂ। ਹੁਣ ਲੇਕਿਨ ਇਹ ਸਾਰੇ ਕੰਮ ਜਿਹੜੇ ਹੈਗੇ ਨੇ, ਇਹ ਇਸ ਵਾਸਤੇ ਮੈਂ ਕਹਿੰਦਾ ਕਿ ਲੁਧਿਆਣੇ ਜਿਹੜਾ ਹੈਗਾ ਉਹਦਾ ਕਿਰਦਾਰ ਬਹੁਤ ਅਹਿਮ ਹੈ, ਲੁਧਿਆਣਾ ਪ੍ਰੈਸ ਜਿਹੜਾ ਹੈਗਾ, ਕਿਉਂਕਿ ਉਹਨੇ ਬਹੁਤ ਸਾਰੀ ਚੀਜ਼ਾਂ ਛਾਪੀਆਂ ਨੇ ਔਰ ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਇਹਨਾਂ ਨੇ ਜੋ ਕੁਝ ਅੱਗੇ ਕਰਨਾ ਹੈਗਾ। ਐਸੇ ਵਾਸਤੇ ਤੇ ਪੰਜਾਬ ਵਿੱਚ ਆਉਂਦੇ ਨਾਲ ਹੀ ਜਦੋਂ ਵੁਡਸ ਡਿਸਪੈਚ ਆਇਆ 1854 ਦੇ ਵਿੱਚ, ਉਹਦੇ ਜਦੋਂ ਕਿਹਾ ਕਿ ਜਨਾਬ ਅਗਰ ਪੰਜਾਬੀ ਪੜ੍ਹਾਉਣੀ ਹੈ, ਇਹਨਾਂ ਨੂੰ ਪੜ੍ਹਾਉਣਾ ਹੈ, ਪੜ੍ਹਾਈ ਲਿਖਾਈ ਕਰਾਉਣੀ ਤਾਂ ਪੰਜਾਬੀ ਚ ਪੜ੍ਹਾਓ ਇਹਨਾਂ ਨੂੰ। ਜੋ ਡੀਸੀਆਂ ਦੀ ਰਿਪੋਰਟਾਂ ਆਈਆਂ
ਤੇ ਲੇਕਿਨ ਉਹਨਾਂ ਨੇ ਉਹ 'ਤੇ ਅਮਲ ਨਹੀਂ ਕੀਤਾ। ਉਹਨਾਂ ਮੈਕਾਲੇ ਦੀ ਜਿਹੜੀ ਗੱਲ ਹੈਗੀ ਹੈ ਕਿ ਕ੍ਰਿਸਚੈਨਿਟੀ ਤਾਲੀਮ ਦੇ ਜ਼ਰੀਏ ਕ੍ਰਿਸਚੈਨਿਟੀ ਨਾ ਫੈਲਾਓ। ਉਹਨਾਂ ਨੇ ਇਹਨਾਂ ਇਲਾਕਿਆਂ ਜਿਹੜੇ ਫਰੰਟੀਅਰ ਫਾਰਵਰਡ ਪਾਲਿਸੀ ਦੇ ਇਲਾਕੇ ਹਨ ਉਹਨਾਂ ਇਲਾਕੇ ਦੇ ਉੱਤੇ ਅਮਲ ਨਹੀਂ ਕੀਤਾ। ਇਹ ਤਮਾਮ ਤਰ ਚੀਜ਼ਾਂ ਜਿਹੜੀਆਂ ਉਹਨਾਂ ਨੇ ਡਿਵੈਲਪ ਕੀਤੀਆਂ ਉਹ ਇੱਕ ਖਾਸ ਤਰੀਕੇ ਦੇ ਨਾਲ ਡਿਵੈਲਪ ਕੀਤੀਆਂ ਔਰ ਅਸੀਂ ਤੇ ਮਤਲਬ ਹੈ ਕਿ ਮੁਖਤਲਿਫ ਤਜਾਰਤਾਂ ਦੇ ਵਿੱਚ ਇਨਵੋਲਵ ਹੈਗੇ ਸਨ, ਹੁਨਰ ਹੈਗੇ ਸਨ ਬਹੁਤ ਸਾਰੇ। ਸਾਡੇ ਇੱਥੇ ਜੋਗੀਆਂ ਦੇ ਬੜੇ ਵੱਡੇ ਸਿਲਸਿਲੇ ਹੈਗੇ ਸਨ। ਉਹ ਸਾਰਾ ਕੁਝ ਕਿੱਥੇ ਗਾਇਬ ਹੋ ਗਿਆ? ਸਾਡੀ ਰਿਵਰ ਚੈਨਲ ਟ੍ਰੇਡ ਕਿੱਥੇ ਚਲੀ ਗਈ? ਉਹ ਸਾਰਾ ਕੁਝ ਖਤਮ ਕੀਤਾ ਗਿਆ। ਲਾਹੌਰੀ ਬੰਦਰ ਜਿਹੜੀ ਬਹੁਤ ਅਹਿਮ ਮਤਲਬ ਹੈ ਕਿ ਬੰਦਰਗਾਹ ਸੀ, ਜਿਹੜੀ ਜਦੋਂ ਅਕਬਰ ਲਾਹੌਰ ਵਿੱਚ ਆਇਆ ਤੇ ਅਕਬਰ ਨੇ ਜਦੋਂ ਇੱਥੇ 15 ਸਾਲ ਮਰਕਜ਼ ਬਣਾ ਕੇ ਇੱਥੇ ਬੈਠਿਆ ਮੁਗਲਾਂ ਦਾ, ਤੇ ਉਸ ਟਾਈਮ ਦੇ ਉੱਤੇ ਉਹਨੇ 3 ਹੀ ਕੈਂਪੇਨਾਂ ਕੀਤੀਆਂ, ਤਿੰਨੋਂ ਸਟ੍ਰੈਟੇਜਿਕ ਕੈਂਪੇਨਾਂ। ਇੱਕ ਉਹਨੇ ਕਸ਼ਮੀਰ ਫਤਿਹ ਕੀਤਾ, ਇੱਕ ਉਹਨੇ ਅਟਕ ਦੀ ਕੈਂਪੇਨ ਕੀਤੀ, ਔਰ ਤੀਜੀ ਲਾਹੌਰੀ ਬੰਦਰ ਦੀ ਕੀਤੀ। ਉਹ ਲਾਹੌਰੀ ਬੰਦਰ ਜਿਹੜੀ ਹੈਗੀ ਉਹ ਠੱਠੇ ਤੋਂ ਅੱਗੇ ਜਿਹੜਾ ਹੈਗਾ ਸਮੁੰਦਰ ਵੱਲ ਜਾਂਦੇ ਹੋਏ ਇੱਕ ਬਹੁਤ ਪੁਰਾਣੀ ਬੰਦਰਗਾਹ ਹੈ, ਤਾਰੀਖੀ ਬੰਦਰਗਾਹ ਹੈ। ਬਾਅਦ ਹੁਣ ਸਿੰਧੀਆਂ ਦੇ ਵਿਚਾਰੇ ਉਹਨਾਂ ਨਾਲ ਲਹਿਰੀ ਬੰਦਰ ਕਰਕੇ ਖੁਸ਼ ਹੁੰਦੇ ਨੇ, ਲੇਕਿਨ ਮੇਰੇ ਕੋਲ ਤੇ ਬੇਸ਼ੁਮਾਰ ਵਾਲੇ ਨੇ, ਇੱਕ ਨਹੀਂ ਬਹੁਤ ਸਾਰੇ ਵਾਲੇ ਨੇ ਜਿਹਦੇ ਚ ਲਾਹੌਰੀ ਬੰਦਰ ਲਿਖਿਆ। ਪਰਸ਼ੀਅਨ ਵਾਲੇ ਵੀ ਹੋਏ। ਉਹ ਲਾਹੌਰੀ ਬੰਦਰ ਜਿਹੜੀ ਹੈ ਉਹਨੂੰ 3 ਵਾਰੀ ਅੱਗ ਲਾਈ ਗਈ ਸੀ, ਪੁਰਤਗਾਲੀਆਂ ਨੇ ਲਾਈ। ਤਾਰੀਖੇ ਤਾਇਰੀ ਹੈ ਉਹਦੇ ਅੰਦਰ ਲਿਖਿਆ ਹੋਇਆ ਉਹਦਾ ਸਾਰਾ। ਹੁਣ ਉਹ ਲਾਹੌਰੀ ਬੰਦਰ ਜਿਹੜੀ ਹੈਗੀ ਹੈ ਉਹ ਸਾਡੀ ਰਿਵਰ ਚੈਨਲ ਟ੍ਰੇਡ ਦੇ ਨਾਲ ਜੁੜੀ ਹੈ, ਜਿਹਨੂੰ ਬੰਦ ਕਰਕੇ ਉਹਨਾਂ ਨੇ ਕਰਾਚੀ ਸ਼ਹਿਰ ਵਸਾਇਆ ਔਰ ਉਹ ਗਹਿਰੇ ਸਮੁੰਦਰ ਤੋਂ ਬੰਦਰਗਾਹ ਜਿਹੜੀ ਹੈਗੀ ਹੈ ਉਸ ਪਾਸੇ ਲੈ ਗਏ। ਤੇ ਇਹ ਸਾਰਾ ਕੁਝ ਜਿਹੜਾ ਹੈ ਉਹਨਾਂ ਨੇ ਜਦੋਂ ਕੀਤਾ। ਹੁਣ ਇਬਨੇ ਬਤੂਤਾ ਆਇਆ 1332, ਕਿੰਨਾ ਪੁਰਾਣਾ ਹੈ। ਇਬਨੇ ਬਤੂਤਾ ਤੱਕ ਨੇ ਜ਼ਿਕਰ ਕੀਤਾ, 5 ਦਿਨ ਰਿਹਾ ਸੀ ਲਾਹੌਰੀ ਬੰਦਰ। ਔਰ ਫਿਰ ਉਧਰੋਂ ਫਿਰ ਚੀਜ਼ਾਂ ਅਦਨ ਤੱਕ ਜਾਂਦੀਆਂ ਸਨ, ਮਤਲਬ ਉਹਦੇ ਜਾਂਦੀਆਂ ਈਰਾਨ ਜਾਂਦੀਆਂ ਸਨ, ਮੁਖਤਲਿਫ ਜਗ੍ਹਾ ਤੇ ਜਾਂਦੀਆਂ। ਹੁਣ ਇਹ ਸਾਰਾ ਜਿਹੜਾ ਕੰਮ ਹੈਗਾ ਇਹ ਸਾਰੀ ਪੋਲਿਟਿਕਸ ਦਾ ਜਿਹੜਾ ਕਮਿਊਨਲਿਜ਼ਮ ਤੇ ਅਸਰ ਹੈਗਾ ਉਹ ਜੁੜਿਆ ਹੋਇਆ ਹੈ। ਜਿਹੜਾ ਤੁਹਾਡਾ ਗੈਰੀਜ਼ਨ ਸਟੇਟ ਹੈਗੀ ਹੈ ਉਹਦੇ ਨਾਲ ਵੀ ਜੁੜਿਆ ਹੋਇਆ। ਜਿਹੜੇ ਤੁਹਾਡੀ ਉਸ ਪਾਸੇ ਤੁਸੀਂ ਜਾਣਾ ਹੈਗਾ ਉਹ ਇਲਾਕਾ ਜਿਹੜਾ ਹੈਗਾ ਉਸ ਪਾਸੇ ਜਾਣਾ ਤੇ ਤੁਹਾਨੂੰ ਨਵੀਆਂ ਭਰਤੀਆਂ ਚਾਹੀਦੀਆਂ ਨੇ, ਉਹਦੇ ਵਾਸਤੇ ਤੁਹਾਨੂੰ ਨਵੀਂ ਚੀਜ਼ਾਂ ਚਾਹੀਦੀਆਂ। ਤੁਸੀਂ ਰਾਇਲ ਬੰਗਾਲ ਆਰਮੀ ਫਾਰਗ ਕਰਦੇ ਨੇ ਅੰਗਰੇਜ਼ ਜਿਹੜੇ ਨੇ, ਜਦੋਂ ਫਾਰਗ ਕਰਦੇ ਨੇ ਤੇ ਉਹ ਬਗਾਵਤਾਂ ਕਰਦੇ ਨੇ। ਇਹ ਜਿਹਨੂੰ 1857 ਦੀ ਲੜਾਈਆਂ ਕਹਿੰਦੇ ਨੇ, ਔਰ ਉਹਨੂੰ ਇੱਕ ਜੰਗੇ ਆਜ਼ਾਦੀ ਵੀ ਡਿਕਲੇਅਰ ਕਰ ਛੱਡਦੇ। ਪਤਾ ਨਹੀਂ ਕਿਹੜੀ ਜੰਗੇ ਆਜ਼ਾਦੀ ਹੈ ਕਿ ਬਾਦਸ਼ਾਹ ਦੇ ਉੱਤੇ ਤੇ 1803 ਦਾ ਕਬਜ਼ਾ ਦਿੱਲੀ ਦੇ ਹੋ ਚੁੱਕਾ। ਉਹ ਜੰਗੇ ਆਜ਼ਾਦੀ ਜਿਹੜੀ 1850 ਸਾਲ ਬਾਅਦ ਹੋ ਰਹੀ ਹੈ ਤੇ ਆਪ ਬਾਦਸ਼ਾਹ ਜਿਹੜਾ ਹੈਗਾ ਉਹ 3 ਨਸਲਾਂ ਤੋਂ ਪੈਨਸ਼ਨ ਲੈ ਰਿਹਾ, ਲੇਕਿਨ ਡਿਕਲੇਅਰ ਕਰਦਾ ਸੀ ਜੰਗੇ ਆਜ਼ਾਦੀ ਕਿਉਂਕਿ ਸਿਆਸੀ ਤੌਰ ਤੇ ਤੁਹਾਨੂੰ ਸੂਟ ਕਰਦਾ ਸੀ। ਇਹ ਗੱਲ ਜਿਹੜੀ ਹੈਗੀ ਹੈ ਉਹ 1800 ਤੇ 50 ਤੋਂ 49 ਤੋਂ ਬਾਅਦ 1849 ਤੋਂ ਬਾਅਦ ਉਹਨਾਂ ਨੇ ਇਸ ਖਿੱਤੇ ਨੂੰ ਕਿਸ ਤਰ੍ਹਾਂ ਕਰਨਾ ਹੈਗਾ, ਉਹਦੇ ਚ ਕੀ ਚੀਜ਼ਾਂ ਕਰਨੀਆਂ ਨੇ, ਉਹਦੇ ਤੁਹਾਨੂੰ ਬਹੁਤ ਸਾਰੇ ਹਵਾਲੇ ਐਸੇ ਮਿਲਦੇ ਨੇ ਜਿਸ ਤੋਂ ਤੁਹਾਨੂੰ ਸਮਝ ਆਉਂਦੀ ਹੈ ਕਿ ਉਹ ਇੱਕ ਖਾਸ ਕਿਸਮ ਦੀ ਇੱਥੇ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਡਿਵੈਲਪ ਖੁਦ ਕਰਦੇ ਨੇ। ਹੁਣ ਉਹ ਜਦੋਂ ਤੁਸੀਂ ਰਣਜੀਤ ਸਿੰਘ ਨੂੰ ਇਹ ਕਹੋਗੇ ਕਿ ਇਹ ਸਿੱਖਾਂ ਦਾ ਮਤਲਬ ਜਿਹੜੇ ਬੰਦਿਆਂ ਨੇ ਰਣਜੀਤ ਸਿੰਘ ਦੇ ਹੱਕ ਮੈਂ ਕਨਿੰਗਮ ਹੈਗਾ, ਕਨਿੰਗਮ ਦੇ ਰਣਜੀਤ ਸਿੰਘ ਉਹਦੇ ਹੱਕ 'ਚ ਉਹ ਜਿਹੜੀ ਆਖਰੀ 3 ਲੜਾਈਆਂ ਨੇ ਉਹਦੇ ਹੱਕ 'ਚ ਬੜਾ ਰਿਕਾਰਡ ਦਿੱਤਾ ਹੈ। 3 ਵਾਰੀ ਅੰਗਰੇਜ਼ਾਂ ਨੇ ਉਹਦੇ ਪਾਬੰਦੀ ਲਾਈ ਔਰ ਕਨਿੰਗਮ ਦੀ ਬੀਵੀ ਨੇ ਉਹ ਛਪਵਾਈ ਬਾਰ-ਬਾਰ। ਬਹੁਤ ਅੱਛੀ ਕਿਤਾਬ ਹੈ, ਲੇਕਿਨ ਉਹ ਵੀ ਕੀ ਕਹਿੰਦੇ ਸਿੱਖ ਰੂਲਰ। ਗੌਰ ਕਰੋ ਨਾ, ਇਹ ਰਣਜੀਤ ਸਿੰਘ ਨੂੰ ਸਿੱਖ ਰੂਲਰ ਕਹਿਣਾ, ਪੰਜਾਬੀ ਰੂਲਰ ਨਾ ਕਹਿਣਾ, ਇਹ ਉਹ ਕੈਚ ਹੈਗਾ ਜਿਹਦੇ ਤੁਸੀਂ ਅੱਜ ਤੱਕ ਇਹ ਉਹ ਖੋਬਾ ਹੈਗਾ ਜਿਹਦੇ ਜਾ ਕੇ ਕਿਉਂਕਿ ਤੁਸੀਂ ਉਹਨੂੰ ਸਿੱਖ ਦੇ ਵਿੱਚ ਫਿਰ ਉਹਦੇ ਵਿੱਚ ਡਿਵੈਲਪ ਕਰੋਗੇ, ਉਹਦੇ ਵਿੱਚ ਬਣਾਓਗੇ ਤੇ ਉਹ ਫਿਰ ਉਹਦੇ ਵਿੱਚ ਫਸੇ ਰਹੋਗੇ। ਹੁਣ ਇਹ ਸਾਰੀ ਜਿਹੜੀ ਗੱਲ ਹੈਗੀ ਹੈ ਅਗਰ ਤੁਸੀਂ ਉਹਨੂੰ ਉਸ ਪੰਜਾਬ ਦੀ ਹਿਸਟਰੀ ਨੂੰ ਦੁਬਾਰਾ ਤੋਂ ਦੇਖਣਾ ਤੇ ਤੁਹਾਨੂੰ ਇਹ ਸਾਰੇ ਜਿਹੜੇ ਹਵਾਲੇ ਹੈਗੇ ਨੇ ਉਹਨਾਂ ਨੂੰ ਦੇਖਣਾ ਪਏਗਾ। ਉਸ ਤੋਂ ਬਗੈਰ ਸ਼ਾਇਦ ਜਿਹੜਾ ਹੈਗਾ ਤੁਸੀਂ ਜਿਹੜੀ ਪੰਜਾਬ ਤੇ ਕਬਜ਼ੇ ਤੋਂ ਬਾਅਦ ਜੋ ਕੁਛ ਜਿਸ ਕਿਸਮ ਦਾ ਕਮਿਊਨਲਿਜ਼ਮ ਇੱਥੇ ਡਿਵੈਲਪ ਹੋਇਆ ਨਾ ਤੁਹਾਨੂੰ ਉਹ ਸਮਝ ਆ ਸਕਦੀ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਲੜਾਈ ਹੈਗੀ ਜਿਹੜੀ 20ਵੀਂ ਸਦੀ 'ਚ ਉਸ ਤੱਕ ਪਹੁੰਚਣ ਲਈ ਵੀ ਜ਼ਰੂਰੀ ਹੈ। ਲੇਕਿਨ ਤੁਸੀਂ ਦੇਖੋ ਕਿ ਪਾਕਿਸਤਾਨ ਇੰਡੀਆ ਬਣ ਗਿਆ ਉਸ ਤੋਂ ਬਾਅਦ ਵੀ ਮਤਲਬ ਮੈਨੂੰ BA ਦੇ ਵਿੱਚ ਮੇਰਾ ਖਿਆਲ 3rd ਈਅਰ 'ਚ ਜਾ ਕੇ ਪਹਿਲੀ ਵਾਰੀ ਪਤਾ ਚੱਲਿਆ ਕਿ ਕੋਈ ਵਾਕਿਆ ਦੁਨੀਆ ਦੇ ਤਾਰੀਖ ਦੇ ਵਿੱਚ 1849 'ਚ ਵੀ ਹੋਇਆ ਸੀ। ਪੰਜਾਬ ਦੇ ਕਬਜ਼ੇ ਦਾ ਜ਼ਿਕਰ ਹੀ ਨਹੀਂ ਕਰਦੇ, ਜਿਸ ਤਰ੍ਹਾਂ ਇਹ ਤੇ ਕਬਜ਼ਾ ਹੀ ਕੋਈ ਨਹੀਂ ਹੈਗਾ। ਔਰ ਹਿਸਟੋਰੀਕਲੀ ਇਹ ਗੱਲ ਦਰੁਸਤ ਹੈ
ਕਿ ਜਿਸ ਦਿਨ ਰਣਜੀਤ ਸਿੰਘ ਮਰਿਆ ਉਸ ਤੋਂ ਬਾਅਦ ਪਹਿਲੇ ਬਲੋਚਿਸਤਾਨ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਫਿਰ ਅੰਗਰੇਜ਼ਾਂ ਦਾ ਕਬਜ਼ਾ ਕਾਬਲ ਤੇ ਹੋਇਆ, ਫਿਰ 1843 ਦੇ ਵਿੱਚ ਸਿੰਧ ਦੇ ਉੱਤੇ ਹੋਇਆ, ਫਿਰ ਕਸ਼ਮੀਰ ਤੇ ਹੋਇਆ, ਔਰ ਫਿਰ ਬਾਕੀ ਇੱਕ ਬੰਦੇ ਦੇ 40 ਸਾਲ ਜਿਹੜਾ ਹੈਗਾ ਉਹ ਖਲੋਤਾ ਰਿਹਾ, ਡੱਕਿਆ ਰਿਹਾ, ਔਰ ਉਹਦੇ ਮਰਨ ਤੋਂ ਬਾਅਦ ਜਿਹੜਾ ਹੈਗਾ ਜੋ ਕੁਝ ਉਹਦੇ ਨਾਂ ਦੇ ਉੱਤੇ ਅਤੇ ਗਲਤ ਮਲਤੀ ਦਾ ਫੈਲਾਈ ਗਈ ਹੈ, ਜਿਹੜਾ ਕਮਿਊਨਲਿਜ਼ਮ ਫੈਲਾਇਆ ਗਿਆ, ਉਸ ਦੇ ਨਤੀਜੇ ਦੇ ਅੰਦਰ ਇੱਥੇ ਮਜ਼ੀਦ ਇੱਕ ਚੇਨ ਰਿਐਕਸ਼ਨ ਦੇ ਅੰਦਰ ਕਮਿਊਨਲਿਜ਼ਮ ਫੈਲਿਆ, ਵਧਿਆ। ਉਹ ਸਾਰੀ ਚੀਜ਼ਾਂ ਲੈ ਕੇ ਤੁਸੀਂ ਦੇਖੋ 20th ਸੈਂਚੁਰੀ ਜਮਾਤਾਂ ਨੂੰ ਸੂਟ ਕਰਦਾ ਸੀ, ਹਿੰਦੂ ਦੌਰ ਵੀ ਮੁਸਲਮ ਦੌਰ ਵੀ ਸੂਟ ਕਰਦਾ ਸੀ, ਸਿੱਖੀ ਵੀ ਸੂਟ ਕਰਦੀ ਸੀ ਤੇ ਇਸਲਾਮੀਆਂ ਵੀ ਸੂਟ ਕਰਦਾ, ਹਿੰਦੂਸਤਾ ਵੀ ਸੂਟ ਕਰਦੀ, ਸਭ ਨੇ ਵਰਤਿਆ ਉਹਨੂੰ, ਆਪਣੇ ਜਿੱਥੇ ਦਿਲ ਕਰਦਾ ਸੀ ਵਰਤਦੇ ਸਨ, ਜਦੋਂ ਦਿਲ ਕਰਦਾ ਸੀ ਅੰਗਰੇਜ਼ ਨੂੰ ਗਾਣਾ ਕੱਢ ਛੱਡਦਾ। ਤੇ ਹੁਣ ਇਹ ਸਾਰੀ ਜਿਹੜੀ ਗੱਲ ਹੈਗੀ ਹੈ ਇਹਨੂੰ ਕਮ ਅਜ਼ ਕਮ ਸਕਾਲਰਸ਼ਿਪ ਦੇ ਲੈਵਲ ਤੇ ਚੈਲੰਜ ਕਰਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ, ਫਿਰ ਜਾ ਕੇ ਕੋਈ ਇਹਦੀ ਗੱਲ ਸਮਝ ਨਹੀਂ ਆਉਣੀ ਸ਼ੁਰੂ ਹੋਏਗੀ। ਮੇਰਾ ਖਿਆਲ ਕਾਫੀ ਜੀ ਚੱਠਾ ਸਾਹਿਬ। ਹਾਂਜੀ, ਮੈਨੂੰ ਲੱਗਦਾ ਚੱਠਾ ਸਾਹਿਬ ਜਿਹੜੇ ਆ ਗਏ ਨੇ, ਅਜੇ ਤੱਕ ਤਾਂ ਨਹੀਂ ਆਏ। ਹਾਂਜੀ ਆ ਜਾਓ। ਹਾਂਜੀ ਬਾਬਾ ਤੇ ਉਹ ਮੁਲਤਾਨ ਜਾਣ ਵਾਲੀ ਸਵਾਰੀਆਂ ਨੂੰ ਜੁੱਤੀ ਮੈਂ ਕਿਹਾ ਜ਼ਿਆਦਾ ਲੋਕਾਂ ਦਾ ਜਿਹੜਾ ਸਬਰ ਦਾ ਧਿਆਨ ਨਹੀਂ ਲੈਣਾ ਚਾਹੀਦਾ, ਮੁਕਾ ਦੇਣੀ ਚਾਹੀਦੀ ਹੈ। ਸਰ ਬੜਾ ਬਹੁਤ ਜ਼ਬਰਦਸਤ ਸਾਰੇ ਦੋਸਤਾਂ ਦੇ ਹੁਣ ਤੱਕ ਜਿਹੜੇ ਨੇ ਉਹ ਨਾਲ ਜੁੜੇ ਰਹੇ, ਬਲਕਿ ਬਹੁਤ ਜ਼ਿਆਦਾ ਜਿਹੜੇ ਨੇ ਅੱਜ ਵਿਊਅਰਸ ਹਨ, ਤਕਰੀਬਨ 100+ ਸੀ ਵਿਊਅਰਸ ਜਿਹੜੇ ਨੇ ਨਾ ਉਹ ਚੱਲਦੇ ਰਹੇ ਨੇ ਸਾਰੇ। ਅਸੀਂ ਜੀ ਹੁਣ ਕੁਝ ਦੋਸਤਾਂ ਦੇ ਸਵਾਲ ਵਗੈਰਾ ਜਿਹੜੇ ਉਹ ਲਵਾਂਗੇ ਤੇ ਜੋ ਤੁਸੀਂ ਪੁੱਛਿਆ ਅਸੀਂ ਉਸ ਤੇ ਹੁਣ ਗੱਲਬਾਤ ਕਰਾਂਗੇ। ਜੋਗਿੰਦਰ ਸਿੰਘ ਸੰਧੂ ਜੀ ਅਸੀਂ ਆਲਰੇਡੀ ਇਹਨੂੰ YouTube ਤੇ ਪਾ ਦਿੰਦੇ ਹਾਂ, ਤੁਸੀਂ ਉੱਥੋਂ ਵੇਖ ਲਵੋ। ਤੇ ਜਸਬੀਰ ਔਰ ਸੰਦੀਪ ਕੌਰ, ਸੰਦੀਪ ਕਲੇਰ ਨੇ ਇਹ ਆਖਿਆ ਜੀ ਕਿ ਕਾਲਿੰਗ ਮਹਾਰਾਜਾ ਐਜ਼ ਅ ਸੈਕੂਲਰ ਔਰ ਡੈਮੋਕ੍ਰੈਟਿਕ is rooted in the religious and nationalist vested interest of historians who have tried to distort the history and tried to make the heroes out of kings. ਹਾਂਜੀ ਜ਼ਾਹਿਰ ਹੈ, ਮਤਲਬ ਇਹੀ ਗੱਲ ਹੈਗੀ ਨਾ। ਦੇਖੋ ਗੱਲ ਤੇ ਇਹੀ ਹੈਗੀ ਹੈ ਕਿ ਤੁਸੀਂ ਅੱਜ ਜਦੋਂ ਦੇਖ ਰਹੇ ਹੋ ਔਰ ਪੁਰਾਣੀ ਚੀਜ਼ ਨੂੰ ਅੱਜ ਦੇ ਮੁਤਾਬਿਕ ਇੰਟਰਪ੍ਰੇਟ ਕਰਦੇ ਹੋ। ਬਈ ਹੁਣ ਤੁਸੀਂ ਜੈਂਡਰ ਰਾਈਟ ਲਾ ਦਿਓ ਤੇ ਮੇਰਾ ਤੇ ਖਿਆਲ ਹੈ ਕੋਈ ਬੰਦਾ ਬਚੇਗਾ ਹੀ ਨਹੀਂ ਪਿੱਛੇ ਦਾ। ਜੈਂਡਰ ਰਾਈਟ ਤੇ ਚੱਠੇ ਅਸੀਂ ਬੜੀ ਮੁਸ਼ਕਲ ਬਚਾਂਗੇ, ਬਾਕੀਆਂ ਦੀ ਛੱਡ ਹੀ ਦੇ। ਬਈ ਹੁਣ ਦੇਖੋ ਨਾ, ਹੁਣ ਕਨੀਜ਼ਾ ਰੱਖਣ ਦਾ ਕੰਮ ਹੈਗਾ। ਹੁਣ ਉਹ ਸਾਰੇ ਹੀ ਰੱਖਦੇ ਸਨ, ਜਿਹੜੇ ਅੰਗਰੇਜ਼ ਇੱਥੇ ਆਏ ਉਹ ਵੀ ਰੱਖਦੇ ਸਨ, ਜਿਹੜੇ ਇੱਥੇ ਆਏ ਉਹ ਵੀ ਰੱਖਦੇ। ਹੁਣ ਮਤਲਬ ਹੈ ਕਿ ਉਹ ਕਹਿੰਦੇ ਰਹਿੰਦੇ ਨੇ ਮੁਗਲ ਰੱਖਦੇ ਸਨ ਤੇ ਉਹ ਸਾਰੇ ਹੀ ਰੱਖਦੇ ਸਨ। ਉਸ ਜ਼ਮਾਨੇ ਦਾ ਜਿਹੜਾ ਪੀਰੀਅਡ ਹੈਗਾ ਤੁਹਾਨੂੰ ਉਹਦਾ ਐਨਾਲਿਸਿਸ ਉਹਦੇ ਜ਼ਮਾਨੇ ਦੇ ਮੁਤਾਬਿਕ ਕਰਨਾ, ਅੱਜ ਦੇ ਮੁਤਾਬਿਕ ਨਹੀਂ ਕਰ ਸਕਦੇ। ਅੱਜ ਦੇ ਮੁਤਾਬਿਕ ਔਰ ਫਿਰ ਤੁਸੀਂ ਪੁਰਾਣੀ ਚੀਜ਼ਾਂ ਨੂੰ ਚੁੱਕ ਕੇ ਅੱਜ ਲਾ ਦਿੰਦੇ ਹੋ, ਉਹ ਵੀ ਨਹੀਂ ਲੱਗ ਸਕਦੀ। ਇਹ ਦੋਨੋਂ ਇੱਕੋ ਕਿਸਮ ਦੇ ਰਵੱਈਏ ਹੈ। ਪੁਰਾਣੇ ਕਵਾਨੀਨ ਨੂੰ ਅੱਜ ਲਾਣਾ ਜਾਂ ਅੱਜ ਦੇ ਅੱਖ ਦੇ ਨਾਲ ਪੁਰਾਣੇ ਕਵਾਨੀਨ ਦਾ ਐਨਾਲਿਸਿਸ ਕਰਨਾ ਜਾਂ ਪੁਰਾਣੇ ਦੌਰ ਦਾ ਐਨਾਲਿਸਿਸ ਕਰਨਾ, ਇਹ ਦੋਨੋਂ ਇੱਕੋ ਕਿਸਮ ਦੀ ਮੇਰਾ ਖਿਆਲ ਹੈ ਗਲਤੀਆਂ ਆਈਆਂ। ਜੀ ਬਿਲਕੁਲ। ਸੁਖਦੇਵ ਸੋਲ ਸਾਹਿਬ ਦਾ ਹੈ ਕਿ ਹਾਊ ਕਮ ਰਣਜੀਤ ਸਿੰਘ equated Metcalfe with himself. This exposed the weakness of Maharaja Ranjit Singh. The British representative always showed this card with the Indian native fell into. दोबारा ਹੁਣ ਟੁੱਟ ਰਹੀ ਆਵਾਜ਼। ਅੱਛਾ ਅੱਛਾ, ਮੈਂ ਤੁਹਾਨੂੰ ਸਕਰੀਨ ਤੇ ਵੀ ਸ਼ੋ ਕਰ ਦੇਣਾ ਅਗਰ ਆਵਾਜ਼ ਦਾ ਪ੍ਰੋਬਲਮ ਆ ਰਿਹਾ। ਹਾਂ ਆ ਗਿਆ। ਮੈਕਟਾਫ ਵਿਦ ਹਿਮਸੈਲਫ, ਹਾਂ ਦਿਸ ਐਕਸਪੋਜ਼ ਦ ਵੀਕਨੈਸ। ਦੇਖੋ ਜੀ ਗੱਲ ਹੈ ਹੀ ਹੈ ਕਿ ਮਹਾਰਾਜਾ ਮੈਕਟਾਫ ਦੇ ਨਾਲ ਜਿਹੜੀ ਉਹਦੇ ਨਾਲ ਗੁਫ਼ਤਗੂ ਹੈ ਉਸ ਟਾਈਮ ਦੇ ਉੱਤੇ, ਮਹਾਰਾਜਾ ਜਿਹੜਾ ਹੈ ਹਲੇ ਬਿਲਕੁਲ ਇਬਤਦਾ ਹੈਗੀ ਹੈ। ਤੁਸੀਂ ਦੇਖੋ ਨਾ ਕਿ 1799 ਤੋਂ ਸ਼ੁਰੂ ਹੋਇਆ ਔਰ ਇੱਕ ਵੱਡੀ ਤਾਦਾਦ ਵਿੱਚ, ਮੈਂ ਤਾਂ ਕਿਹਾ ਕਿ ਅਗਰ ਉਹ ਮਹਾਰਾਜਾ ਪਟਿਆਲਾ ਐਂਡ ਕੰਪਨੀ ਔਰ ਭੰਗੀ ਜਿਹੜੇ ਹੈਗੇ ਨੇ ਖਾਸ ਤੌਰ ਤੇ, ਔਰ ਇਹ ਯੂਨੀਅਨ ਸੰਸਾਰ ਚੰਦ ਜਿਹੜਾ ਹੈਗਾ ਸੀ,
ਔਰ ਇਹ ਲੋਕ ਜਿਹੜੇ ਨੇ ਇਹ ਤੇ ਮਹਾਰਾਜਾ ਦੇ ਨਾਲ ਨਹੀਂ ਹੈਗੇ ਸਨ। ਈਵਨ ਇਹ ਜਿਹੜਾ ਮੁਲਤਾਨ ਵਾਲਾ ਹੈਗਾ ਸੀ, ਇਹ ਹਾਲਾਂਕਿ ਇਹਨੇ ਬਾਜ ਦੇਣਾ ਸ਼ੁਰੂ ਕਰਤਾ ਸੀ 1802 ਦੇ ਵਿੱਚ ਹੀ। ਇਹ ਮੁਜ਼ੱਫਰ ਖਾਨ ਜਿਹੜਾ ਹੈਗਾ, ਇਹ ਮੁਸਲਸਲ ਟੈਕਸ ਦਿੰਦਾ ਸੀ ਉਹਨੂੰ, ਰਣਜੀਤ ਸਿੰਘ ਨੂੰ। ਇਸੇ ਤਰ੍ਹਾਂ ਕਸੂਰ ਵਾਲਾ ਵੀ ਦਿੰਦਾ ਸੀ। ਲੇਕਿਨ ਇਹ ਅੰਦਰੋਂ ਜਿਹੜਾ ਹੈਗਾ ਇਸ ਚੱਕਰ ਦੇ ਸਨ ਕਿ ਅਫਗਾਨਾਂ ਨਾਲ ਮਿਲ ਕੇ ਜਿਹੜਾ ਇਹਨੂੰ ਢਾ ਦਈਏ। ਤੇ ਉਸ ਸਾਰੀ ਸਿਚੁਏਸ਼ਨ ਦੇ ਅੰਦਰ ਉਹਦੇ ਕੋਲ ਆਪਸ਼ਨਸ ਕਿੰਨੀਆਂ ਸਨ ਵੀ ਤੁਸੀਂ ਆਪਣੀ ਆਪਸ਼ਨਸ ਦੇ ਨਾਲ ਚੱਲਣਾ ਹੈ ਨਾ। ਤੇ ਤੁਸੀਂ ਮਤਲਬ ਹੈ ਕਿ ਔਰ ਫਿਰ ਰਣਜੀਤ ਸਿੰਘ ਜਿਹੜਾ ਹੈਗਾ ਉਹਨਾਂ ਆਪਸ਼ਨਸ ਦੇ ਵਿੱਚੋਂ ਉਹਨੇ ਚੋਇਸ ਕੀਤੀ ਕਿ ਅੰਗਰੇਜ਼ਾਂ ਨਾਲ ਐਗਰੀਮੈਂਟ ਕਰਕੇ ਐਸੇ ਤੇ ਕੰਧ ਲਾਵਾਂ ਮੈਂ। ਉਸ ਕੰਧ ਦੀ ਕੀਮਤ ਪੰਜਾਬ ਨੂੰ ਦੇਣੀ ਪਈ। ਇਹ ਸਾਰਾ ਜਿਹੜਾ ਬਾਅਦ ਦੇ ਵਿੱਚ 3 ਟੋਟੇ ਹੋਇਆ ਪੰਜਾਬ ਉਧਰ ਪਰਲੇ ਪਾਸੇ, ਉਹਦੀ ਬੁਨਿਆਦਾਂ ਜਿਹੜੀਆਂ ਹੈਗੀਆਂ ਨੇ ਔਰ ਫਿਰ ਉਹ ਉਸ ਟਾਈਮ ਦੇ ਉੱਤੇ ਰੱਖੀਆਂ ਗਈਆਂ ਸਨ। ਅੰਗਰੇਜ਼ਾਂ ਨੇ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਸੀ ਉਸ ਪੰਜਾਬ ਦੇ ਇਲਾਕੇ ਦੇ ਵਿੱਚ, ਜਿਹੜਾ ਦਿੱਲੀ ਤੱਕ ਦਾ ਪੰਜਾਬ ਹੈਗਾ ਉਹਦੇ ਅੰਦਰ, ਉਹਨੂੰ ਇੱਥੋਂ ਅਲੱਗ ਕਰਨ ਵਾਸਤੇ। ਜੀ ਬਿਲਕੁਲ। ਹਾਂਜੀ ਹੈਲੋ। ਹਾਂਜੀ ਹਾਂਜੀ, 1 ਮਿੰਟ ਸਰ, ਮੇਰੇ ਕੋਲ ਅੱਜ ਜ਼ਰਾ ਲੈਪਟਾਪ ਮੇਰਾ ਤੁਹਾਨੂੰ ਪਤਾ ਨਵਾਂ ਆ। ਉਹ ਕੋਈ ਗੱਲ ਨਹੀਂ, ਲੈਪਟਾਪ ਮੇਰਾ ਖਰਾਬ ਸੀ ਗਿਆ ਤੇ ਲੈਪਟਾਪ ਵੀ ਲਿਆ ਹੋਇਆ ਤੇ ਬੁੱਢੀ ਵੀ ਨਹੀਂ ਹੈ, ਜਿਹੜਾ ਹੈਗਾ ਨਾ ਟਾਈਮ ਲੱਗ ਜਾਂਦਾ। ਨਵੇਂ ਤੋਂ ਬਣਾ ਦੇ ਕਿ ਮੇਰੇ ਵਾਲਾ ਨਹੀਂ ਹੈ। ਓਕੇ 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 ਓਕੇ, ਠੀਕ ਹੈ ਠੀਕ ਹੈ। तो दिला ना खराब हो गया ਸੀ। ਜੀ ਇਹ ਇੱਕ ਮਹਿਮੂਦ ਅਵਾਨ ਸਾਹਿਬ ਦਾ ਗੱਲਬਾਤ ਹੈ, ਇਹ ਮੈਂ ਤੁਹਾਨੂੰ ਕਰਨਾ ਚਾਹੁੰਦਾ, ਤੁਸੀਂ ਜ਼ਰਾ ਵੇਖੋ ਇਹਨੂੰ। ਹਾਂਜੀ ਸਹੀ, 1 ਮਿੰਟ ਬਸ। ਸਕਰੀਨ ਤੇ ਆ ਜਾਏ ਤਾਂ ਅੱਛਾ ਹੋ ਜਾਂਦਾ ਹੈ। ਹਾਂਜੀ ਉਹ ਸਾਰੇ ਇੱਥੇ ਨਾ ਥੋੜਾ ਪ੍ਰੋਬਲਮ ਹੈ ਮੈਨੂੰ, ਇੱਥੇ ਇਸ਼ੂ ਕਰ ਰਹੀ ਸਕਰੀਨ, ਮੈਂ ਸ਼ੋ ਕਰਾਣਾ। ਆ ਗਿਆ ਆ ਗਿਆ ਆ ਗਿਆ। ਓਕੇ ਓਕੇ। ਦੇਖੋ ਇਹ ਕਹਿਣਾ ਕਿ ਉਹ ਬੈਂਟਿਕ ਦੀ ਟਰਮ ਦੇ ਉੱਤੇ ਉਹਨੂੰ ਮਿਲਿਆ ਸੀ, ਮੇਰਾ ਖਿਆਲ ਹੈ ਦਰੁਸਤ ਨਹੀਂ। ਅਗਰ ਤੁਸੀਂ ਉਹ ਕਿਤਾਬਾਂ ਦੇਖੋ, ਪੜ੍ਹੋ, ਜਿਹੜੀ ਪ੍ਰਿੰਸਿਪ ਦੀ ਵੀ ਕਿਤਾਬ ਹੈਗੀ ਹੈ, ਦੇਖੋ ਇਹਨਾਂ ਨੂੰ ਬਹੁਤ ਸਾਰੇ ਮਸਾਇਲ ਹੈਗੇ ਸਨ। ਉਹਦੇ ਬਾਵਜੂਦ ਕਿ ਇਹਨਾਂ ਨੇ ਉਹ ਜਿਹੜਾ ਜਿਹਾਦ ਹੈਗਾ ਸੀ, ਜਿਹੜਾ ਸੈਯਦ ਸਾਹਿਬ ਦਾ ਹੈਗਾ ਸੀ, ਸੈਯਦ ਅਹਿਮਦ ਬਰੇਲਵੀ ਦਾ, ਉਹਨੂੰ ਇਹਨਾਂ ਨੇ, ਅੰਗਰੇਜ਼ਾਂ ਨੇ ਔਰ ਸਿੰਧੀਆਂ ਨੇ ਵੀ ਉਹਨੂੰ ਰਸਤਾ ਦਿੱਤਾ ਪੂਰਾ। ਸਿੰਧ ਔਰ ਬਲੋਚਿਸਤਾਨ ਤੋਂ ਹੁੰਦਾ ਹੋਇਆ ਉਹ ਕੰਧਾਰ ਤੱਕ ਗਏ, ਉਹ ਕਾਮਯਾਬ ਨਹੀਂ ਹੋਇਆ। ਲੇਕਿਨ ਜੋ ਇਹ ਚਾਹ ਰਹੇ ਸਨ ਰਣਜੀਤ ਸਿੰਘ ਦੇ ਕੋਲੋਂ ਹਾਸਲ ਕਰਨਾ, ਉਹ ਤੇ ਉਸ ਵੇਲੇ ਵੀ ਨਹੀਂ ਕਰ ਸਕੇ। ਚਾਹ ਕੀ ਰਹੇ ਸਨ? ਮੈਂ ਤੁਹਾਨੂੰ ਕਿਹਾ ਕਿ ਉਹ ਕਮ ਅਜ਼ ਕਮ 3 ਦਫਾ ਉਹਨਾਂ ਨੇ ਰਣਜੀਤ ਸਿੰਘ ਕੋਲੋਂ ਫੌਜਾਂ ਲੰਘਾਉਣ ਦੀ ਇਜਾਜ਼ਤ ਮੰਗੀ, ਜਿਹੜੀ ਦੂਸਰੀ 1826 ਹੈਗੀ, ਤੀਸਰੀ 1832 ਹੈਗੀ। ਹੁਣ ਜਦੋਂ ਤੁਸੀਂ ਤਾਂ ਉਹ ਤੇ ਉਹਨਾਂ ਨੂੰ ਰਣਜੀਤ ਸਿੰਘ ਨੇ ਇੱਕ ਵਾਰੀ ਵੀ ਨਹੀਂ ਦਿੱਤੀ। ਈਵਨ ਜਦੋਂ ਸ਼ਾਹ ਸ਼ੁਜਾ ਵਾਲਾ ਕਿੱਸਾ ਹੋਇਆ 1837 ਦੇ ਵਿੱਚ, ਜਿਹਦੇ ਚ ਉਹਨੇ ਫੌਜੀ ਸਿੰਧ ਬਣਾਈ, ਉਸ ਲਈ ਵੀ ਰਣਜੀਤ ਸਿੰਘ ਨੇ ਇਹ ਕਿਹਾ ਕਿ ਫੌਜ ਇੱਥੋਂ ਨਹੀਂ ਲੰਘੇਗੀ। ਔਰ ਇਸ ਮਾਮਲੇ ਦੇ ਅੰਦਰ ਰਣਜੀਤ ਸਿੰਘ ਔਰ ਦੋਸਤ ਮੁਹੰਮਦ ਖਾਨ, ਅਗਰ ਤੁਸੀਂ ਉਹਨੂੰ ਰਲਾ ਕੇ ਪੜ੍ਹੋ ਤੇ ਦੋਵਾਂ ਦਾ ਇੱਕੋ ਨੁਕਤਾ ਨਜ਼ਰ ਆਉਂਦਾ। ਦੋਸਤ ਮੁਹੰਮਦ ਖਾਨ ਨੂੰ ਰੂਸੀਆਂ ਨੇ ਇਹੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਸਾਨੂੰ ਜਿਹੜਾ ਹੈਗਾ ਨਾ ਰਸਤਾ ਦੇ। ਤੇ ਦੋਸਤ ਮੁਹੰਮਦ ਖਾਨ ਨੇ ਕਿਹਾ ਜੇ ਇੱਕ ਵਾਰੀ ਫੌਜ ਲੰਘ ਗਈ ਨਾ ਤੇ ਫਿਰ ਲੱਭਣਾ ਕੁਝ ਨਹੀਂ ਹੈਗਾ ਸਾਡਾ, ਫਿਰ ਸਾਡਾ ਕੁਝ ਨਹੀਂ ਬਚਣਾ ਹੈਗਾ। ਔਰ ਇਹੀ ਗੱਲ ਰਣਜੀਤ ਸਿੰਘ ਨੇ ਕਹੀ। ਤੇ ਇਹ ਜਿਹੜੀ ਗੱਲ ਹੈਗੀ ਹੈ, ਇਹ ਇੱਕ ਨੈਸ਼ਨਲਿਸਟ ਗੱਲ ਹੈਗੀ, ਇਹ ਨੈਸ਼ਨਲਿਸਟ ਅਪਰੋਚ ਹੈ, ਜਿਹੜੀ ਮੈਂ ਕਹਿੰਦਾ ਕਿ ਉਹਦੇ ਅੰਦਰ ਇੱਕ ਨੇਸ਼ਨ ਸਟੇਟ ਬਣਨ ਦੀ ਤਮਾਮ ਤਰ ਚੀਜ਼ਾਂ ਮੌਜੂਦ ਹੈਗੀਆਂ ਸਨ। ਤੇ ਉਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਨਹੀਂ ਲੱਗਣ ਦਾਂਗੇ ਇਹਨਾਂ ਨੂੰ। ਤੇ ਅਗਰ ਉਹਨਾਂ ਨੇ ਬੈਂਟਿਕ ਦੇ ਆਪਣੀ ਟਰਮ ਦੇ ਉੱਤੇ ਆਇਆ ਹੁੰਦਾ ਤੇ ਫਿਰ ਉਹ ਫੌਜਾਂ ਦੇ ਨਾਲ ਹੀ ਆਣਾ ਸੀ ਉਹਨੇ। ਤੁਸੀਂ ਦੇਖੋ ਕਿ ਜਦੋਂ ਉਹ ਆਇਆ, ਆਪਣਾ ਕੀ ਨਾਂ ਸੀ ਉਹਦਾ, ਬੈਂਟਿਕ ਤੋਂ ਬਾਅਦ ਜਿਹੜਾ ਹੈਗਾ ਸੀ ਇਹਨਾਂ ਦਾ ਵਾਇਸਰਾਏ, ਜਿਹੜਾ ਗਿਆ ਸੀ ਕਾਬਲ ਤੱਕ ਗਿਆ ਸੀ, ਉਹ ਹੁਣ ਤੁਸੀਂ ਦੇਖੋਗੇ ਉਹ ਆਪਣੇ ਨਾਲ ਇੱਕ ਛੋਟਾ ਜਿਹਾ ਲਸ਼ਕਰ ਲੈ ਕੇ ਜਾ ਸਕਿਆ, ਔਰ ਉਹਨੂੰ ਇਜਾਜ਼ਤ ਨਹੀਂ ਸੀ ਕਿ ਪੂਰੀ ਫੌਜ ਲੈ ਕੇ ਜਾਏ। ਔਰ ਉਹਨੂੰ ਫਿਰ ਰਣਜੀਤ ਸਿੰਘ ਦੀ ਫੌਜਾਂ ਨੇ ਜਿਹੜਾ ਹੈਗਾ ਬਕਾਇਦਾ ਉਹਨੂੰ ਹਿਫਾਜ਼ਤ ਦੇ ਵਿੱਚ ਲੈ ਕੇ ਗਏ। ਇੱਕ ਸਾਹਿਬ ਹੈਗੇ ਨੇ ਸ਼ਾਮਤ ਅਲੀ, ਜਿਹੜੇ ਦਿੱਲੀ ਕਾਲਜ ਹੈਗਾ ਸੀ, ਦਿੱਲੀ ਕਾਲਜ ਦਾ ਵੀ ਬੜਾ ਜਿਹੜਾ ਹੈਗਾ ਨਾ, ਦਿੱਲੀ ਅਰਬਿਕ ਕਾਲਜ, ਉਹਦਾ ਵੀ ਬੜਾ ਵੱਡਾ ਕਿਰਦਾਰ ਹੈਗਾ ਇਹ ਸਾਰੀ ਪੋਲਿਟਿਕਸ ਨੂੰ ਸਮਝਣ ਵਾਸਤੇ, ਕਿਉਂਕਿ ਉੱਥੋਂ ਵੀ ਬੜੇ ਜਸੂਸ ਪੈਦਾ ਹੁੰਦੇ ਸਨ। ਤੇ ਸ਼ਾਮਤ ਅਲੀ ਸਾਹਿਬ ਜਿਹੜੇ ਹੈਗੇ ਨੇ, ਉਹਨਾਂ ਨੇ ਲਿਖਿਆ, ਉਹਨਾਂ ਨੂੰ ਇੰਗਲਿਸ਼ ਵੀ ਆਉਂਦੀ ਸੀ, ਉਹਨਾਂ ਨੂੰ ਫਾਰਸੀ ਵੀ ਆਉਂਦੀ ਸੀ।
ਔਰ ਉਹਨਾਂ ਨੇ ਬਹੁਤ ਅੱਛੀ ਕਿਤਾਬ ਲਿਖੀ ਹੈ, ਜਿਹਦੇ ਕਿਉਂਕਿ ਉਹ ਵਾਇਸਰਾਏ ਦੇ ਨਾਲ ਹੈਗੇ ਸਨ ਤੇ ਉਹ ਨਾਲ ਨਾਲ ਨੋਟਸ ਲੈਂਦੇ ਸਨ। ਤੇ ਉਹਨਾਂ ਨੇ ਲਾਹੌਰ ਤੋਂ ਜਿਹੜਾ ਹੈਗਾ ਆਪਣਾ ਪਿੰਡੀ ਤੱਕ ਦਾ ਇਲਾਕਾ, ਉਹਦੇ ਵਿੱਚ ਜਿਹੜੇ ਨੋਟਸ ਲਿੱਤੇ ਨੇ, ਸ਼ਾਇਦ ਪੰਜਾਬ ਦੇ ਉਸ ਟਾਈਮ ਦੇ ਹਵਾਲੇ ਨਾਲ ਉਹ ਬਹੁਤ ਅਹਿਮ ਨੋਟਸ ਹੈਗੇ ਨੇ। ਔਰ ਉਹਨਾਂ ਨੇ ਲਿਖੀ ਤੇ ਉਹ ਨਾ ਕਿਤਾਬ ਅਜੀਬੋ ਗਰੀਬ ਹੈ, ਅਫਗਾਨ ਔਰ ਪਤਾ ਨਹੀਂ ਕੀ, ਲੇਕਿਨ ਅਸਲ 'ਚ ਉਹਦੇ 'ਚ ਅਹਿਮੀਅਤ ਹੈਗੀ ਹੈ। ਤੇ ਮੇਰਾ ਆਪਣਾ ਇਹ ਖਿਆਲ ਹੈਗਾ ਕਿ ਰਣਜੀਤ ਸਿੰਘ ਜਿਹੜਾ ਹੈਗਾ ਉਹਨੂੰ ਉਹ ਆਪਣੀ ਉਹ ਕਦੀ ਵੀ ਉਹਨਾਂ ਦੀ ਟਰਮ ਦੇ ਵਿੱਚ, ਦੇਖੋ ਤੁਸੀਂ 1809 ਦਾ ਮਾਜਦਾ ਦੇਖੋ, ਉਸ ਵੇਲੇ ਰਣਜੀਤ ਸਿੰਘ ਉਹਨਾਂ ਤਾਕਤਵਰ ਵੀ ਨਹੀਂ ਸੀ, ਲੇਕਿਨ ਕੀ ਹੈਗਾ ਕਿ ਜੇ ਸਾਡੀ ਫੌਜਾਂ ਉਸ ਪਾਸੇ ਗਈਆਂ ਤੇ ਅਸੀਂ ਮਾਰ ਦਾਂਗੇ, ਜੇ ਤੁਹਾਡੀ ਫੌਜਾਂ ਇਸ ਪਾਸੇ ਆਈਆਂ ਅਸੀਂ, ਮਤਲਬ ਕਿ ਬਿਲਕੁਲ ਬਰਾਬਰ ਦੀ ਟੱਕਰ ਦਾ ਮਾਜਦਾ ਹੈਗਾ। ਇਹਦੇ ਮੁਕਾਬਲੇ ਤਾਂ ਤੁਸੀਂ ਗੰਦਮਕ ਦਾ ਮਾਜਦਾ ਚੁੱਕੋ, ਜਿਹੜਾ 1880 ਦਾ ਜਦੋਂ ਸ਼ੇਰ ਖਾਨ ਨੂੰ ਕਤਲ ਕਰਕੇ ਇਹਨਾਂ ਨੇ ਅਫਗਾਨਿਸਤਾਨ ਬਣਾਇਆ, ਤੇ ਉਹ ਮਾਜਦਾ ਤੁਸੀਂ ਪੜ੍ਹ ਕੇ ਦੇਖ ਲਓ, ਇੰਨਾ ਘਟੀਆ ਮਾਜਦਾ ਹੈਗਾ। ਇਹਦਾ ਪਤਾ ਚੱਲਦਾ ਕਿ ਤੁਸੀਂ ਤਜ਼ਲੀਲ ਕਰ ਰਹੇ ਹੋ ਤੇ ਅਫਗਾਨਾਂ ਦੀ। ਤੇ ਮਤਲਬ ਹੈ ਕਿ ਮਾਜਦਾ ਖੁਦ ਬੋਲਦਾ ਹੈਗਾ, ਉਹਨਾਂ ਦੀ ਸ਼ਰਤਾਂ ਤੋਂ ਤੁਹਾਨੂੰ ਪਤਾ ਚੱਲਦਾ, ਉਹ ਪੋਲਿਟਿਕਸ ਦੱਸਦੀ ਹੈਗੀ ਹੈ। ਤੇ ਰਣਜੀਤ ਸਿੰਘ ਜਿਹੜਾ ਹੈਗਾ ਉਹਨੇ ਆਪਣੀ ਟਰਮਸ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ, ਉਹ ਕੋਈ ਆਪਸ਼ਨ ਜਿਹੜੀ ਹੈਗੀ ਆਪਣੀ ਬੰਦ ਨਹੀਂ ਰੱਖਦਾ। ਸਹੀ ਸਰ, ਇੱਕ ਕੁਐਸਚਨ ਹੈਵੇ ਦੋਸਤ, ਇਹਨਾਂ ਦਾ ਨਾਮ ਹੈ ਅਸਦੁਰ ਰਹਿਮਾਨ ਹੋਣਾ ਵੱਲੋਂ ਹੈ। ਹਾਂ, how you understand the rising hegemony of Sikh rule over Punjab? ਨਹੀਂ ਮਤਲਬ ਮੈਂ ਸਮਝਿਆ ਰਾਈਜ਼ਿੰਗ ਹੈਜਮਨੀ ਆਫ ਸਿੱਖ ਰੂਲ ਓਵਰ ਪੰਜਾਬ displacing the Muslim from Lahore. ਹਾਂਜੀ, Moreover, the serving of Punjab from Mughal. ਸਜਨ ਦੇਖੋ ਗੱਲ ਹੈਗੀ ਹੈ ਕਿ ਜਿਹੜਾ ਮੁਗਲਾਂ ਦੇ ਪੀਰੀਅਡ ਦਾ ਮਸਲਾ ਹੈਗਾ, ਉਹਦੇ ਜਦੋਂ ਤੁਸੀਂ ਸਿੱਖਾਂ ਦੇ ਉੱਤੇ ਗੱਲ ਕਰੋਗੇ ਤੇ ਉਹ ਬਿਲਕੁਲ ਹੋਰ ਤਰ੍ਹਾਂ ਦੀ ਗੱਲ ਹੋਗੀ। ਦੇਖੋ ਉਹ ਖੁਦ ਵੀ ਤਾਂ ਇੱਕ ਮੇਕਿੰਗ 'ਚ ਹੈਗੇ ਨਾ, ਔਰ ਉਹ ਮੋਰ ਓਵਰ ਇੱਕ ਕਿਸਾਨ ਸਟਰਗਲ ਜਿਹੜੀ ਹੈਗੀ ਹੈ ਉਹਦਾ ਇੱਕ ਰਿਫਲੈਕਸ਼ਨ ਵੀ ਹੈਗਾ। ਦੇਖੋ ਜਿਹੜੀ ਬਾਬਾ ਨਾਨਕ ਦੀ ਅਪੀਲ ਹੈਗੀ ਹੈ, ਮੈਂ ਤਾਂ ਸਮਝਦਾ ਕਿ ਬਾਬਾ ਨਾਨਕ ਦੀ ਅਪੀਲ ਤੇ ਇੱਕ ਨया ਰਿਲੀਜਨ ਬਣਾਉਣ ਤੋਂ ਜ਼ਿਆਦਾ ਪੰਜਾਬੀਆਂ ਦੇ ਦਰਮਿਆਨ ਇੱਕ ਐਸੀ ਚੀਜ਼ ਬਣਾਉਣ ਦਾ ਹੈਗਾ ਸੀ ਕਿ ਜਿਹਦੇ 'ਚ ਉਹ ਆਪਸ ਵਿੱਚ ਅਮਨ ਦੇ ਵਿੱਚ ਰਹਿ ਸਕਣ। ਉਹ ਤੇ ਉਸ ਜੋਗੀ ਸੂਵੀ ਰੀਤ ਦੀ ਤਸਲਸਲ ਹੈਗਾ ਸੀ। ਹੁਣ ਜਦੋਂ ਤੁਸੀਂ ਨया ਰਿਲੀਜਨ ਬਣ ਜਾਂਦਾ ਤੇ ਫਿਰ ਉਹ ਭਾਵੇਂ ਉਸ ਲੜਾਈ ਦੇ ਵਿੱਚ ਬਣਿਆ ਹੋਇਆ ਕਿ ਜਿਹੜਾ ਗੁਰੂਆਂ ਨੂੰ ਦੇ ਖਿਲਾਫ ਹੋਈ ਔਰ ਉਸ ਦੇ ਨਤੀਜੇ 'ਚ ਬਣਿਆ ਹੋਇਆ, ਲੇਕਿਨ ਤੁਸੀਂ ਉਹਨੂੰ ਜਿਹੜੇ ਇੱਥੇ ਲੋਕ ਕਹਿੰਦੇ ਨਾ ਕਿ ਉਹ ਜਿਹੜੇ ਹੈਗੇ ਨੇ ਉਹ ਬਦਮਾਸ਼ ਹੈਗੇ ਸਨ ਔਰ ਉਹ ਡਾਕੇ ਮਾਰਦੇ ਸਨ ਔਰ ਲੁੱਟ ਕੇ ਲੈ ਜਾਂਦੇ ਸਨ, ਮੇਰਾ ਖਿਆਲ ਹੈ ਮੁਸਲਿਮ ਨੈਰੇਟਿਵ ਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਪਾਈਆਂ ਨੇ। ਉਹਨਾਂ ਦੇ ਤੇ ਹੁਣ ਮੈਂ ਤੇ ਤੁਹਾਨੂੰ ਬੰਦਾ ਬਹਾਦਰ ਤੇ 10 ਚੀਜ਼ਾਂ ਦੱਸ ਸਕਦਾ ਕਿ ਜਿਹੜੀਆਂ ਬਹੁਤ ਬਿਹਤਰੀਨ ਹੈਗੀਆਂ, ਉਹਨੂੰ ਵੀ ਕਿੱਥੇ ਲੈ ਕੇ ਜਾਓਗੇ। ਮਤਲਬ ਅਗਰ ਤੁਸੀਂ ਉਹਦਾ ਹਲੇ ਤੱਕ ਸਾਡਾ ਕਿਉਂਕਿ ਧਰਮੀ ਬੁਨਿਆਦਾਂ ਦੇ ਉੱਤੇ ਅਸੀਂ ਐਨਾਲਿਸਿਸ ਕੀਤੇ ਨੇ ਤੇ ਉਹਦੀ ਬੁਨਿਆਦਾਂ ਤੇ ਉਹਨਾਂ ਨੇ ਜਿਹੜੇ ਪੋਜ਼ਿਟਿਵ ਔਰ ਨੈਗੇਟਿਵ ਕੰਮ ਹੈਗੇ ਨੇ, ਸ਼ਾਇਦ ਉਸ ਨੂੰ ਅਸੀਂ ਹਲੇ ਤੱਕ ਐਡਰੈਸ ਕਰਨ ਦੇ ਕਾਬਿਲ ਵੀ ਨਹੀਂ ਹੈਗੇ। ਅਸੀਂ ਉਹੀ ਕੁਝ ਉਹਦੇ ਤੇ ਕਮੈਂਟ ਕਰਨੇ ਆ ਜੋ ਅੰਗਰੇਜ਼ ਸਾਨੂੰ ਦੱਸਣਗੇ। ਜੀ, ਹਰਦੀਪ ਕੌਰ ਬ੍ਰੈਚ ਉਹਨਾਂ ਵੱਲੋਂ ਕੁਐਸਚਨ ਹੈ ਕਿ ਐਜ਼ ਯੂ ਸੈਡ ਦ Hindu area card was played in 1846, then how you take the annexation of the Punjab with the help of the Purbis and later 1857 Purbis against British? ਦੇਖੋ ਹੁਣ ਸਾਡਾ ਇੱਥੇ ਬਹੁਤ ਵੱਡਾ ਪ੍ਰੋਬਲਮ ਹੈ ਕਿ ਅਸੀਂ ਜਨਰਲਾਈਜੇਸ਼ਨ ਬਹੁਤ ਕਰਨੇ ਹਾਂ। ਹੁਣ ਪੂਰਬੀਆਂ ਦੀਆਂ ਇੱਕ ਸਾਹਿਬ ਹੈਗੇ ਨੇ ਦੇਵੀ ਪ੍ਰਸ਼ਾਦ, ਉਹ ਬਰੇਲੀ ਦੇ ਹੈਗੇ ਸਨ, ਉਸਤਾਦ ਹੈਗੇ ਸਨ ਔਰ ਪੰਜਾਬ ਵਿੱਚ ਆ ਕੇ ਨੌਕਰੀ ਕੀਤੀ 1832 ਦੇ ਕਰੀਬ, ਫਿਰ ਇੱਥੇ ਹੀ ਰਹੇ। 1850 'ਚ ਉਹਨਾਂ ਦੀ ਕਿਤਾਬ ਆਈ ਗੁਲਸ਼ਨੇ ਪੰਜਾਬ, ਆਰਕਾਈਵ ਦੇ ਉੱਤੇ ਪਈ ਵੀ ਹੋਈ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਨਾਬ ਪੂਰਬੀਆਂ ਦੀ, ਔਰ ਉਸ ਤੋਂ ਇਲਾਵਾ ਵੀ ਹੈਗਾ ਮੌਜੂਦ ਇਹਦੇ ਰੈਫਰੈਂਸ ਨੇ, ਪੂਰਬੀਆਂ ਦੀਆਂ 4 ਬਟਾਲੀਆਂ ਟੁੱਟ ਕੇ ਲਾਹੌਰ ਦਰਬਾਰ ਦੇ ਨਾਲ ਆ ਕੇ ਜੁੜੀਆਂ 1846 ਸਭਰਾਉਂ ਦੀ ਲੜਾਈ 'ਚ। ਹੁਣ ਉਹ ਵੀ ਤਾਂ ਪੂਰਬੀ ਹੈਗੇ ਸਨ ਨਾ, ਉਹ ਵੀ ਪੂਰਬੀ ਹੈਗੇ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਉਹਨਾਂ ਨੇ ਉਸਲੇ ਅੰਗਰੇਜ਼ਾਂ ਨੇ ਅਪੀਲ ਕੀਤੀ ਔਰ ਉਹਨਾਂ ਨੂੰ ਹਿੰਦੂ ਕਾਰਡ ਦਿਖਾ ਕੇ ਉਹਨਾਂ ਨੂੰ ਲੈ ਕੇ ਆਏ ਢਾਣ ਵਾਸਤੇ। ਲੇਕਿਨ ਉਹਦੇ ਤੇ ਮੈਂ ਕਿਉਂ ਸਾਰੇ ਹਿੰਦੂਆਂ ਨੂੰ ਜਿਹੜਾ ਹੈਗਾ ਨਾ ਜਾਂ ਸਾਰੇ ਪੂਰਬੀਆਂ ਨੂੰ ਇਲਜ਼ਾਮ ਦੇਵਾਂ? ਮੈਂ ਅੰਗਰੇਜ਼ਾਂ ਨੂੰ ਕਿਉਂ ਨਾ ਇਲਜ਼ਾਮ ਦੇਵਾਂ? ਜਿਹਨੂੰ ਇਲਜ਼ਾਮ ਦੇਣਾ ਚਾਹੀਦਾ ਉਹਨੂੰ ਤੇ ਅਸੀਂ ਦੇਣਾ ਨਹੀਂ ਚਾਹੁੰਦੇ ਹੈ ਜੀ। ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਹੈਗਾ ਤੇ ਬਾਕੀ ਆਪਸ ਵਿੱਚ ਜਿਹੜਾ ਨਾ ਉਹ ਕੁੱਤਿਓ ਕੁੱਤੀ ਹੋਈ ਜਾਓ। ਇਹ ਕੰਮ ਨਹੀਂ ਹੋਣਾ। ਚਲੋ ਲੱਗਦੇ ਉਹਨਾਂ ਦਾ ਇੱਕ ਦੂਸਰਾ ਕੁਐਸਚਨ ਨਹੀਂ ਹੈ, ਉਹ ਵੀ ਲੈ ਲਈਏ ਕਿਉਂਕਿ ਦੋਵੇਂ ਇਕੱਠੇ ਆਏ ਸੀ। ਵਾਟ ਟੂ ਗਿਵ ਸਮ ਪੁਆਇੰਟਸ ਆਫ ਟਾਕ ਬਿਟਵੀਨ ਪ੍ਰਿੰਸਲੀ ਸਟੇਟ ਐਂਡ ਰਣਜੀਤ ਸਿੰਘ before signing a treaty with British in
1809 to come to an agreement with them? ਜੀ ਜੀ, ਦੇਖੋ ਉਹਦੇ ਵਿੱਚ ਜਿਹੜੇ ਉਸ ਪਾਸੇ ਸਟੇਟਸ ਹੈਗੀਆਂ ਸਨ, ਜਿਹੜੀਆਂ ਪਰਲੇ ਪਾਸੇ ਸਨ ਸਤਲੁਜ ਪਾਰ ਦੀਆਂ, ਉਹਦੇ ਤੇ ਕਿੰਨੀਆਂ ਸਾਰੀਆਂ ਸਟੇਟਸ, ਮਤਲਬ ਦੇਖੋ ਨਾ, ਹੁਣ ਫਰੀਦਕੋਟ ਹੈਗਾ ਜਿਸ ਤਰ੍ਹਾਂ, ਬਹੁਤ ਸਾਰੀ ਤੇ ਉਹਨੇ ਮਹਾਰਾਜਾ ਦੇ ਕੋਲ ਹੈਗੀਆਂ ਸਨ, ਉਹਨੇ ਵਿਡਰਾਅ ਕੀਤੀਆਂ ਐਕਚੁਅਲੀ ਉਸ ਮੁਆਹਦੇ ਦੇ ਵਿੱਚ, ਕਿਉਂਕਿ ਉਹ ਮੁਆਹਦਾ ਉਹਨੂੰ ਕਰਨਾ ਪਿਆ ਔਰ ਉਹਦੇ ਵਿੱਚ ਉਹਨੂੰ ਵਿਡਰਾਅ ਕਰਨਾ ਪਿਆ, ਲੇਕਿਨ ਉਹਨਾਂ ਦੇ ਪੁਆਇੰਟਸ ਨੂੰ ਉਹ ਸ਼ਾਮਲ ਨਹੀਂ ਉਸ ਟਾਈਮ ਦੇ ਉੱਤੇ ਕਰਾ ਸਕਦਾ। ਦੇਖੋ ਉਹ ਟਾਈਮ ਐਸਾ ਹੈਗਾ ਕਿ ਜਿਹਦੇ 'ਚ ਉਹਦੇ ਵਾਸਤੇ ਇਹੀ ਜ਼ਰੂਰੀ, ਮੈਂ ਤੇ ਤੁਹਾਨੂੰ, ਮੇਰਾ ਸਾਰਾ ਕੰਮ ਹੀ ਇਹੀ ਹੈਗਾ ਕਿ ਮੈਂ ਕਹਿ ਰਿਹਾ ਕਿ ਜੇ ਪਟਿਆਲਾ ਵਾਲੇ ਜਿਹੜੇ ਹੈਗੇ ਨੇ ਉਸ ਟਾਈਮ ਦੇ ਉੱਤੇ ਖਲੋ ਜਾਂਦੇ ਇਹਦੇ ਨਾਲ ਤੇ ਫਰਕ ਬਹੁਤ ਵੱਡਾ ਪੈ ਜਾਣਾ ਸੀ, ਲੇਕਿਨ ਉਹ ਬਹੁਤ ਸਾਰੇ ਕੰਮ ਨਹੀਂ ਕਰਵਾ ਸਕੇ ਉਹਦੇ ਵਿੱਚ, ਲੇਕਿਨ ਫਿਰ ਵੀ ਉਹ ਐਗਰੀਮੈਂਟ ਐਸਾ ਹੈਗਾ ਕਿ ਜਿਹਨੇ ਇਸ ਪਾਸੇ ਦੇ ਉਹਨੂੰ ਮਤਲਬ ਖੁੱਲ੍ਹ ਦੇਤੀ ਕਿ ਉਹ ਬਾਕੀ ਇਲਾਕੇ ਜਿਹੜੇ ਹੈਗੇ ਨੇ ਉਹ ਫਤਹ ਕਰ ਸਕੇ। ਕੀਤੇ ਉਹਨੇ ਫਤਹ ਹੀ ਇਲਾਕੇ, ਉਹਨੇ ਕਿਸੇ ਰੈਫਰੈਂਡਮ ਕਰਾ ਕੇ ਨਹੀਂ ਗਿਆ, ਉਹਨੇ ਉਂਝ ਹੀ ਫਤਹ ਕੀਤਾ ਜਿਸ ਤਰ੍ਹਾਂ ਕੋਈ ਹੋਰ ਫਤਹ ਕਰਦੇ ਹੈਗੇ ਸਰ। ਇੱਥੇ ਸਾਡੇ ਕੋਲ ਇੱਕ ਕੁਐਸਚਨ ਹੈ ਰੈਨੋ ਸਿੰਘ ਦਾ, ਉਹ ਕਹਿੰਦੇ ਨੇ ਕਿ ਜੀ ਰਿਆਜ਼ ਸਾਹਿਬ, ਅਗਰ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ, ਤੁਸੀਂ ਸੈਕੂਲਰ ਵਰਡ ਨਹੀਂ ਯੂਜ਼ ਕਰਦੇ ਉਹਨਾਂ ਵਾਸਤੇ, ਤੇ ਤੁਸੀਂ ਮਹਾਰਾਜਾ ਨੂੰ ਕਿਸ ਤਰ੍ਹਾਂ ਦਾ ਰੂਲਰ ਕਹੋਗੇ? ਮੈਂ ਕਹਿੰਦਾ ਬੜਾ ਸਿਆਣਾ ਹੈਗਾ ਸੀ, ਸਮਝਦਾਰ ਹੈਗਾ ਸੀ, ਔਰ ਫਿਰ ਜਿਹੜੀ ਇਹ ਟ੍ਰਾਂਜੀਸ਼ਨ ਹੈ, ਦੇਖੋ ਉਹਦੀ ਕਿਤਾਬ ਤੁਸੀਂ ਉਹਦੀ ਦੇਖੋ, ਫਕੀਰ ਵਹੀਦੁੱਦੀਨ ਦੀ ਕਿਤਾਬ ਪੜ੍ਹ ਕੇ ਦੇਖ ਲਓ ਤੁਸੀਂ, ਮਤਲਬ ਮੁਖਤਲਿਫ ਕਿਤਾਬਾਂ ਤੁਸੀਂ ਪੜ੍ਹ ਕੇ ਦੇਖ ਲਓ, ਉਹਦੀ ਕੌਂਸਲ ਹੈਗੀ ਸੀ, ਮੈਕਟਾਫ ਨੇ ਲਿਖਿਆ, ਮੈਕਟਾਫ ਨੇ ਕਿਹਾ ਕਿ ਮੈਂ ਉਹਨੂੰ, ਉਹ ਜਿਹੜੀ ਕੌਂਸਲ ਹੈ, ਜਿਹੜਾ ਧਿਆਨ ਸਿੰਘ ਵੀ ਹੈਗਾ, 6-7 ਬੰਦੇ ਸਨ, ਫਕੀਰ ਹੈਗੇ ਸਨ ਉਹਦੇ ਵਿੱਚ। ਹੁਣ ਉਹ ਜਿਹੜੀ ਕੌਂਸਲ ਹੈ, ਉਹ ਕਹਿੰਦਾ ਸੀ ਕਿ ਮੇਰੇ ਨਾਲ ਉਹ ਐਗਰੀਮੈਂਟ ਕਰ ਰਿਹਾ ਹੈ ਮਹਾਰਾਜਾ, ਲੇਕਿਨ ਦੂਜੇ ਪਾਸੇ ਜਿਹੜਾ ਹੈਗਾ ਉਹ ਇੱਕ ਮਿੰਟ, ਤੇ ਮੇਰੇ ਨਾਲ ਐਗਰੀਮੈਂਟ ਕਰ ਰਿਹਾ, ਲੇਕਿਨ ਦੂਜੇ ਪਾਸੇ ਧਿਆਨ ਸਿੰਘ ਕਹਿੰਦਾ ਕਿ ਜਨਾਬ ਇਹ ਕੰਮ ਨਹੀਂ ਹੋਣਾ ਚਾਹੀਦਾ, ਤੇ ਕਹਿੰਦੇ ਅਗਲੇ ਦਿਨ ਜਦੋਂ ਮੈਨੂੰ ਸੁਬਾਹ ਖੈਮੇ ਤੋਂ ਨਿਕਲਣਾ ਹੈ, ਤੇ ਧਿਆਨ ਸਿੰਘ ਨੇ ਕਿਹਾ ਕੰਮ ਨਹੀਂ ਹੋਏਗਾ, ਫਿਕਰ ਨਾ ਕਰ, ਤੂੰ ਜੋ ਸੋਚ ਰਿਹਾ ਨਾ, ਔਰ ਕਹਿੰਦਾ ਉਹੀ ਹੋਇਆ, ਮੀਟਿੰਗ ਦੇ ਵਿੱਚ ਮਹਾਰਾਜਾ ਨੇ ਉਹਨਾਂ ਦੀ ਗੱਲ ਮੰਨ ਲਈ। ਹੁਣ ਇਹ ਜਿਹੜੀ ਮਸ਼ਾਵਰਤ ਦੇ ਨਾਲ ਚੱਲਣਾ ਹੈਗਾ ਔਰ ਕੌਂਸਲਾਂ ਦੇ ਨਾਲ ਚੱਲਣਾ ਹੈਗਾ, ਦੇਖੋ ਜਿਹੜੀ ਟ੍ਰਾਂਜੀਸ਼ਨ ਹੈਗੀ ਹੈ ਨਾ, ਉਹਦੇ ਵਿੱਚ ਉਹ ਤੁਸੀਂ ਇਹ ਦੇਖੋ ਕਿ ਉਹ ਫਿਰ ਉਹਦੇ, ਇਹ ਤੇ ਬਹੁਤ ਸਾਰੀ ਮਿਸਾਲਾਂ ਹੈਗੀਆਂ ਨੇ ਕਿ ਉਹਦੇ ਦੌਰ ਦੇ ਅੰਦਰ ਬਹੁਤ ਸਾਰੇ ਜਿਹੜੇ ਲੋ ਕਾਸਟ ਲੋਕ ਹੈਗੇ ਹਨ, ਉਹਨਾਂ ਨੂੰ ਉੱਤੇ ਆਉਣ ਦਾ ਮੌਕਾ ਮਿਲਿਆ, ਜਿਹੜਾ ਚੁਗੱਤਿਆਂ ਦੀ ਜਿਹੜੀ ਰਾਇਲਟੀ ਸੀ, ਜਿਹੜੀ ਮੁਗਲਾਂ ਦੀ ਰਾਇਲਟੀ ਸੀ, ਉਹਦੇ ਵਿੱਚ ਉੱਤੇ ਨਹੀਂ ਆ ਸਕਦੇ ਸਨ। ਮਤਲਬ ਹੈ ਕਿ ਅਗਰ ਮਾਡਰਨ ਨੇਸ਼ਨ ਸਟੇਟ ਬਣਨ ਦੇ ਵਾਸਤੇ ਉਹਨੇ ਬਹੁਤ ਸਾਰੇ ਕੰਮ ਕੀਤੇ, ਪਰ ਫਿਰ ਬੇਸ਼ੁਮਾਰ ਬੰਦੇ ਹੈਗੇ ਨੇ ਐਸੇ ਜਿਹੜੇ ਮੁਸਲਮਾਨ ਹੈਗੇ ਨੇ, ਜਿਹੜੇ ਉਹਦੇ ਨਾਲ ਬੈਠੇ ਹੋਏ ਨੇ, ਜੇ ਪਠਾਨ ਹੈਗੇ ਨੇ, ਸਭ ਤੋਂ ਉਹਦਾ ਜਿਹੜਾ ਦੋਸਤ ਮੁਹੰਮਦ ਖਾਨ ਦਾ ਭਰਾ ਹੈਗਾ ਸੀ, ਉਹ ਪਸ਼ਾਵਰ ਦਾ ਹਾਕਮ ਹੈਗਾ ਸੀ, ਔਰ ਮੁਸਲਸਲ ਉਹਦੇ ਨਾਲ ਰਿਹਾ, ਔਰ ਦੋਸਤ ਮੁਹੰਮਦ ਖਾਨ ਦਾ ਭਰਾ ਹੈਗਾ ਸੀ। ਹੁਣ ਤੁਸੀਂ ਉਹਦੇ ਚੋਂ ਪਠਾਨ ਔਰ ਜਿਹੜਾ ਹੈਗਾ ਨਾ ਪੰਜਾਬੀ ਕੌਨਫਲਿਕਟ ਕੱਢ ਲੈਂਦੇ ਹੋ, ਕਿਉਂਕਿ ਅੰਗਰੇਜ਼ਾਂ ਨੇ ਬਾਅਦ ਕਿਤਾਬਾਂ ਓਲਫ ਕੈਰੋ ਵਰਗੀ ਕਿਤਾਬਾਂ ਤੇ ਲਿਖਾਈਆਂ ਉਹਨਾਂ ਨੇ, ਜਿਨ੍ਹਾਂ ਨੇ ਇੱਕ ਪੂਰਾ ਜਿਹੜਾ ਹੈਗਾ ਨੈਰੇਟਿਵ ਬਿਲਡ ਕੀਤਾ ਇੱਥੇ, ਔਰ ਬਾਅਦ ਚ ਮੰਨਣ ਵਾਲੇ ਸਾਡੇ ਵਰਗੇ ਨੈਸ਼ਨਲਿਸਟ ਔਰ ਜਿਹਾਦੀ, ਜਿਹੜੇ ਮਤਲਬ ਅੱਖਾਂ ਬੰਦ ਕਰਕੇ ਜਿਹੜਾ ਹੈਗਾ ਨਾ ਅੰਗਰੇਜ਼ ਦਾ ਹੀ ਨੈਰੇਟਿਵ ਚਲਾਈ ਜਾਂਦੇ ਨੇ, ਬਜ਼ਾਹਿਰ ਅੰਗਰੇਜ਼ ਦੇ ਖਿਲਾਫ ਹੈਗੇ ਨੇ। ਅੱਛਾ ਜੀ, ਰਮਨਦੀਪ ਸਿੰਘ ਹੋਰਾਂ ਵੱਲੋਂ ਕੁਐਸਚਨ ਹੈ ਕਿ ਹਾਊ ਲੁਧਿਆਣਾ ਕੇਮ ਅੰਡਰ ਬ੍ਰਿਟਿਸ਼ ਰੂਲ? ਦੇਖੋ ਲੁਧਿਆਣਾ ਨਾ, ਹਾਂਜੀ ਲੁਧਿਆਣਾ, ਨਹੀਂ ਲੁਧਿਆਣਾ ਤੇ 1809 ਦੇ ਮੁਆਹਦੇ ਤੋਂ ਬਾਅਦ ਜਿਹੜਾ ਹੈਗਾ ਉਹਦੀ ਅਹਿਮੀਅਤ ਬਣੀ, ਵਰਨਾ ਤੇ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ ਸੀ। ਉਹ ਜਿਹੜਾ 1809 ਦਾ ਮੁਆਹਦਾ ਹੈ, ਉਹਦੇ ਨਤੀਜੇ 'ਚ ਉਹਨਾਂ ਨੇ ਉਹਨੂੰ ਮਰਕਜ਼ ਬਣਾਇਆ, ਉੱਥੇ ਪ੍ਰੈਸ ਪਹਿਲਾਂ ਉੱਥੇ ਲਾਇਆ, ਉੱਥੇ ਤਾਲੀਮੀ ਗਵਰਨਮੈਂਟ ਕਾਲਜ ਉੱਥੇ ਬਣਾਇਆ। ਤੁਹਾਨੂੰ ਪਤਾ ਹੈ ਕਿ ਫਿਰ ਕਬਜ਼ਾ ਕਰਨਾ ਤੇ ਜ਼ਰੂਰੀ ਹੈ ਕਿ ਉੱਥੇ ਤਾਲੀਮੀ ਇਦਾਰੇ ਹੋਣ ਤਾਂ ਕਿ ਅੱਗੇ ਮੁਖਤਲਿਫ ਕਿਸਮ ਦੇ ਬਾਂਦਰ ਪੈਦਾ ਕੀਤੇ ਜਾ ਸਕਣ। ਬਿਲਕੁਲ ਸਹੀ ਗੱਲ। ਕੁਛ ਦੋਸਤਾਂ ਹੋਰ ਵੀ ਗੱਲਬਾਤ ਕਰ ਰਹੇ ਨੇ, ਉਹ ਕੁਐਸਚਨ ਜਿਹੜੇ ਨੇ ਉਹ ਜਿਹੜੀ ਮੈਂ ਜਿੰਨੇ ਕੁਐਸਚਨ ਦੇਖ ਸਕਾਂਗਾ ਮੈਂ ਉਹਦਾ ਜਵਾਬ ਜ਼ਰੂਰ ਦਾਂਗਾ। ਬਸ ਫ੍ਰੀ ਇਹਨਾਂ ਨੇ ਫਕੀਰ ਅਜ਼ੀਜ਼ੁਦੀਨ ਦੇ ਬਾਰੇ ਪੁੱਛਿਆ ਕਿ ਉਹ ਕੌਣ ਸਨ, ਉਹਨਾਂ ਦੇ ਬਾਰੇ ਕੁਝ ਦੱਸੋ। ਦੇਖੋ ਫਕੀਰ ਬਰਾਦਰਾਨ ਜਿਹੜੇ ਹੈਗੇ ਨਾ ਮਹਾਰਾਜਾ ਦੇ ਮੇਨ ਜਿਹੜੇ ਲੋਕ ਹੈਗੇ ਨੇ, ਜਿਹੜੇ ਉਹਦੇ ਬਿਲਕੁਲ ਜਿਸ ਧਿਆਨ ਸਿੰਘ ਹੈਗਾ, ਜਿਹੜੇ ਧਿਆਨ ਸਿੰਘ ਦੇ ਵੀ 2-3 ਭਰਾ ਹੈਗੇ ਸਨ, ਇਹ ਸਾਰੇ ਜਿਹੜੇ ਮੇਨ ਲੋਕ ਨੇ ਉਹਨਾਂ ਚੋਂ ਹੈਗੇ ਨੇ, ਔਰ ਇਹਨਾਂ ਨੇ ਮਹਾਰਾਜਾ ਦਾ ਸਾਥ ਦਿੱਤਾ ਬਹੁਤ ਜ਼ਿਆਦਾ। ਗੋ ਕੇ ਜਦੋਂ ਪੰਜਾਬ ਦਾ ਡਿੱਗਿਆ, ਆਪਣਾ ਅੰਪਾਇਰ ਡਿੱਗੀ ਜਦੋਂ, ਯਾਨੀ 1847 ਦੇ ਵਿੱਚ ਉਸੇ ਗੁਲਸ਼ਨੇ ਪੰਜਾਬ ਵਾਲੇ ਨੇ ਇੱਕ ਲਿਸਟ ਦਿੱਤੀ ਹੈ 147 ਲੋਕਾਂ ਦੀ, ਜਿਹੜੇ ਪੰਜਾਬ ਤੇ ਕਬਜ਼ੇ ਤੋਂ 2 ਸਾਲ ਪਹਿਲੇ ਹੀ ਅੰਗਰੇਜ਼ਾਂ ਨਾਲ ਮਿਲ ਗਏ।
ਉਹਦੇ 'ਚ ਬਹੁਤ ਸਾਰੇ ਸਿੱਖ ਸਰਦਾਰ ਵੀ ਸ਼ਾਮਲ ਨੇ ਔਰ ਉਹਦੇ 'ਚ ਫਕੀਰ ਬਰਾਦਰਾਂ ਵੀ ਸ਼ਾਮਲ ਨੇ। ਠੀਕ ਤੇ ਲੇਕਿਨ ਇਹਨਾਂ ਨੇ ਸਾਥ ਬਹੁਤ ਦਿੱਤਾ, ਇਹ ਵੀ ਪੱਕੀ ਗੱਲ ਹੈਗੀ ਹੈ ਕਿ ਮਹਾਰਾਜਾ ਦੀ ਜ਼ਿੰਦਗੀ ਤੱਕ ਕੀ ਉਸ ਤੋਂ ਬਾਅਦ ਲੜਾਈਆਂ ਵੀ ਐਸੀਆਂ ਹੋਈਆਂ ਨੇ ਜਿਹੜੀਆਂ 1839 ਤੋਂ ਲੈ ਕੇ ਤੇ 1849 ਤੱਕ ਦੀ ਲੜਾਈਆਂ ਹੋਈਆਂ ਨੇ, ਉਹ ਵੀ ਮਤਲਬ ਹੈ ਕਿ ਬਹੁਤ ਖੌਫਨਾਕ ਹੈਗਾ। ਉਹ ਜ਼ਾਹਿਰ ਹੈ ਉਹਦੇ 'ਚ ਬਹੁਤ ਸਾਰੇ ਲੋਕਾਂ ਨੇ ਸ਼ਿਫਟ ਕੀਤੀ ਚੀਜ਼ਾਂ। ਠੀਕ। ਰਾਜਾ ਸਾਦਕੁੱਲਾ ਸਾਹਿਬ ਦਾ ਕੁਐਸਚਨ ਆਇਆ, ਮੈਂ ਸ਼ੋ ਕਰਵਾ ਰਿਹਾ ਤੁਹਾਨੂੰ ਸਕਰੀਨ ਤੇ। ਠੀਕ ਹੈ। ਬ੍ਰਿਟਿਸ਼ ਆਰਮੀ along with troops from Ranjit Singh attack ਅਟੈਕ Jalalabad ਜਲਾਲਾਬਾਦ ਕੰਧਾਰ ਟੂ and install Shah ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੈਗਾ। ਦੇਖੋ ਉਹ ਜਿਹੜਾ ਉਹੀ ਮੈਂ ਫੌਜੀ ਸਿੰਘ ਵਾਲੀ ਗੱਲ ਕਰ ਰਿਹਾ। ਸ਼ੋ ਕਰਾ ਦਿੱਤਾ ਸਵਾਲ। ਹਾਂ ਕੋਈ ਨਹੀਂ ਰਾਜਾ ਸਾਹਿਬ ਤੁਹਾਨੂੰ ਪਤਾ ਰਾਜੇ ਜਿਹੜੇ ਹੈਗੇ ਨਾ ਇਹਨਾਂ ਦਾ ਪੁਰਾਣਾ ਕੰਮ ਹੈਗਾ। ਰਾਜਿਆਂ ਦਾ ਜਿਹੜਾ ਹੈਗਾ ਤੁਹਾਨੂੰ ਧਿਆਨ ਨਾਲ ਗੱਲ ਕਰਨੀ ਪੈਂਦੀ ਹੈ। ਤੇ ਉਹ ਮਸਲਾ ਹੈਗਾ ਕਿ ਜਿਹੜੀ ਫੌਜੀ ਸਿੰਧ ਹੈ ਜਿਹਨੂੰ ਬਣਾਈ, ਉਹ ਸਾਰੀ ਜਿਹੜੀ ਕੈਂਪੇਨ ਹੈਗੀ ਹੈ ਜਿਹਦੇ ਸ਼ਾਹ ਸ਼ੁਜਾ ਨੂੰ ਇੰਸਟਾਲ ਕਰਨਾ ਔਰ ਉਹਦੇ ਜ਼ਰੀਏ ਕਰਨਾ ਹੈ, ਉਹ ਬਿਲਕੁਲ ਰਣਜੀਤ ਸਿੰਘ ਦੇ ਆਖਰੀ ਟਾਈਮ ਦੀ ਕੈਂਪੇਨ ਹੈਗੀ। ਔਰ ਉਹਦੇ ਵਿੱਚ ਵੀ ਰਣਜੀਤ ਸਿੰਘ ਨੇ ਬਿਮਾਰੀ ਦੀ ਹਾਲਤ ਦੇ ਵਿੱਚ ਕਿਹਾ ਕਿ ਇੱਥੋਂ ਫੌਜ ਨਹੀਂ ਲੰਘੇਗੀ। ਉਹ ਤੀਸਰੀ ਵਾਰੀ ਇਨਕਾਰ ਹੈ ਕਿ ਫੌਜ ਇੱਥੋਂ ਨਹੀਂ ਲੰਘੇਗੀ। ਇਹ ਜਿਹੜਾ ਅਸੀਂ ਲੌਜਿਸਟਿਕ ਸਪੋਰਟਾਂ ਦਿੰਦੇ ਫਿਰਨੇ ਆ ਨਾ, ਕਦੀ ਅਮਰੀਕਾ ਨੂੰ ਕਦੀ ਕੁਛ, ਇਹਦੀ ਰਵਾਇਤ ਬੜੀ ਪੁਰਾਣੀ ਹੈਗੀ ਹੈ ਔਰ ਇਨਕਾਰ ਦੀ ਰਵਾਇਤ ਵੀ ਹੈਗੀ ਹੈ। ਲੇਕਿਨ ਇਹ ਹੁਣ ਸਾਡੇ ਤੇ ਹੁਣ ਇਨਕਾਰ ਨਹੀਂ ਨਾ ਕਰਦੇ, ਹੁਣ ਤੇ ਏਡਾਂ ਦੇ ਚੱਕਰ 'ਚ ਪੈ ਜਾਂਦੇ ਨੇ। ਤੇ ਉਹਨੇ ਮਹਾਰਾਜਾ ਨੇ ਕਿਹਾ ਤਾਂ ਫੌਜ ਨਹੀਂ ਲੱਗੇਗੀ, ਉਹ ਜਾਏਗੀ ਸਿੰਧ ਵੱਲੋਂ। ਤੇ ਅਗਰ ਉਹ ਉਹਨਾਂ ਦੇ ਨਾਲ ਹੁੰਦਾ ਤੇ ਫਿਰ ਤੇ ਉਹਨੂੰ ਇੱਥੋਂ ਲੈ ਕੇ ਜਾਂਦਾ ਔਰ ਜਾ ਕੇ ਕਬਜ਼ਾ ਕਰਾਂਦਾ। ਇੱਥੋਂ ਲਾਰਡ ਕੀ ਸੀ ਆਕਲੈਂਡ ਜਿਹੜਾ ਹੈਗਾ, ਉਹ ਲਾਰਡ ਆਕਲੈਂਡ ਨੂੰ ਲੰਘਣ ਦੀ ਇਜਾਜ਼ਤ ਦਿੱਤੀ, ਜਿਹਦਾ ਮੈਂ ਕਿਹਾ ਕਿ ਸ਼ਹਾਮਤ ਅਲੀ ਨੇ ਉਹਦਾ ਸਾਰਾ ਜ਼ਿਕਰ ਲਿਖਿਆ ਹੈਗਾ ਕਿ ਉਹ ਸਿਰਫ ਉਹਦਾ ਜਿਹੜਾ ਹੈਗਾ ਨਾ ਕਾਫਲਾ ਗਿਆ ਇੱਥੋਂ। ਅਦਰਵਾਈਜ਼ ਜਿਹੜਾ ਹੈਗਾ ਉਹ ਜਿਹੜੇ ਉਹ ਕੰਧਾਰ ਗਏ ਉਹ ਵੀ ਉਧਰੋਂ ਹੀ ਗਏ, ਸਿੰਧ ਤੋਂ ਗਏ। ਸਿੰਧੀਆਂ ਨੇ ਰਸਤਾ ਦਿੱਤਾ। ਸਿੰਧੀਆਂ ਨੇ ਵੀ ਕਿਸ ਤਰ੍ਹਾਂ ਸੀ, ਸਿੰਧੀਆਂ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ, ਨਾ ਸਿੰਧੀਆਂ ਕੋਲ ਨਾ ਬਲੋਚਾਂ ਕੋਲ, ਇਹੀ ਲੈ ਕੇ ਜਾ ਰਹੇ ਸਨ ਨਾ, ਅੰਗਰੇਜ਼ ਲੈ ਕੇ ਜਾ ਰਹੇ ਸਨ। ਤੇ ਉੱਥੇ ਉਹਨੇ ਆਪਣਾ, ਬਲਕਿ ਕੁਛ ਲੋਕਾਂ ਨੇ ਤਾਂ ਇਹ ਵੀ ਕਿਹਾ ਉਹਨੂੰ ਕਿ ਤੂੰ ਉੱਥੇ ਹੀ ਕਿੰਗ ਬਣ ਜਾ, ਸਿੰਧ ਦਾ ਕਿੰਗ ਬਣ ਜਾ, ਫਿਰ ਉਸ ਤਰ੍ਹਾਂ ਜਾ। ਲੇਕਿਨ ਉਹਨੂੰ ਜ਼ਾਹਿਰ ਹੈ ਉਹ ਸਮਝਦਾ ਸੀ ਕਿ ਮੈਂ ਕਾਬਲ ਜਾ ਕੇ ਦੁਬਾਰਾ ਬਹਿਣਾ, ਕੰਧਾਰ ਜਾ ਕੇ ਬਹਿਣਾ ਦੁਬਾਰਾ, ਮੈਂ ਕਿਸੇ ਤਰ੍ਹਾਂ ਤਖਤ ਤੱਕ ਪਹੁੰਚ ਜਾਵਾਂ। ਔਰ ਉਹ ਗਿਆ ਵੀ ਔਰ ਉਹਨਾਂ ਨੇ ਕਾਮਯਾਬੀ ਵੀ ਹਾਸਲ ਕੀਤੀ, ਲੇਕਿਨ ਉਹ ਕਾਮਯਾਬੀ ਸਸਟੇਨ ਨਹੀਂ ਕਰ ਸਕੀ। ਕਿਉਂ ਨਹੀਂ ਕਰ ਸਕੀ? ਇਹ ਉਹ ਕੰਮ ਹੈ ਕਿ ਜਿਹਦੇ ਤੇ ਅਸੀਂ ਬਹੁਤ ਘੱਟ ਕੰਮ ਕੀਤਾ। ਔਰ ਜਿਹੜਾ ਦੋਸਤ ਮੁਹੰਮਦ ਖਾਨ ਹੈ ਜਦੋਂ ਉੱਥੋਂ ਦੌੜਿਆ ਤੇ ਉਹ ਪਿੰਡੀ ਆ ਕੇ ਪਨਾਈ ਹੋਇਆ। ਇਹ ਪਿੰਡੀ ਔਰ ਕਾਬਲ ਦਾ ਜਿਹੜਾ ਹੈਗਾ ਨਾ, ਇਹ ਵੀ ਕਨੈਕਸ਼ਨ ਪੁਰਾਣਾ ਹੀ ਹੈਗਾ, ਨਵਾਂ ਕਨੈਕਸ਼ਨ ਨਹੀਂ ਹੈਗਾ। ਸਾਡੇ ਕੋਲ ਇੱਕ ਕੁਐਸਚਨ ਇਹਨੂੰ ਵੀ ਅਸੀਂ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਕੁਐਸਚਨ ਆਇਆ ਅੰਮ੍ਰਿਤਪਾਲ ਸਿੰਘ ਵੱਲੋਂ, ਡੋਗਰਾ। ਹਾਂਜੀ, power in the empire would not have fallen. What do you think? ਦੇਖੋ ਡੋਗਰਾ ਜਿਹੜਾ ਹੈਗੇ ਸਨ, ਇਹੀ ਹੈਗੇ ਨਾ ਗੁਲਾਬ ਸਿੰਘ ਵਗੈਰਾ ਲੋਕ ਹੈਗੇ ਨਾ ਜੀ, ਜਿਹੜੇ ਗੁਲਾਬ ਸਿੰਘ ਹੈਗਾ ਔਰ ਉਹਨਾਂ ਨੂੰ ਉਹ ਤਾਂ ਜ਼ਾਹਿਰ ਹੈ ਬਿਟਰੇ ਕਰ ਗਏ ਲਾਹੌਰ ਦਰਬਾਰ ਨੂੰ, ਅੰਗਰੇਜ਼ਾਂ ਦੇ ਨਾਲ ਮਿਲ ਗਏ। ਉਹਦੇ ਨਤੀਜੇ 'ਚ ਉਹਨਾਂ ਨੂੰ ਕਸ਼ਮੀਰ ਦਿੱਤਾ ਗਿਆ। ਉਸ ਤੋਂ ਪਹਿਲੇ ਦੋ ਸ਼ੇਖ ਭਰਾ ਜਿਹੜੇ ਹੈਗੇ ਨੇ, ਉਹਨਾਂ ਦੀ ਹਕੂਮਤ ਹੈਗੀ ਸੀ ਔਰ ਮੁਸਲਸਲ ਅੰਗਰੇਜ਼ਾਂ ਦੇ ਰਣਜੀਤ ਸਿੰਘ ਦੇ ਜ਼ਮਾਨੇ ਕਸ਼ਮੀਰ ਦੇ ਹਾਕਮ ਉਹ ਦੋਨੋਂ ਰਹੇ, ਮੁਸਲਮਾਨ ਰਹੇ। ਯਾਨੀ ਤੁਸੀਂ ਦੇਖੋ ਕਿ ਕੈਸਾ ਤੁਸੀਂ ਰਣਜੀਤ ਸਿੰਘ ਨੂੰ ਐਂਟੀ ਮੁਸਲਮ ਬਣਾਇਆ ਹੋਇਆ, ਲੇਕਿਨ ਕਸ਼ਮੀਰ ਦੇ ਵਿੱਚ ਜਿਹੜੇ ਰਾਜੇ ਹੈਗੇ ਨੇ ਕਸ਼ਮੀਰ ਦੇ, ਉਹ ਦੋ ਬੰਦੇ ਹੈਗੇ ਨੇ ਰਣਜੀਤ ਸਿੰਘ ਦੇ ਦੌਰ 'ਚ, ਦੋਵੇਂ ਹੀ ਮੁਸਲਮਾਨ ਹੈਗੇ ਨੇ। ਲੇਕਿਨ ਜਦੋਂ ਅੰਗਰੇਜ਼ ਦਾ ਦੌਰ ਆਉਂਦਾ ਹੈ ਸਿੱਖ ਆ ਜਾਂਦਾ ਹੈ, ਔਰ ਸਿੱਖ ਜਿਹੜਾ ਉਹੀ ਹੈ ਜਿਹਦੀ ਕੰਟੀਨਿਊਟੀ ਅੱਜ ਤੱਕ ਚੱਲੀ ਆ ਰਹੀ। ਇਹ ਜਿਹੜਾ ਹਰੀ ਸਿੰਘ ਤੱਕ ਆਏ, ਇਹ ਉਹੀ ਹੋਏ ਨੇ। ਤੇ ਇਹ ਉੱਥੇ ਦੇ ਰਿਪਰੈਜ਼ੈਂਟੇਟਿਵ ਪਹਿਲੇ ਦਿਨ ਤੋਂ ਨਹੀਂ ਹੈਗੇ ਸਨ। ਔਰ ਇਹ ਕਹਿਤਾ ਕਿ ਜੀ ਇਹਨਾਂ ਨੂੰ ਤੇ ਅਸੀਂ 75 ਲੱਖ ਦਾ ਵੇਚਿਆ ਕੀ ਹੈਗਾ? ਉਹ ਖਜ਼ਾਨਾ ਜਿਹੜਾ ਲਾਹੌਰ ਦਰਬਾਰ ਤੋਂ ਚੁੱਕ ਕੇ ਲੈ ਕੇ ਗਿਆ ਸੀ, ਉਹ ਸਾਰਾ ਗੁਲਾਬ ਸਿੰਘ ਲੈ ਕੇ ਗਿਆ ਸੀ, ਉਹੀ ਉਹਦੇ ਵਿੱਚੋਂ ਹੀ ਪੈਸੇ ਲੈ ਗਿਆ ਸੀ। ਉਹ ਪੈਸੇ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਵਿੱਚ ਪਾਤੇ। ਤੇ ਉਹ ਅੰਗਰੇਜ਼ ਤੇ ਤੁਹਾਨੂੰ ਪਤਾ ਬੜੇ ਖਚਰੇ ਹੈਗੇ ਨੇ, ਉਹਨਾਂ ਨੇ ਨਾਲ ਉਹਨੂੰ ਐਂਟੀ ਸਿੱਖ ਵੀ ਮਸ਼ਹੂਰ ਕਰਤਾ ਨਾਲ। ਫਿਰ ਇਹ ਕਸ਼ਮੀਰ ਦੀ ਰਿਆਸਤ ਬਣਾਈ ਅੰਗਰੇਜ਼ਾਂ ਨੇ, ਇਹਦਾ ਕੋਈ ਤਲਕ ਨਹੀਂ ਹੈਗਾ, ਇਹ ਅੰਗਰੇਜ਼ਾਂ ਨੇ ਬਣਾਈ। ਉਹਦੇ 'ਚ ਹਜ਼ਾਰਾ ਵੀ ਪਾਤਾ ਉਹਨਾਂ ਨੇ, ਔਰ ਫਿਰ 1850 'ਚ ਹਜ਼ਾਰਾ ਬਾਅਦ 'ਚ ਕੱਢਿਆ। ਤੇ ਉਹ ਜਿਹੜੀ ਰਿਆਸਤ ਬਣਾਈ ਸੀ, ਜੇ ਗਿਲਗਿਤ ਬਲਤਿਸਤਾਨ ਪਾਇਆ, ਉਹਦੇ ਕੀ ਮਕਸਦ ਹੈਗੇ? ਉਹ ਉਸੇ ਸਿਲਕ ਰੂਟ ਦੀ ਜਿਹੜੀ ਪੋਲਿਟਿਕਸ ਹੈ, ਉਹਦਾ ਇੱਕ ਤਸਲਸਲ ਹੈ, ਉਹਨੂੰ ਤੋੜਨਾ ਚਾਹੁੰਦੇ ਸਨ ਔਰ ਉਹਨਾਂ ਨੇ ਤੋੜਿਆ ਉਹ ਕੰਮ। ਤੁਸੀਂ ਦੇਖ ਲਓ ਕਿ ਪਸ਼ਮੀਨੇ ਦੀ ਟ੍ਰੇਡ ਜਿਹੜੀ ਹੈ ਉਹ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਖਤਮ ਹੋ ਗਈ। ਹਾਲਾਂਕਿ ਤੁਸੀਂ ਅਗਰ ਬ੍ਰਾਇਨ ਹਿਊਗਲ ਦੀ ਕਿਤਾਬ ਪੜ੍ਹੋ, ਜਿਹੜੀ ਟਰੈਵਲਸ ਇਨ ਪੰਜਾਬ ਐਂਡ ਕਸ਼ਮੀਰ, ਉਹਦੇ 'ਚ ਉਹਨੇ ਉਸ ਵੇਲੇ ਇਹ ਗੱਲ ਲਿਖੀ
ਕਿ ਪਸ਼ਮੀਨੇ ਦੀ ਤਜਾਰਤ, ਉਹ ਇੱਥੋਂ ਨਾ ਸ਼ੌਲਾਂ ਬਣਾ ਕੇ ਲੈ ਕੇ ਗਿਆ, ਪੈਰਿਸ ਦੇ ਵਿੱਚ ਵੇਚੀਆਂ ਸਨ ਉਹਨੇ, ਜਿਹੜੀ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਹੈ। ਉਹਨੇ ਕਿਹਾ ਦੁਨੀਆ 'ਚ ਇੰਨਾ ਪ੍ਰੋਫਿਟ ਕਿਸੇ ਬਿਜ਼ਨਸ ਨਹੀਂ ਹੋ ਸਕਦਾ, ਇੰਨਾ ਪ੍ਰੋਫਿਟ ਹੋਇਆ ਮੈਨੂੰ। ਤੇ ਉਹ ਪੂਰੀ, ਔਰ ਫਿਰ ਉਹ ਜਿਹੜਾ ਇੱਕ ਹੋਰ ਬੰਦਾ ਸੀ ਮੋਰਕ੍ਰਾਫਟ, ਜਿਹਨੂੰ ਇਹ ਭੇਜਿਆ ਗਿਆ ਲੰਦਨ ਤੋਂ ਕਿ ਜਨਾਬ ਜਾ ਕੇ ਚੈੱਕ ਕਰੋ ਕਿ ਪਸ਼ਮੀਨੇ ਦੀ ਤਜਾਰਤ ਕੌਣ ਕਰਦਾ, ਉਹ ਭੇਡਾਂ ਚੈੱਕ ਕਰੋ। ਉਹ ਭੇਡਾਂ ਲੈ ਕੇ ਗਿਆ, ਕਲਕੱਤੇ ਤੱਕ ਲੈ ਕੇ ਗਿਆ, ਔਰ ਉਹਨੇ ਕਿਹਾ ਕਿ ਮੈਂ ਕਲਕੱਤੇ ਤੱਕ ਪਹੁੰਚਿਆ ਤੇ ਮੇਰਾ ਨਾਂ ਜਿਹੜਾ ਹੈਗਾ ਨਾ ਮੋਰਕ੍ਰਾਫਟ ਦੇ ਬਜਾਏ ਭੇਡਾਂ ਵਾਲਾ ਪੈ ਗਿਆ। ਮੈਨਚੈਸਟਰ ਲੈ ਕੇ ਗਿਆ ਔਰ ਭੇਡਾਂ ਮਰ ਗਈਆਂ ਉੱਥੇ, ਉਸ ਮੌਸਮ ਦੀ ਨਹੀਂ ਹੈਗੀ। ਹੁਣ ਇਹ ਜਿਹੜਾ ਕਸ਼ਮੀਰ ਦੀ ਔਰ ਪੰਜਾਬ ਦੀ ਪੋਲਿਟਿਕਸ ਦੇ ਨਾਲ ਇਹਨਾਂ ਦੀ ਜਿਹੜੀ ਟ੍ਰੇਡ ਜੁੜੀ ਹੋਈ ਹੈ, ਇਹਨੂੰ ਕੌਣ ਲੱਭੇਗਾ? ਜੇ ਸਾਡੇ MBA ਜਿਹੜੇ ਹੈਗੇ ਨੇ ਇੱਧਰ ਉੱਧਰ ਵੀ ਤੇ ਇੱਧਰ ਵੀ ਨਹੀਂ ਲੱਭਣਗੇ, ਤੇ ਕੋਈ ਉਹ ਆ ਕੇ ਫਿਰ ਅੰਗਰੇਜ਼ੀ ਆ ਕੇ ਲੱਭ ਕੇ ਦੇਣਗੇ ਸਾਨੂੰ, ਫਿਰ ਹੀ ਕੋਈ ਅਮਰੀਕਨ ਆ ਕੇ ਲੱਭ ਕੇ ਦੇਗਾ। ਅਸੀਂ ਆਪ ਤੇ ਲੱਭਦੇ ਨਹੀਂ ਹੈਗੇ ਕਿ ਸਾਡੀ ਸਟਰੈਂਥਸ ਕੀ ਹੈਗੀਆਂ ਸਨ, ਸਾਡੀ ਤਜਾਰਤਾਂ ਕੀ ਹੈਗੀਆਂ ਸਨ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ। ਉਹ ਗੱਲ ਉਹ ਮੇਜੀ ਸਿੰਘ ਵਾਲੀ ਦਰੁਸਤ ਹੈਗੀ ਕਿ ਤੁਹਾਡੇ ਕੋਲ ਤਾਂ ਹੈ ਹੀ ਕੁਛ ਨਹੀਂ, ਤੁਸੀਂ ਆਪਣਾ ਪਹਿਲੇ ਲੱਭੋ ਤਾਂ ਸਹੀ ਹੈ ਕੀ ਗੁਆਚਿਆ ਕੀ ਸੀ ਤੁਹਾਡਾ। ਜੀ ਬਿਲਕੁਲ। ਭੱਟ ਸਾਹਿਬ ਨੇ ਜਨਾਬ ਉਸ ਕੁਐਸਚਨ ਨੂੰ ਕਿਹਾ ਜੀ ਤੁਸੀਂ ਉਸ ਕੁਐਸਚਨ ਨੂੰ ਦੁਬਾਰਾ ਵੇਖੋ, ਉਹਨਾਂ ਨੇ ਨਾਨ ਪੰਜਾਬੀ ਦੀ ਗੱਲ ਕੀਤੀ ਹੈ, ਜਿਹੜਾ ਅਸੀਂ ਕੁਐਸਚਨ ਉੱਪਰ ਕੀਤਾ ਨਾ ਪੂਰਬੀਆਂ ਆਪਣਾ ਇਹ ਜਿਹੜਾ ਜੀ ਅੰਮ੍ਰਿਤਪਾਲ ਸਿੰਘ ਵਾਲਾ, ਉਹਨਾਂ ਨੇ ਕਿਹਾ ਜੀ ਹਾਊ ਡੂ ਯੂ ਸੀ ਆ ਗਿਆ ਹਾਂਜੀ, ਨॉन पंजाबीज not given power in empire। ਨਹੀਂ ਦੇਖੋ ਨॉन ਪੰਜਾਬੀ ਦੇ ਬਹੁਤ ਸਾਰੇ ਹੈਗੇ ਸਨ ਪਾਵਰ ਦੇ ਵਿੱਚ। ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਬਾਜੋੜ ਦਾ ਸਰਦਾਰ ਬੈਠਦਾ ਸੀ, ਬਲਤੀ ਸਰਦਾਰ ਬੈਠਦਾ ਸੀ, ਫਿਰ ਉਹ ਡਿਊਟੀਦਾਰ ਸੀ ਉਹਦਾ ਖੁਸ਼ਹਾਲ ਸਿੰਘ ਜਿਹੜਾ ਹੈਗਾ ਉਹ ਪਟਨੇ ਦਾ ਹੈਗਾ ਸੀ। ਮਤਲਬ ਅਗਰ ਤੁਸੀਂ ਇਸ ਤਰ੍ਹਾਂ ਲਿਸਟ ਬਣਾਉਣੀ ਹੈ, ਦੋਸਤ ਮੁਹੰਮਦ ਖਾਨ ਦੇ ਭਰਾ ਦੀ ਮੈਂ ਤੁਹਾਨੂੰ ਗੱਲ ਦੱਸਦੀ, ਪਿਸ਼ਾਵਰ ਦਾ ਹਾਕਮ ਹਮੇਸ਼ਾ ਹੋਏਗਾ ਸੀ। ਤੇ ਮਤਲਬ ਹੈ ਕਿ ਇਹ ਨਹੀਂ ਹੈਗਾ ਕਿ ਨॉन ਪੰਜਾਬੀ ਔਰ ਉਸ ਟਾਈਮ ਦੇ ਮੈਂ ਇਹੀ ਕਹਿ ਰਿਹਾ ਨਾ ਕਿ ਤੁਸੀਂ ਉਹਨੂੰ ਜਿਸ ਕੌਮ ਪ੍ਰਸਤੀ ਦੇ ਵਿੱਚ ਔਰ ਜਿਸ ਧਰਮੀ ਵੰਡ ਦੇ ਵਿੱਚ ਦੇਖਣਾ ਚਾਹੁੰਦੇ ਹੋ, ਉਹੀ ਪ੍ਰੋਬਲਮੈਟਿਕ ਹੈਗੀ ਹੈ ਮੇਰੇ ਖਿਆਲ ਦੇ ਵਿੱਚ। ਅੱਛਾ ਜੀ, ਅਫਜ਼ਲ ਸਾਰ ਸਾਹਿਬ ਨੇ ਇੱਕ ਕੁਐਸਚਨ ਕਿਹਾ ਕਿ ਹੁਣ ਸਿੱਖ ਪੀਰੀਅਡ ਨੂੰ ਪੰਜਾਬੀ ਪੀਰੀਅਡ ਲਿਖਣ ਪਰ ਪੜ੍ਹਨ ਔਰ ਸਮਝਣ ਦੀ ਕੋਈ ਸਟ੍ਰੈਟਜੀ ਹੋ ਸਕਦੀ ਹੈ? ਦੇਖੋ ਗੱਲ ਇਹ ਹੈਗੀ ਹੈ ਕਿ ਤੁਸੀਂ ਦੇਖੋ ਨਾ ਕਿੰਨੀ ਸੀ ਪੰਜਾਬੀ ਸਕਾਲਰਸ਼ਿਪ ਹੈਗੀ, ਕੁਛ ਹੈਗਾ, ਲੇਕਿਨ ਤਾਰੀਖੇ ਪੰਜਾਬ ਦੇ ਉੱਤੇ ਇੱਕ ਢੰਗ ਦੀ ਕਿਤਾਬ ਦੀ, ਇੱਕ ਯਾਨੀ ਜਿਹਦੇ ਵਿੱਚ ਤੁਹਾਨੂੰ A ਤੋਂ ਲੈ ਕੇ Z ਤੱਕ ਜਿਹੜਾ ਹੈਗਾ ਨਾ ਚੀਜ਼ਾਂ ਮਿਲ ਜਾਣ। ਔਰ ਇਹ ਬਹੁਤ ਵੱਡੀ ਨਲਾਇਕੀ ਹੈਗੀ, ਇਹਦੇ ਤੇ ਤੁਸੀਂ ਕਿਸੇ ਹੋਰ ਨੂੰ ਇਲਜ਼ਾਮ ਨਹੀਂ ਦੇ ਸਕਦੇ, ਪੰਜਾਬੀਆਂ ਨੂੰ ਇਲਜ਼ਾਮ ਦੇ ਸਕਦੇ। ਤੇ ਇਹੀ ਤੁਹਾਡੀ ਸੀਰੀਜ਼ ਵੀ ਇਸੇ ਵਾਸਤੇ, ਮਤਲਬ ਇਹ ਸਾਰੇ ਕੰਮ ਕਰਨ ਦਾ ਮਤਲਬ ਹੀ ਇਹੀ ਹੈਗਾ ਕਿ ਤੁਹਾਨੂੰ ਕਿਸੇ ਕੋਈ ਤਰਤੀਬ ਦੇਣੀ ਪਏਗੀ, ਉਹਨੂੰ ਸਮਝਣਾ ਪਏਗਾ, ਔਰ ਫਿਰ ਜਾ ਕੇ ਕਿਤੇ ਤੁਸੀਂ ਜਿਹੜਾ ਹੈਗਾ ਨਾ ਉਮੀਦ ਰੱਖੋ ਕਿ ਫਿਰ ਜਾ ਕੇ ਕੋਈ ਗੱਲ ਹੋਏਗੀ ਜਿਹਦੇ ਸਾਨੂੰ ਪੰਜਾਬ ਦੇ ਉੱਤੇ ਜੋ ਕੁਝ ਉਹਨਾਂ ਨਾਲ ਬੀਤੀ ਉਹ ਸਮਝ ਆਏ। ਭੱਟ ਸਾਹਿਬ ਨੇ ਜਨਾਬ ਫਿਰ ਜਿਹੜਾ ਨਾ ਸਵਾਲ ਚੁੱਕਿਆ, ਉਹਨਾਂ ਕਿਹਾ ਯਾਰ ਤੁਸੀਂ ਸਵਾਲ ਤੇ ਗੌਰ ਨਾਲ ਵੇਖ ਨਹੀਂ ਰਹੇ, ਹੁਣ ਤੁਸੀਂ ਦੁਬਾਰਾ ਸਵਾਲ ਉਹ ਗੌਰ ਨਾਲ ਵੇਖੋ ਤੇ ਉਹਦਾ ਆਨਸਰ ਕਰੋ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਇਹਨੂੰ ਤੁਸੀਂ ਗੌਰ ਨਾਲ ਨਹੀਂ ਵੇਖ ਰਹੇ। ਉਹਨਾਂ ਨਾਨ ਪੰਜਾਬੀ ਦੀ ਗੱਲ ਕਰਦੇ ਪਏ, ਉਹ ਨਾਨ ਪੰਜਾਬੀ ਦੀ ਗੱਲ ਕਰਦੇ ਪਏ ਨੇ। ਅਸੀਂ ਦੁਬਾਰਾ ਕੁਐਸਚਨ ਜਨਾਬ ਦਿੰਦੇ ਹਾਂ, ਔਰ ਅੰਮ੍ਰਿਤਪਾਲ ਸਿੰਘ ਦਾ 2 ਕੁਐਸਚਨ ਨੇ, ਅਸੀਂ ਦੋਵੇਂ ਹੀ ਦੁਬਾਰਾ ਵੇਖ ਲੈਂਦੇ ਹਾਂ ਔਰ ਅਸੀਂ ਤੁਹਾਨੂੰ ਵੀ ਵਿਖਾ ਦਿੰਦੇ ਕਿ ਕੀ ਕੁਐਸਚਨ ਹੈ। ਲਓ ਜੀ, ਕੁਐਸਚਨ ਦੇਖੋ ਨਾ, ਅਸੀਂ ਦੇਖੋ ਨਾ ਹਾਂਜੀ ਡੋਗਰਾ ਦੇ ਮਤਲਬ ਮੈਂ ਪਹਿਲੇ ਦੱਸਤਾ ਸੀ, ਇਹ ਜਿਹੜਾ ਕਿ ਨॉन ਪੰਜਾਬੀ ਨੂੰ ਪਾਵਰ ਨਹੀਂ ਦਿੱਤੀ, ਮੈਂ ਤੇ ਨਹੀਂ, ਮੇਰਾ ਤਾਂ ਖਿਆਲ ਹੈ ਦਿੱਤੀ, ਤੇ ਅੰਪਾਇਰ ਵੁੱਡ ਨਾਟ ਹੈਵ ਬੀਨ ਫਾਲਨ। ਇਹ ਬਿਲਕੁਲ ਅੰਪਾਇਰ ਦੇ ਫਾਲ ਕਰਨ ਦੀ ਹੋਰ ਵਜੂਹਾਤ ਹੈਗੀਆਂ ਸਨ। ਤੇ ਰਣਜੀਤ ਸਿੰਘ ਦਾ ਜਿਹੜਾ ਵਿਜ਼ਨ ਹੈਗਾ ਉਹ ਉਸ ਤੋਂ ਅੱਗੇ ਦੇਖੋ, ਇਹ ਵੀ ਬਹੁਤ ਵੱਡਾ ਅਲਮੀਆ ਹੁੰਦਾ ਹੈ ਕਿ ਇੱਕ ਵੱਡਾ ਬੰਦਾ ਆਉਂਦਾ ਹੈ, ਉਹਦੇ ਅੱਗੇ ਜਿਹੜਾ ਹੈਗਾ ਨਾ ਕੰਮ ਜਿਹੜਾ ਹੈਗਾ ਨਾ ਉਸ ਤਰ੍ਹਾਂ ਟਰਾਂਸਫਾਰਮ ਨਹੀਂ ਹੋ ਸਕਦਾ। ਇਹ ਵੀ ਬਹੁਤ ਵੱਡਾ, ਕਿਉਂ ਤੁਸੀਂ ਜਮਹੂਰੀਅਤ ਵੱਲ ਔਰ ਇਸ ਪਾਸੇ ਵੱਲ ਜਾਂਦੇ ਹੋ ਕਿ ਤੁਸੀਂ ਬੰਦਿਆਂ ਤੋਂ ਨਿਕਲ ਕੇ ਤੁਸੀਂ ਸਿਸਟਮਸ ਵੱਲ ਜਾਂਦੇ ਹੋ, ਐਸੇ ਵਾਸਤੇ ਜਾਂਦੇ ਆ ਨਾ। ਤੇ ਲੇਕਿਨ ਉਸ ਜ਼ਮਾਨੇ ਦੇ ਜਿਹੜੇ ਚੀਜ਼ਾਂ, ਹਾਂ ਮੇਰਾ ਖਿਆਲ ਹੈ ਕਿ ਅਸੀਂ ਜਦੋਂ ਇਹ ਕੁਐਸਚਨ ਕੀਤਾ ਹੈ ਪੂਰਾ, ਉਹਦੇ ਚ ਮੇਰਾ ਖਿਆਲ ਸਵਾਲ ਦਾ ਜਵਾਬ ਪੂਰਾ ਹੋਇਆ ਹੈ। ਨॉन ਪੰਜਾਬੀ ਦੀ ਪੂਰਾ ਹੋ ਗਿਆ, ਪੂਰਾ ਹਾਂਜੀ। ਮੇਰਾ ਖਿਆਲ ਸ਼ਾਇਦ ਮੇਰੇ ਤੱਕ ਉਹਨਾਂ ਦਾ ਕਮੈਂਟ ਲੇਟ ਪਹੁੰਚਿਆ, ਤੇ ਇਸ ਤੋਂ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਕੁਐਸਚਨ ਜਿਹੜਾ ਇੱਕ ਹੋਰ ਵੀ ਜਿਹੜੀ ਉਹਨਾਂ ਨਾਲ ਗੱਲ ਕੀਤੀ, ਅਸੀਂ ਇਸੇ ਬਹਾਨੇ ਹੁਣ ਉਹਨਾਂ ਦੀ ਦੂਜੀ ਵੀ ਗੱਲ ਵਿਖਾ ਦਿੰਦੇ ਹਾਂ। One did support 6 in second Anglo War, was that support real or Anglo War, ठीक है, real or just a fake move? No। ਮੇਰਾ ਖਿਆਲ ਹੈ ਕਿ ਇਹ ਹੁਣ ਅਸੀਂ ਦੇਖ ਰਹੇ ਹਾਂ ਕੌਮ ਪ੍ਰਸਤੀ ਦੀ ਨਜ਼ਰ ਦੇ ਨਾਲ।
ਜਦੋਂ ਅਸੀਂ ਕੌਮ ਪ੍ਰਸਤੀ ਦੀ ਨਜ਼ਰ ਨਾਲ ਔਰ ਧਰਮੀ ਵੰਡ ਦੇ ਵਿੱਚ ਦੇਖਾਂਗੇ ਜਿਹਨਾਂ ਨੂੰ ਸਾਨੂੰ ਸਮਝ ਨਹੀਂ ਆਉਣਗੀਆਂ। ਦੇਖੋ ਉਹ ਇਹ ਚਾਹੁੰਦੇ ਸਨ, ਦੋਸਤ ਮੁਹੰਮਦ ਖਾਨ ਦੀ ਤੁਸੀਂ ਪੂਰੀ ਦੇਖ ਲਓ, ਉਹ ਖੁਦ ਵੀ ਮਤਲਬ ਕਿ ਹੁਣ ਜੀ ਸਮਝਦਾ ਸੀ, ਜਿਵੇਂ ਤੁਹਾਨੂੰ ਦੱਸਿਆ ਉਹਨੇ ਰੂਸੀਆਂ ਨਾਲ ਉਹਦੇ ਤਲਕਾਤ ਬਹੁਤ ਅੱਛੇ ਸਨ, ਸਾਰੇ ਰੂਸ ਨਾਲ, ਲੇਕਿਨ ਉਹਨੂੰ ਲੰਘਣ ਦਾ ਇਜਾਜ਼ਤ ਉਹਨੇ ਵੀ ਨਹੀਂ ਦਿੱਤੀ। ਜੋ ਰਣਜੀਤ ਸਿੰਘ ਨੇ ਕੀਤਾ ਉਹੀ ਦੋਸਤ ਮੁਹੰਮਦ ਖਾਨ ਨੇ ਕੀਤਾ। ਲੇਕਿਨ ਜਿਹੜੇ ਜਿਸ ਜਗ੍ਹਾ ਦੇ ਉੱਤੇ ਪਠਾਨ ਔਰ ਪੰਜਾਬੀ ਇਕੱਠੇ ਮਿਲ ਕੇ ਕੰਮ ਕਰਦੇ ਨੇ, ਅੰਗਰੇਜ਼ ਕਦੀ ਉਹਦਾ ਜ਼ਿਕਰ ਨਹੀਂ ਕਰਨਗੇ। ਅੰਗਰੇਜ਼ਾਂ ਨੇ ਤੁਹਾਨੂੰ ਉਹੀ ਜ਼ਿਕਰ ਕਰਨਾ ਜੇ ਲੜਾਈ ਹੋਏਗੀ, ਜੋ ਲੜਾਈ ਦੀ ਤਾਰੀਖ ਹੈਗੀ ਹੈ ਨਾ ਉਹ ਤੁਹਾਨੂੰ ਬਿਆਨ ਕਰ ਦੇਣਗੇ। ਸ਼ਾਹ ਮੁਹੰਮਦ ਦੇ ਬਾਰੇ ਇਹਨਾਂ ਨੇ ਪੁੱਛਿਆ ਨਿਰਮਲ ਸਿੰਘ ਨੇ ਕਿ ਸ਼ਾਹ ਮੁਹੰਮਦ ਸਾਹਿਬ ਦਾ ਬਾਰੇ ਕੋਈ ਦੱਸ ਦਿਓ, ਕੌਣ ਨੇ? ਸ਼ਾਹ ਮੁਹੰਮਦ ਜਿਹੜੇ ਉਹ ਵਾਰ ਜਿਹਨਾਂ ਲਿਖੀ, ਦੇਖੋ ਜੀ ਉਹਨਾਂ ਦਾ, ਦੇਖੋ ਹੁਣ ਉਸ ਜ਼ਮਾਨੇ ਦਾ ਜਿਹੜਾ ਕਲਾਮ ਹੈਗਾ ਉਹ ਜ਼ਾਹਿਰ ਹੈ ਉਹਨਾਂ ਨੇ ਉਹ ਜੰਗ ਹਿੰਦ ਪੰਜਾਬ ਵਾਲਾ ਦੀ ਗੱਲ ਹੋ ਰਹੀ ਹੈ ਨਾ। ਹੁਣ ਜੰਗ ਹਿੰਦ ਪੰਜਾਬ ਜਿਹੜੀ ਹੈਗੀ ਏ ਉਹ ਸਭਰਾਵਾਂ ਦੀ ਲੜਾਈ ਦੇ ਉੱਤੇ ਹੀ ਹੈਗੀ ਸਾਰੀ, ਔਰ ਉਹਦੇ ਤੇ ਹੋਰ ਵੀ ਬਹੁਤ ਕੁਛ ਹੈਗਾ, ਮਤਲਬ ਉਹਦੇ ਤੇ ਬਹੁਤ ਸਾਰੀ ਟੈਕਸਟ ਮੌਜੂਦ ਹੈਗੇ ਨੇ ਜਿਹੜੇ ਉਹਦੇ ਲਿਖੇ ਗਏ। ਇੱਕ ਅੰਗਰੇਜ਼ੀ ਦੀ ਨਜ਼ਮ ਵੀ ਹੈਗੀ ਹੈ ਜਿਹੜੀ ਉਹਦੀ ਹੈਗੀ ਹੈ ਇਤਰ ਸਿੰਘ ਦੇ ਉੱਤੇ, ਜਿਹੜੀ ਆਪਣਾ ਜਿਹੜਾ ਡਿਊਰਨ ਲਾਈਨ ਨੇ ਜਿਹਨੇ ਬਣਾਈ ਸੀ ਉਹਦੇ ਪਿਓ ਨੇ ਲਿਖੀ ਸੀ, ਉਹਦਾ ਪਿਓ ਸਿਪਾਹੀ ਹੈਗਾ ਸੀ ਤੇ ਉਹਨੇ ਇੱਕ ਇਤਰ ਸਿੰਘ ਦੇ ਉੱਤੇ ਵੀ ਲਿਖੀ ਸੀ। ਤੇ ਇਸ ਤਰ੍ਹਾਂ ਦਾ ਲਿਟਰੇਚਰ ਵੀ ਤੁਹਾਨੂੰ ਬਹੁਤ ਜ਼ਿਆਦਾ ਮਦਦ ਦਿੰਦਾ ਹੈ ਚੀਜ਼ਾਂ ਨੂੰ ਸਮਝਣ ਵਾਸਤੇ। ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜਾ ਉਸ ਟਾਈਮ ਦੇ ਉੱਤੇ ਚੀਜ਼ਾਂ ਲਿਖੀ ਗਈਆਂ ਨੇ ਉਹਨਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈਗੀ। ਠੀਕ ਹੈ ਜੀ। ਚਾਂਡੀਓ ਅਨਵਾਰ ਅਜ਼ੀਜ਼ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਆਏ। ਪੰਜਾਬ ਜਾਗ ਰਿਹਾ ਜੀ, ਆਲਰੇਡੀ ਜਾਗ ਰਿਹਾ, ਹੋਰ ਕਿੰਨਾ ਜਾਗੀਏ। ਇਹ ਜਾਗਣ ਸੌਣ ਦਾ ਸਿਲਸਿਲਾ ਜਾਰੀ ਰੱਖਾਂਗੇ। ਕਿਉਂਕਿ ਅਸੀਂ ਤਾਂ ਕਦੀ ਮੁਹੰਮਦ ਅਲੀ ਜਿਨ੍ਹਾਂ ਨੂੰ ਵੋਟ ਦਿੱਤੇ, ਕਦੀ ਜਿਹੜਾ ਹੈਗਾ ਨਾ ਭੁੱਟੋ ਨੂੰ ਵੋਟ ਦਿੱਤੇ। ਅਸੀਂ ਜੀ ਦਿਲਾਂ ਨਾਲ ਜਾਗਦੇ ਹਾਂ, ਕਰਦੇ ਹਾਂ ਸਾਰਾ। ਹਾਂਜੀ ਜੀ। ਬਾਕੀ ਕੁਝ ਦੋਸਤ ਜਿਹੜੇ ਨਵੇਂ ਨੇ ਉਹ ਕੋਈ ਅਗਰ ਕੁਐਸਚਨ ਕਰ ਲੈਂਦੇ ਠੀਕ ਹੈ, ਜਿਨ੍ਹਾਂ ਦੇ ਕੁਐਸਚਨ ਮੇਰਾ ਖਿਆਲ 1-2 ਕੁਐਸਚਨ ਹੋ ਗਏ ਨੇ, ਉਹ ਫਿਰ ਇੱਕ ਲੰਬੀ ਗੱਲ ਹੈ, ਉਹ ਬਾਅਦ ਚੋਂ ਸਾਡੇ ਸਕਾਲਰ ਉਹਨੂੰ ਵੇਖ ਲੈਣਗੇ ਔਰ ਤੁਹਾਡੇ ਮੈਂ ਪੜ੍ਹ ਕੇ ਦੇ ਦਾਂਗਾ, ਮੈਂ ਦੇ ਦਾਂਗਾ ਬਿਲਕੁਲ। तो ਅੱਜ ਮੇਰੇ ਕੋਲ ਜਿਹੜਾ ਮੇਰਾ ਕੰਪਿਊਟਰ ਹੈ, ਲੈਪਟਾਪ ਉਹ ਮੇਰਾ ਨਹੀਂ ਹੈ ਮੇਰੇ ਕੋਲ, ਮੇਰਾ ਥੋੜਾ ਖਰਾਬ ਹੋ ਗਿਆ ਸੀ ਤੇ ਦੂਜਾ ਹੈ ਤੇ ਉਹਦੇ ਚ ਮੈਨੂੰ ਨਾ ਪੜ੍ਹਨ ਵਿੱਚ ਔਰ ਉਹਨੂੰ ਕੰਮ ਕਰਨ ਵਿੱਚ ਥੋੜੀ ਦਿੱਕਤ ਹੈ। ਸੋ ਸਾਡੇ ਸੈਸ਼ਨ ਦਾ ਟਾਈਮ ਵੀ ਹੁਣ ਕਾਫੀ ਹੋ ਗਿਆ ਤੇ ਡੈਫੀਨਿਟਲੀ ਆਮਰ ਸਾਹਿਬ ਜਿਹੜੇ ਨੇ ਉਹ ਸਾਰੇ ਤੁਹਾਡੀ ਜਿਹੜੇ ਕਮੈਂਟ ਨੇ ਉਹਨਾਂ ਨੂੰ ਪੜ੍ਹਨਗੇ ਔਰ ਉਹਨਾਂ ਦੇ ਆਨਸਰ ਵੀ ਕਰਨਗੇ। ਜ਼ਰੂਰ ਨਾਲ ਕਰਦੇ ਰਹਿਣਾ ਆਪਣੀ ਗੱਲਬਾਤ ਔਰ ਬਿਲਕੁਲ ਖੁੱਲ ਕੇ ਗੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਸਰ ਨੇ ਵੀ ਕਿਹਾ ਕਿ ਸੀਰੀਜ਼ ਹੀ ਅਸਾਂ ਇਸ ਤੋਂ ਸ਼ੁਰੂ ਕੀਤੀ ਹੈ ਕਿ ਇਹਦੇ ਚ ਕੰਮ ਦੀ ਗੱਲ ਹੋਵੇ ਔਰ ਲੋਕ ਜਿਹੜੇ ਨੇ ਨਾ ਉਹ ਇੱਕ ਜੇ ਅਸੀਂ ਅਲਟਰਨੇਟਿਵ ਕੋਈ ਹਿਸਟਰੀ ਦੀ ਗੱਲ ਕਰਨੀ ਹੈ ਜਾਂ ਲੋਕਾਂ ਦੀ ਪੀਪਲ ਦੀ ਹਿਸਟਰੀ ਦੀ ਗੱਲ ਕਰਨੀ ਤਾਂ ਉਹਦੇ ਵਿੱਚ ਫਿਰ ਲੋਕਾਂ ਦੀ ਸ਼ਮੂਲੀਅਤ ਵੀ ਬੜੀ ਜ਼ਰੂਰੀ ਹੈ। ਸੋ ਇਸ ਕਾਰਨ ਤੁਸੀਂ ਸਾਰੇ ਆਪਣੇ ਸਵਾਲ ਵਗੈਰਾ ਕਰਦੇ ਰਹਿਣਾ ਤੇ ਜਿਹੜੇ ਦੋਸਤਾਂ ਦੇ ਸਵਾਲ ਨਹੀਂ ਲੈ ਸਕਿਆ ਉਹਨਾਂ ਤੋਂ ਅੱਜ ਬਹੁਤ ਮਾਜ਼ਰਤ, ਕਿਉਂਕਿ ਅੱਜ ਮੈਂ ਤੁਹਾਨੂੰ ਪਹਿਲੇ ਵੀ ਗੁਜ਼ਾਰਿਸ਼ ਕਰ ਚੁੱਕਿਆ ਹਾਂ ਕਿ ਮੇਰਾ ਥੋੜਾ ਅੱਜ ਸਿਸਟਮ ਦਾ ਪ੍ਰੋਬਲਮ ਹੈ ਤੇ ਜ਼ਰੂਰ ਉਹ ਸਰ ਵੇਖ ਲੈਣਗੇ ਔਰ ਉਹਦਾ ਜਵਾਬ ਦੇ ਦੇਣਗੇ। ਤੇ ਸਰ ਜੀ ਇਸ ਦੇ ਨਾਲ ਹੀ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਅੱਜ ਟਾਈਮ ਕੱਢਿਆ ਸਾਡੇ ਨਾਲ ਆ ਕੇ, ਜਿਹੜਾ ਨਾ ਟਾਈਮ ਗੁਜ਼ਾਰਿਆ ਅੱਜ। ਭਾਈ ਬਲਦੀਪ ਸਿੰਘ ਦਾ ਰਿਕਾਰਡ ਜਿਹੜਾ ਨਾ ਉਹ ਬਸ ਬਰਾਬਰ ਹੋਣ ਦੇ ਕਰੀਬ ਚਲਿਆ ਗਿਆ। ਔਰ ਸਕਾਲਰ ਜਿਹੜੇ ਨੇ ਔਰ ਵੇਖਣ ਵਾਲੇ ਜਿਹੜੇ ਨੇ ਉਹ ਬਿਲਕੁਲ ਅਜੇ ਕਾਇਮ ਨੇ, ਉਸੇ ਤਰ੍ਹਾਂ ਹੀ ਜਿਹੜੇ ਵਿਊਅਰ ਨਜ਼ਰ ਆ ਰਹੇ ਨੇ। ਨਹੀਂ ਮੈਂ ਵੇਖ ਕੇ ਜਿਹੜਾ ਹੈਗਾ ਮੈਂ ਜਵਾਬ ਦੇਵਾਂਗਾ, ਸਭ ਨੂੰ ਦਾਂਗਾ। ਹਾਂ ਜੀ ਜ਼ਰੂਰ ਸਰ ਜਵਾਬ ਦੇ ਦੇ ਨਾ। ਇਸ ਦੇ ਨਾਲ ਨਾਲ ਅਸੀਂ ਫਿਰ ਆਪਣੇ ਦੋਸਤਾਂ ਨੂੰ ਕੁਝ ਅਸੀਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਾਂ। ਇੱਕ ਅਸੀਂ ਜਿਹੜਾ ਨਾ ਇੱਕ ਪ੍ਰੋਗਰਾਮ ਦੇ ਹਵਾਲੇ ਨਾਲ ਸੋਚ ਰਹੇ ਹਾਂ ਅੱਜ ਕੱਲ੍ਹ ਕਿ ਅਸੀਂ ਸੰਡੇ ਵਾਲੇ ਦਿਨ ਕਿਸੇ ਕਿਤਾਬ ਦੇ ਹਵਾਲੇ ਨਾਲ, ਜਿਹੜੀਆਂ ਕਿਤਾਬਾਂ ਅਹਿਮ ਕਿਤਾਬਾਂ ਨੇ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ, ਬਹੁਤ ਜ਼ਬਰਦਸਤ, ਬਹੁਤ ਜ਼ਰੂਰੀ ਹੈ। ਹਾਂ ਜੀ ਉਹਦੇ ਉੱਪਰ ਅਸੀਂ ਇੱਕ ਨਾ ਰਿਵਿਊ ਰੱਖਣਾ, 2 ਬੰਦੇ ਆ ਕੇ ਉਹਦੇ ਤੇ ਗੱਲ ਕਰ ਲੈਣ, ਬਾਕੀ ਜਿਹੜੇ ਨੇ ਉਹਦੇ ਤੇ ਆਪਣੀ ਉਹਨੂੰ ਸੁਣ ਵੀ ਲੈਣ ਤੇ ਇੱਕ ਤਰ੍ਹਾਂ ਕਿਤਾਬ ਪੜ੍ਹਨ ਵਾਲਾ ਸਿਲਸਿਲਾ ਵੀ ਉਹ ਹੋ ਜਾਏਗਾ, ਉਹ ਵੇਖ ਵੀ ਲੈਣਗੇ ਕਿਧਰੋਂ ਲੱਭ ਵੀ ਗਈ। ਕੋਸ਼ਿਸ਼ ਕਰਾਂਗੇ ਕਿਧਰੋਂ ਲੱਭ ਜੇ ਤੇ ਅਸੀਂ ਉਹਨਾਂ ਦੇ ਕਿਤੇ PDF ਵਗੈਰਾ ਆਰਕਾਈਵ ਵਗੈਰਾ ਤੇ ਵੀ ਅਗਰ ਪਿਆ ਹੋਵੇ ਤੇ, ਲੇਕਿਨ ਉਹਦੇ ਹਵਾਲੇ ਨਾਲ ਅਸੀਂ ਇੱਕ ਰਿਵਿਊ ਪ੍ਰੋਗਰਾਮ ਜਿਹੜਾ ਨਾ ਬੁੱਕ ਰਿਵਿਊ ਟਾਈਪ ਪ੍ਰੋਗਰਾਮ ਅਸੀਂ ਸ਼ੁਰੂ ਕਰਨਾ ਚਾਹ ਰਹੇ ਹਾਂ ਤੇ ਉਹ ਸੰਡੇ ਵਾਲੇ ਦਿਨ ਹੋਏਗਾ, ਹਫਤੇ 'ਚ ਇੱਕ ਦਿਨ ਹੋ ਸਕਦਾ ਹੈ। ਤੇ ਅਸੀਂ ਉਸ ਵਾਸਤੇ ਆਪਣੇ ਜਿਹੜੇ ਵੇਖਣ ਵਾਲੇ ਉਹਨਾਂ ਕੋਲੋਂ ਜਿਹੜੀ ਹੈ ਨਾ ਉਹ ਰਾਏ ਵੀ ਲਵਾਂਗੇ ਕਿ ਉਹ ਆਪਣੀ ਜਿਹੜੀ ਹੈ ਨਾ ਉਹ ਰਾਏ ਵੀ ਦੇਣ ਦੇ ਹਵਾਲੇ ਨਾਲ ਕਿ ਜੀ ਕਿਸ ਤਰ੍ਹਾਂ ਮਤਲਬ ਹੋ ਸਕਦਾ ਹੈ
ਜਾਂ ਇਹਨੂੰ ਹੋਣਾ ਚਾਹੀਦਾ ਜਾਂ ਕਿੱਦਾਂ ਹੋਣਾ ਚਾਹੀਦਾ, ਉਹ ਕਮੈਂਟ ਵੀ ਦੇ ਸਕਦੇ ਨੇ ਔਰ ਉਹ ਆਪਣੀ ਜਿਹੜੀ ਹੈ ਨਾ ਉਹ ਗੱਲਬਾਤ ਬਿਲਕੁਲ ਰੱਖ ਸਕਦੇ ਨੇ ਇਸ ਕਮੈਂਟ ਦੇ ਵਿੱਚ। ਅਦਰਵਾਈਜ਼ ਇਨਬਾਕਸ ਕਰ ਸਕਦੇ ਨੇ ਆ ਕੇ, ਸਾਡੇ ਜਿਹੜਾ YouTube ਚੈਨਲ ਹੈ ਉਹਦੇ ਤੇ ਲਿਖ ਸਕਦੇ ਨੇ, ਜਾਂ ਹਿਸਟਰੀ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਾਲਾ ਪੇਜ ਉਹਦੇ ਤੇ ਲਿਖ ਸਕਦੇ ਨੇ। ਜਿੱਥੇ ਵੀ ਤੁਹਾਨੂੰ ਲੱਗੇ ਕਿ ਤੁਸੀਂ ਇਹਦੇ ਦੀ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਜ਼ਰੂਰ ਉਹਦੇ ਹਵਾਲੇ ਨਾਲ ਗੱਲ ਕਰੋ ਕਿ ਅਸੀਂ ਸੰਡੇ ਵਾਲੇ ਦਿਨ ਇੱਕ ਬੁੱਕ ਰਿਵਿਊ ਜਿਹੜਾ ਹੈ ਕਿਸੇ ਅਹਿਮ ਕਿਤਾਬ ਦੇ ਉੱਪਰ, ਔਰ ਉਹਦੀ ਅਸੀਂ ਫਿਰ ਜਿਹੜਾ ਇੱਕ ਤਰੀਕਾਕਾਰ ਬਣਾ ਲਾਂਗੇ ਕਿ ਅਸੀਂ ਸਰ ਕਦੀਮ ਕਿੰਨੀਆਂ ਕਿਤਾਬਾਂ ਲੈਣੀਆਂ, ਨਵੀਆਂ ਕਿੰਨੀਆਂ ਕਿਤਾਬਾਂ ਲੈਣੀਆਂ ਨੇ, ਜਾਂ ਕਿਸ ਪੱਖ ਨੂੰ ਪੜ੍ਹਨਾ ਹੈ, ਉਹਦੇ ਹਵਾਲੇ ਨਾਲ ਫਿਰ ਅਸੀਂ ਉਹਨੂੰ ਇੱਕ ਪ੍ਰੋਗਰਾਮ ਬਣਾ ਕੇ ਅਸੀਂ ਉਹ ਕਰ ਦਿਆਂਗੇ। ਸੋ ਦੋਸਤਾਂ ਇਹ ਰਿਕੁਐਸਟ ਹੈ ਕਿ ਤੁਸੀਂ ਆਪਣੇ ਕਮੈਂਟ ਰਾਹੀਂ ਸਾਨੂੰ ਜਿਹੜਾ ਨਾ ਇਹ ਜ਼ਰੂਰ ਦੱਸਣਾ। ਤੇ ਦੂਜੀ ਇੱਕ ਹੋਰ ਗੱਲ ਸਾਂਝੀ ਕਰਦੇ ਜਾਈਏ ਕਿ ਅਜੇ ਅਸੀਂ ਜਿਹੜਾ ਉਹ ਸਿੱਖ ਮਿਸਲਾਂ ਦੀ ਹਿਸਟਰੀ ਦੇ ਹਵਾਲੇ ਨਾਲ ਜੇ ਬੰਦਾ ਲੱਭ ਰਹੇ ਆ, ਸਾਨੂੰ ਸਕਾਲਰ ਜਿਹੜੇ ਜਥੇਦਾਰੀ ਸਿਸਟਮ ਹਾਂਜੀ ਉਹਦੇ ਹਵਾਲੇ ਨਾਲ ਦੋਸਤ ਚਾਹੀਦੇ ਨੇ। ਅਸੀਂ ਪਹਿਲੇ ਗੱਲ ਕੀਤੀ ਕਿ ਅਸੀਂ ਨਾ ਤੇ ਉਹ ਅਸੀਂ ਉਸ ਤਰ੍ਹਾਂ ਡਿਗਰੀ, ਜ਼ਾਹਿਰ ਹੈ ਉਹ ਇੱਕ ਠੀਕ ਹੈ ਉਹ ਸਿਲਸਿਲਾ ਚੱਲ ਰਿਹਾ, ਸਾਰੇ ਅਸੀਂ ਵੀ ਪੜ੍ਹਦੇ ਪਏ ਹਾਂ, ਬਟ ਗੱਲ ਇਹ ਕਿ ਜਿਹਨੇ ਬੰਦੇ ਨੇ ਕੰਮ ਕੀਤਾ ਹੈ ਔਰ ਉਹਦਾ ਕੰਮ ਜਿਹੜਾ ਹੈ ਉਹ ਅਸੀਂ ਉਹ ਕੰਮ ਬੋਲਣਾ ਚਾਹੀਦਾ, ਅਸੀਂ ਉਸ ਨੂੰ ਲੈਣਾ ਚਾਹੁੰਦੇ ਹਾਂ ਆਪਣੇ ਇਸ ਪਲੇਟਫਾਰਮ ਤੇ ਕਿ ਉਹ ਆਵੇ, ਗੱਲ ਕਰੇ ਆਪਣੀ ਸਾਂਝੀ, ਔਰ ਅਸੀਂ ਫਿਰ ਉਹਦੇ ਤੇ ਜਿਹੜੀ ਹੈ ਨਾ ਉਹ ਗੱਲ ਰੱਖੀ ਜਾਏ। ਸੋ ਇਸੇ ਗੱਲ ਨਾਲ ਹੀ ਸਾਰੇ ਦੋਸਤਾਂ ਕੋਲੋਂ ਜਿਹੜਾ ਉਹ ਅਸੀਂ ਇਜਾਜ਼ਤ ਲਵਾਂਗੇ ਤੇ ਮਿਲਨੇ ਆ ਅਗਲੇ ਲੈਕਚਰ ਦੇ ਨਾਲ, ਜਿਹੜਾ ਸਾਡਾ ਹੁਣ ਕੱਲ ਨਹੀਂ ਪਰਸੋਂ ਹੋਏਗਾ, 9 ਵਜੇ ਹੋਏਗਾ, ਔਰ ਅਸੀਂ ਉਹਦੇ 'ਚ ਬਾਕੀ ਗੱਲਬਾਤ ਜਿਹੜੀ ਹੈ ਨਾ ਉਹ ਕਰਾਂਗੇ। ਲੈਕਚਰ ਸਾਡਾ ਬੇਸਿਕਲੀ ਲਾਹੌਰ ਦੀ ਹਿਸਟਰੀ ਦੇ ਹਵਾਲੇ ਨਾਲ ਹੋਏਗਾ। ਹरून ਖਾਲਦ ਸਾਹਿਬ ਦੀ ਨਵੀਂ ਕਿਤਾਬ ਆਈ ਸੀ ਲਾਹੌਰ ਦੇ ਉੱਪਰ, ਤੇ ਉਹਦਾ ਤੁਹਾਡਾ ਪੋਸਟਰ ਵੀ ਕੱਲ ਅਸੀਂ ਲਾ ਦਿਆਂਗੇ, ਪਬਲਿਸ਼ ਕਰ ਦਿਆਂਗੇ। ਤੇ ਲੇਕਿਨ ਦੋਸਤਾਂ ਨੂੰ ਦੱਸਦੇ ਜਾਈਏ ਕਿ ਉਹਨਾਂ ਦੀ ਲਾਹੌਰ ਦੇ ਉੱਪਰ ਜਿਹੜੀ ਕਿਤਾਬ ਆਈ ਸੀ ਉਹਦੇ ਹਵਾਲੇ ਨਾਲ ਉਹਨਾਂ ਲਾਹੌਰ ਦੀ ਹਿਸਟਰੀ ਦੇ ਉੱਪਰ ਕਰਨਾ ਹੈ। ਸੋ ਸਾਰੇ ਦੋਸਤ ਜਿਹੜੇ ਨੇ ਉਹ ਤਿਆਰੀ ਰੱਖਣ ਤੇ ਪਰਸੋਂ ਮਿਲਦੇ ਆ 9 ਵਜੇ। ਰੱਬ ਰੱਖਾ। ਓਕੇ।